ਕੇਸਰੀ ਦੀ ਗੱਲ ਕਰ ਰਹੇ ਹਾਂ ਤਾਂ ਪੰਜਾਬ ਦੇ ਵਿੱਚ ਭਾਈ ਅਮਰਤਪਾਲ ਸਿੰਘ ਆਉਂਦੇ ਨੇ, ਉਸ ਦੇ ਉੱਪਰ ਵੀ ਕਾਫੀ ਸਵਾਲ ਖੜੇ ਕਰਦੇ ਨੇ ਕਿ ਭਾਈ ਅਮਰਤਪਾਲ ਸਿੰਘ ਜਿਹੜਾ ਅਸੀਂ ਮਾਹੌਲ ਸ਼ਾਂਤ ਕਰਿਆ ਤਾਂ ਅਮਰਤਪਾਲ ਦੀ ਜਾਂਚ ਹੋਣੀ ਚਾਹੀਦੀ ਹੈ। ਹਾਲਾਂਕਿ ਤੁਹਾਡੀ ਪਾਰਟੀ ਦੇ ਲੀਡਰ ਰਾਜੇ ਵੜਿੰਗ ਦੇ ਵੱਲੋਂ ਵੀ ਇੱਕ ਚਿੱਠੀ ਲਿਖੀ ਜਾਂਦੀ ਹੈ। ਜਿਹੜੀ ਮੇਰੀ ਸੋਚ ਆ ਉਹ ਇਹ ਆ ਵੀ ਜੇ ਅਸੀਂ 5 ਵਰੇ ਠੱਗਾਂ ਚੋਰਾਂ ਨੂੰ, ਰਾਜਨੀਤਿਕ ਲੋਕਾਂ ਨੂੰ ਦਿੰਦੇ ਹਾਂ, ਬੇਈਮਾਨਾਂ ਨੂੰ ਦਿੰਦੇ ਹਾਂ, ਕਰਪਸ਼ਨ ਕਰਨ ਵਾਲੇ ਲੋਕਾਂ ਨੂੰ ਦਿੰਦੇ ਹਾਂ, ਤੇ ਕਿਉਂ ਨਹੀਂ ਅਸੀਂ 5 ਮਹੀਨੇ ਉਸ ਨੌਜਵਾਨ ਨੂੰ ਦੇ ਕੇ ਦੇਖ ਸਕਦੇ? ਜਿਹੜਾ ਨੌਜਵਾਨ ਸਾਡੀ ਪੰਜਾਬ ਦੀ ਜਵਾਨੀ ਨੂੰ ਪੱਤਤਪੁਣੇ ਤੋਂ ਮੋੜ ਰਿਹਾ, ਜਿਹੜਾ ਨੌਜਵਾਨ ਸਾਡੀ ਪੰਜਾਬ ਦੀ ਨਸ਼ੇ 'ਚ ਡੁੱਬੀ ਹੋਈ ਜਵਾਨੀ ਨੂੰ ਬਚਾਉਣ ਦਾ ਯਤਨ ਕਰ ਰਿਹਾ, ਉਹਦੇ 'ਤੇ ਅੱਜ ਹੀ ਕਿਉਂ ਸਵਾਲ ਚੁੱਕੇ ਜਾਂਦੇ ਆ? ਜੇ ਅਮਰਤਪਾਲ ਸਿੰਘ 'ਤੇ ਸਵਾਲ ਚੱਕਣ ਵਾਲੇ ਲੋਕ ਆ, ਮੈਂ ਉਹਨਾਂ ਨੂੰ ਇਹ ਕਹਿਣਾ, ਜੇ ਅਮਰਤਪਾਲ ਸਿੰਘ ਨੇ 1500 ਨੌਜਵਾਨਾਂ ਨੂੰ ਅੰਮ੍ਰਿਤ ਛਕਾਇਆ ਇਕੱਠਿਆਂ ਨੂੰ, ਤੁਸੀਂ 1600 ਨੂੰ ਛਕਾਓ। ਕਿਸੇ ਵੇਲੇ ਹੁੰਦਾ ਸੀਗਾ ਹਰਜਿੰਦਰ, ਇਹ ਕਿ ਪੰਜਾਬ ਦੇ ਕਿਸਾਨਾਂ ਨੂੰ ਇੱਕ ਆਗੂ ਨੇ, ਬਾਦਲ ਨੇ 5 ਵਾਰ ਮੁੱਖ ਮੰਤਰੀ ਬਣਿਆ ਨਾ, ਵੀ ਅੱਜ ਪੰਜਾਬ ਤੇ ਇੰਨਾ ਕਰਜ਼ਾ ਕਿਉਂ ਚੜਿਆ? 5 ਵਾਰੀ ਬਾਦਲ ਮੁੱਖ ਮੰਤਰੀ ਬਣੇ। ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ 5 ਵਾਰ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਬਾਦਲ ਕੋਲੇ ਕੀ ਸੀ ਤੇ ਅੱਜ ਕੀ ਆ। 10 ਸਾਲ ਮੁੱਖ ਮੰਤਰੀ ਰਿਹਾ ਕੈਪਟਨ ਅਮਰਿੰਦਰ ਸਿੰਘ, 2 ਵਾਰ ਬਣਿਆ, ਉਹਦੀ ਜਾਂਚ ਹੋਣੀ ਚਾਹੀਦੀ ਹੈ। ਕਦੇ ਸੁੱਖ ਵਿਲਾਸ ਦੀ ਜਾਂਚ ਦੀਆਂ ਗੱਲਾਂ ਕਰਦੇ ਸੀ, ਇਹ ਭਗਵੰਤ ਮਾਨ ਹੋ ਰਹੀ, ਅੱਜ ਕਿਉਂ ਨਹੀਂ ਹੋ ਰਹੀ ਉਹਦੀ ਜਾਂਚ? ਕੁਝ ਕੁ ਮੀਡੀਆ ਚੈਨਲ ਵੀ ਲੱਗੇ ਹੋਏ ਨੇ ਜਿਹੜੇ ਕਹਿ ਰਹੇ ਨੇ ਕਿ ਅਮਰਤਪਾਲ ਸਿੰਘ ਦੁਬਾਰਾ ਫੇਰ ਪੰਜਾਬ ਨੂੰ ਉਸੇ ਅੱਗ ਦੇ ਵਿੱਚ ਝੋਕਣ ਜਾ ਰਿਹਾ, ਜਿਹੜਾ 1984 ਤੋਂ ਲੈ ਕੇ 1995 ਤੱਕ ਦਾ ਸੰਤਾਪ ਹੋ ਗਿਆ ਪੰਜਾਬ ਨੂੰ। ਘੈਂਟ ਤੇ ਤਾਬੜਤੋੜ ਕਹਾਉਣ ਵਾਲੇ ਪੱਤਰਕਾਰ ਵੀ ਵਿਕ ਚੁੱਕੇ ਆ, ਤੇ ਵਿਕੀ ਹੋਈ ਪੱਤਰਕਾਰੀ ਤੋਂ ਪੰਜਾਬ ਦੇ ਭਲੇ ਦੀ ਆਸ ਕਿਵੇਂ ਰੱਖੀ? ਅੱਜ ਦੇਖਿਆ ਜਾਂਦਾ ਹੈ ਕਿ ਮੀਡੀਆ ਦੇ ਵਿੱਚ ਮੈਂ ਦੇਖਦਾ ਤਾਂ ਇੱਕ ਫੋਟੋ ਪਾ ਦੇਣਗੇ ਕਿਸੇ ਬੰਦੇ ਦੀ, ਕਿਸੇ ਵੀ ਬੰਦੇ ਦੀ, ਤੁਸੀਂ ਇਹਦੀ ਸ਼ਖਸੀਅਤ ਨੂੰ ਕਿਵੇਂ ਵੇਖਦੇ ਹੋ? ਥੱਲੇ ਲੋਕ ਗਾਲਾਂ ਕੱਢੀ ਜਾਂਦੇ ਨੇ। ਕੀ ਮੀਡੀਆ ਦੀ ਇਹ ਜ਼ਿੰਮੇਵਾਰੀ ਹੈ? ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜੇ ਕਦੇ ਪੰਜਾਬ 'ਚ ਹੁੰਦੇ ਨੇ, ਕਦੇ ਗੁਜਰਾਤ 'ਚ ਹੁੰਦੇ ਨੇ। ਇਸੇ ਕਰਕੇ ਤਾਂ ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋ ਰਿਹਾ। ਇਸੇ ਕਰਕੇ ਤਾਂ ਪਿਛਲੇ 3 ਦਿਨ ਤੋਂ ਕਿਸਾਨ ਜਥੇਬੰਦੀਆਂ ਮੁੱਖ ਮੰਤਰੀ ਦੇ ਬਾਰ 'ਚ ਪੱਕਾ ਧਰਨਾ ਲਾਈ ਬੈਠੇ ਆ। ਇਸੇ ਕਰਕੇ ਤਾਂ ਅਧਿਆਪਕ ਟੈਂਕੀਆਂ 'ਤੇ ਚੜ੍ਹੇ ਬੈਠੇ ਆ 6 ਮਹੀਨਿਆਂ ਦੇ ਵਿੱਚ ਹੀ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਅੱਜ ਅਸੀਂ ਪ੍ਰੋਗਰਾਮ ਮੁਲਾਕਾਤਾਂ ਦੇ ਤਹਿਤ ਸਰਦਾਰ ਕਮਲਜੀਤ ਸਿੰਘ ਬਰਾੜ ਦੇ ਕੋਲ ਪਹੁੰਚੇ ਹਾਂ ਤਾਂ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਨੂੰ ਲੈ ਕੇ, ਪੰਜਾਬ ਦੇ ਤਮਾਮ ਮੁੱਦਿਆਂ ਦੇ ਉੱਪਰ। ਪਹਿਲਾਂ ਅਸੀਂ ਸਵਾਗਤ ਕਰਦੇ ਹਾਂ ਬਾਈ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਈ ਸਵਾਲ ਉੱਥੇ ਸ਼ੁਰੂ ਹੁੰਦਾ, ਪੰਜਾਬ ਦੀ ਸਿਆਸਤ ਨੂੰ ਕਿਸ ਤਰੀਕੇ ਨਾਲ ਦੇਖ ਰਹੇ ਹੋ? ਜੋ ਅੱਜ ਮੂੰਹ ਮੁਹੰਦਰਾ ਹੈ ਨਾ ਪੰਜਾਬ ਦੀ ਸਿਆਸਤ ਦਾ, ਬਗਾਨੇ ਲੋਕਾਂ ਨੇ ਆ ਕੇ ਵਿਗਾੜਤਾ, ਇਤਬਾਰ ਖਤਮ ਕਰਤਾ ਰਾਜਨੀਤਿਕ ਲੋਕਾਂ ਦਾ। ਵੱਡੀਆਂ ਵੱਡੀਆਂ ਗੱਲਾਂ ਕਰਨੀਆਂ ਤੇ ਉਹਨੂੰ ਇਸ ਤਰ੍ਹਾਂ ਉਡਾਉਣਾ ਹਵਾ ਦੇ ਵਿੱਚ ਕਿ ਲੋਕਾਂ ਨੂੰ ਇਹ ਲੱਗਣ ਲੱਗ ਜੇ ਕਿ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰਨਾ, ਕਿ ਕਿੱਤਾ ਬਣਾ ਲਿਆ ਸਿਆਸੀ ਲੋਕਾਂ ਨੇ। ਉਹ ਅਸੀਂ ਵੇਖ ਚੁੱਕੇ ਹਾਂ ਪਿਛਲੇ ਲੰਬੇ ਸਮੇਂ ਤੋਂ, ਚਾਹੇ ਉਹ ਬਾਦਲ ਦਾ ਰਾਜ ਸੀ, ਚਾਹੇ ਕੈਪਟਨ ਦਾ ਰਾਜ ਸੀ, ਤੇ ਚਾਹੇ ਹੁਣ ਦਿੱਲੀ ਵਾਲਿਆਂ ਦਾ ਰਾਜ ਆ, ਬੌਕਰ ਵਾਲਿਆਂ ਦਾ। ਸੋ ਇਸ ਪ੍ਰਕਾਰ ਦੀ ਰਾਜਨੀਤੀ ਹੋਣੀ ਨਹੀਂ ਚਾਹੀਦੀ। ਤੇ ਲੋਕਾਂ ਨੇ, ਖੈਰ ਲੋਕ ਹੁਣ ਅੱਕੇ ਤਾਂ ਬੈਠੇ ਆ, ਲੋਕਾਂ ਨੇ ਆਪ ਦਾ ਗੁੱਭ ਗੁਹਾਟ ਜਾਂ ਪਾਰਲੀਮੈਂਟ ਵੇਲੇ ਕੱਢ ਲਿਆ। ਹੁਣ ਆ ਸਰਪੰਚੀਆਂ, ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀਆਂ ਆਉਣਗੀਆਂ, ਉਦੋਂ ਵੀ ਹੱਥ ਦਿਖਾਉਣਗੇ ਮੌਜੂਦਾ ਸਿਆਸੀ ਲੋਕਾਂ ਨੂੰ ਜਿਹੜੇ ਸੱਤਾ 'ਤੇ ਕਾਬਜ਼ ਨੇ। ਅਤੇ ਪਾਰਲੀਮੈਂਟ ਦੇ ਵਿੱਚ ਤਾਂ ਨਿਸ਼ਚਿਤ ਹੈ ਕਿ ਉਹ ਇੱਕ ਪਾਸਾ ਕਰਨਗੇ ਪੰਜਾਬ ਦੇ ਲੋਕ। ਹਾਲਾਂਕਿ ਇਹ ਹੋਣਾ ਨਹੀਂ ਚਾਹੀਦਾ। ਹੋਇਆ ਕਿਉਂ ਆ? ਕਿਉਂਕਿ ਸਿਆਸਤਦਾਨਾਂ ਦੇ ਕਿਰਦਾਰਾਂ 'ਚ, ਕਹਿਣੀ ਅਤੇ ਕਥਨੀ 'ਚ ਫਰਕ ਪੈ ਗਿਆ, ਜਿਸ ਕਰਕੇ ਇਹ ਸਮੱਸਿਆ ਆ ਗਈ ਸਾਨੂੰ। ਪੰਜਾਬ ਇਸ ਕਰਕੇ ਪਿੱਛੇ ਰਹਿ ਗਿਆ, ਨਹੀਂ ਤਾਂ ਪੰਜਾਬ ਨੇ ਬਹੁਤ ਅੱਗੇ ਨਿਕਲ ਜਾਣਾ ਸੀ। ਨਾ ਪੁੱਤੋ ਲੈ ਕੇ ਜਾਣੂ। ਅਤੇ ਕਾਰਨ ਇਹ ਹੋ ਗਿਆ, ਗਿਰਾਵਟ ਆ ਗਈ ਕਿਰਦਾਰਾਂ 'ਚ, ਜਿਸ ਕਰਕੇ ਇਤਬਾਰ ਹੀ ਟੁੱਟ ਗਿਆ, ਲੋਕਾਂ ਦਾ ਇਤਬਾਰ ਹੀ ਮੁੱਕ ਗਿਆ। ਇਹ ਕਾਰਨ। ਚਲੋ ਪੁੱਤ, ਤਾਂ ਅਸੀਂ ਜਿਹੜੀ ਗੱਲਬਾਤ ਆ ਬਾਈ, ਜੇ ਅਸੀਂ ਮੁਲਾਕਾਤ ਦੇ ਤਹਿਤ ਤੁਹਾਡੇ ਨਾਲ ਅਸੀਂ ਪਹੁੰਚ ਰਹੇ ਹਾਂ ਤਾਂ ਗੱਲਬਾਤ ਹੈ ਜਿਹੜੀ ਬਾਘਾ ਪੁਰਾਣਾ ਦੀ ਸੀਟ ਨੂੰ ਲੈ ਕੇ ਕਾਫੀ ਚਰਚਾ ਰਹਿੰਦੀ ਆ। ਆਉਣ ਵਾਲੇ ਸਮੇਂ ਦੇ ਵਿੱਚ ਜੇ ਅਸੀਂ 2027 ਦੀ ਗੱਲ ਕਰਦੇ ਹਾਂ, 2024 ਦੀ ਗੱਲ ਕਰਦੇ ਹਾਂ, ਤਾਂ ਉਦੋਂ ਸਿਆਸਤ ਦੇ ਵਿੱਚ ਕਿਹੜਾ ਚਿਹਰਾ ਉੱਭਰ ਕੇ ਸਾਹਮਣੇ ਆ ਰਿਹਾ ਬਾਘਾ ਪੁਰਾਣਾ ਤੋਂ? ਖਾਸ ਕਰਕੇ ਜੇ ਅਸੀਂ ਬਾਘਾ ਪੁਰਾਣਾ ਦੀ ਗੱਲ ਕਰੀਏ ਤਾਂ ਬਾਘਾ ਪੁਰਾਣਾ ਵਿਧਾਨ ਸਭਾ ਹਲਕਾ ਹੈ, ਅਤੇ ਇਹਨੇ ਤਾਂ ਮਤਲਬ ਚਲੋ 24 'ਚ ਤਾਂ ਪਾਰਲੀਮੈਂਟ ਦਾ ਇਲੈਕਸ਼ਨ ਆ, ਉਦੋਂ ਆਪਦੀ ਭੂਮਿਕਾ ਨਿਭਾਵਾਂਗੇ।
27 ਦੇ ਵਿੱਚ ਜੋ ਪਾਰਟੀ ਫੈਸਲੇ ਕਰਦੀ ਹੈ ਅਸੀਂ ਤਾਂ ਖਿੜੇ ਮੱਥੇ ਪ੍ਰਵਾਨ ਕਰਦੇ ਹਾਂ। ਪਾਰਟੀ ਦੇ ਫੈਸਲੇ ਨੂੰ ਮੰਨਣ ਵਾਲੇ ਲੋਕ ਹਾਂ, ਪਾਰਟੀ ਦੀ ਲੀਹ 'ਤੇ ਚੱਲਣ ਵਾਲੇ ਲੋਕ ਹਾਂ। ਜੋ ਪਾਰਟੀ ਸਾਨੂੰ ਫੈਸਲਾ ਕਰੂਗੀ, ਜਿਸ ਨੂੰ ਵੀ ਚਾਹੇ ਪਿਤਾ ਜੀ ਨੂੰ ਚਾਹੇ ਮੈਨੂੰ ਉਹ ਮਨਜ਼ੂਰ ਹੀ ਹੁੰਦਾ। ਹਮੇਸ਼ਾ ਪਾਰਟੀ ਦਾ ਫੈਸਲਾ ਪ੍ਰਮੁੱਖ ਹੁੰਦਾ ਹੈ, ਕਿਉਂਕਿ ਪਾਰਟੀ ਬਹੁਤ ਵੱਡੀ ਚੀਜ਼ ਹੈ। ਕਿਉਂਕਿ ਤੁਸੀਂ ਪਾਰਟੀ ਦੇ ਫੈਸਲੇ ਦੀ ਗੱਲ ਕਰੀ ਆ, ਪਾਰਟੀ ਨੇ ਪਿਛਲੇ ਦਿਨੀ ਫੈਸਲਾ ਕੀਤਾ ਕਿ ਪੰਜਾਬ ਦੇ ਵਿੱਚ ਤਿਰੰਗਾ ਯਾਤਰਾ ਜਾਂ ਅਸੀਂ ਤਿਰੰਗਾ ਯਾਤਰਾ ਕਰਾਂਗੇ, ਪਰ ਕਮਲਜੀਤ ਸਿੰਘ ਬਰਾੜ ਦੇ ਹੱਥ ਦੇ ਵਿੱਚ ਕੇਸਰੀ ਨਿਸ਼ਾਨ ਸੀ। ਉਸ ਦੇ ਉੱਪਰ ਵੀ ਕਾਫੀ ਜਿਹੜੇ ਕਿ ਵਿਰੋਧੀ ਪਾਰਟੀਆਂ ਜਾਂ ਜਿਹੜੀਆਂ ਆਪ ਦੇ ਵਿੱਚੋਂ ਹੀ ਨਿਕਲੇ, ਉਹਨਾਂ ਨੇ ਕਾਫੀ ਸਵਾਲ ਵੀ ਖੜੇ ਕਰੇ ਨੇ। ਕਈ ਵਾਰੀ ਪਾਰਟੀ ਦੇ ਜਾਂ ਲੀਡਰ ਦੇ ਫੈਸਲੇ ਤੋਂ ਮੁਨਕਰ ਹੋਇਆ ਜਾ ਸਕਦਾ, ਪਰ ਰੂਹ ਦੇ ਫੈਸਲੇ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਤਿਰੰਗਾ ਵੀ ਜੇ ਸਾਨੂੰ ਮਿਲਿਆ ਹੈ ਤਾਂ ਉਹ ਕੇਸਰੀ ਨਿਸ਼ਾਨ ਦੀ ਬਦੌਲਤ ਹੀ ਮਿਲਿਆ ਹੈ। ਤਿਰੰਗਾ ਵੀ ਅਸੀਂ ਕੁਰਬਾਨੀਆਂ ਨਾਲ ਲਿਆ ਹੈ ਅਤੇ ਕੇਸਰੀ ਨਿਸ਼ਾਨ ਵੀ ਸਾਡਾ ਸ਼ਹਾਦਤਾਂ ਨਾਲ ਹੀ ਸਾਨੂੰ ਮਿਲਿਆ ਹੈ, ਸਾਡੇ ਗੁਰੂਆਂ ਵੱਲੋਂ ਬਖਸ਼ਿਆ ਹੋਇਆ ਨਿਸ਼ਾਨਾ ਹੈ। ਸੋ ਕੇਸਰੀ ਨਿਸ਼ਾਨਾ ਕੋਈ ਮਾੜੀ ਗੱਲ ਨਹੀਂ। ਜਿਹੜੇ ਮੈਨੂੰ ਮਾੜਾ ਕਹਿੰਦੇ ਆ ਉਹ ਮੇਰੇ ਨਾਲ ਆ ਕੇ ਬੈਠਣ, ਮੈਂ ਉਹਨਾਂ ਨੂੰ ਵਿਸਥਾਰ ਨਾਲ ਜਾਣਕਾਰੀ ਦੇ ਦੂੰਗਾ, ਦੱਸ ਦੂੰਗਾ ਵੀ ਕੇਸਰੀ ਦੀ ਕੀ ਅਹਿਮੀਅਤ ਆ ਅਤੇ ਤਿਰੰਗੇ ਦੀ ਵੀ ਆਪਣੀ ਅਹਿਮੀਅਤ ਆ। ਤਿਰੰਗਾ ਵੀ ਸਾਡੇ ਸ਼ਹੀਦ ਕਰਤਾਰ ਸਿੰਘ ਸਰਾਭੇ ਵਰਗੇ, ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਵਰਗੇ, ਰਾਜਗੁਰੂ ਸੁਖਦੇਵ ਵਰਗੇ, ਸਾਡੇ ਸਤਿਕਾਰਯੋਗ ਪੰਡਿਤ ਜੀ ਚੰਦਰ ਸ਼ੇਖਰ ਆਜ਼ਾਦ ਵਰਗੇ ਕਿੰਨੇ ਨੌਜਵਾਨਾਂ ਨੇ ਆਪਦਾ ਖੂਨ ਦੇਸ਼ ਲਈ ਡੋਲਿਆ, ਤਾਂ ਜਾ ਕੇ ਤਿਰੰਗਾ ਸਾਨੂੰ ਮਿਲਿਆ। ਔਰ ਤਿਰੰਗਾ ਮਿਲਿਆ ਵੀ ਸਾਨੂੰ ਕੇਸਰੀ ਨਿਸ਼ਾਨ ਦੀ ਬਦੌਲਤ ਆ, ਕਿਉਂਕਿ ਸਭ ਤੋਂ ਵੱਧ ਕੁਰਬਾਨੀਆਂ ਕੇਸਰੀ ਨਿਸ਼ਾਨ ਵਾਲਿਆਂ ਦੀਆਂ, ਪੰਜਾਬੀਆਂ ਦੀਆਂ, ਦੇਸ਼ ਨੂੰ ਆਜ਼ਾਦ ਕਰਾਉਣ ਲਈ। ਸੋ ਇਹ ਸਵਾਲ ਜਿਹੜਾ ਤੁਹਾਡੇ ਵਰਗਾ ਨਹੀਂ ਬਣ ਸਕਦਾ, ਜਿਹੜਾ ਤੁਹਾਡੇ ਵਰਗੇ ਰਸਤੇ 'ਤੇ ਨਹੀਂ ਤੁਰ ਸਕਦਾ, ਸਵਾਲ ਉਹੀ ਚੱਕਦਾ ਹੁੰਦਾ। ਜਿਹੜਾ ਤੁਹਾਡੇ ਨਾਲ ਮੂਹਰੇ ਲੰਘ ਗਿਆ ਉਹ ਸਵਾਲ ਨਹੀਂ ਚੱਕੂਗਾ। ਹੰਬੇ ਹਾਰੇ ਪਿੱਛੇ ਰਹਿਣ ਵਾਲੇ ਲੋਕ, ਥੱਕੇ ਹਾਰੇ ਲੋਕ ਸਵਾਲ ਹੀ ਚੱਕ ਸਕਦੇ ਹੁੰਦੇ। ਚੱਕਣ ਤੋਂ ਕੋਈ ਫਰਕ ਨਹੀਂ ਪੈਂਦਾ ਆਪਣੀ ਸ਼ਖਸੀਅਤ ਨੂੰ ਇਹਨਾਂ ਗੱਲਾਂ ਨਾਲ। ਸਵਾਲ ਕੇਸਰੀ ਦੀ ਗੱਲ ਕਰ ਰਹੇ ਹਾਂ ਤਾਂ ਪੰਜਾਬ ਦੇ ਵਿੱਚ ਭਾਈ ਅਮਰਤਪਾਲ ਸਿੰਘ ਆਉਂਦੇ ਨੇ, ਉਸ ਦੇ ਉੱਪਰ ਵੀ ਕਾਫੀ ਸਵਾਲ ਖੜੇ ਕਰਦੇ ਨੇ ਕਿ ਭਾਈ ਅਮਰਤਪਾਲ ਸਿੰਘ ਜਿਹੜਾ ਅਸੀਂ ਮਾਹੌਲ ਸ਼ਾਂਤ ਕਰਿਆ ਤਾਂ ਅਮਰਤਪਾਲ ਦੀ ਜਾਂਚ ਹੋਣੀ ਚਾਹੀਦੀ ਹੈ। ਹਾਲਾਂਕਿ ਤੁਹਾਡੀ ਪਾਰਟੀ ਦੇ ਲੀਡਰ ਰਾਜੇ ਵੜਿੰਗ ਦੇ ਵੱਲੋਂ ਵੀ ਇੱਕ ਚਿੱਠੀ ਲਿਖੀ ਜਾਂਦੀ ਹੈ। ਇਹਦਾ ਬਿਹਤਰ ਜਵਾਬ ਤਾਂ ਉਹੀ ਦੇਣਗੇ ਕਿ ਉਹਨਾਂ ਨੇ ਕੀ ਸੋਚ ਕੇ ਚਿੱਠੀ ਲਿਖੀ ਹੈ ਨਾ। ਮੈਂ ਉਹਨਾਂ ਦੇ ਕਿੰਤੂ ਪਰੰਤੂ ਕਿਉਂ ਕਰਾਂ। ਮੈਂ ਪਰਸਨਲੀ ਤੌਰ 'ਤੇ ਆਪਣੇ ਵੱਲੋਂ ਤਾਂ ਜ਼ਰੂਰ ਕਹਿ ਸਕਦਾ ਕਿ ਮੈਂ ਜਿਹੜੀ ਮੇਰੀ ਸੋਚ ਆ ਉਹ ਇਹ ਆ ਵੀ ਜੇ ਅਸੀਂ 5 ਵਰ੍ਹੇ ਠੱਗਾਂ ਚੋਰਾਂ ਨੂੰ, ਰਾਜਨੀਤਿਕ ਲੋਕਾਂ ਨੂੰ ਦਿੰਦੇ ਹਾਂ, ਬੇਈਮਾਨਾਂ ਨੂੰ ਦਿੰਦੇ ਹਾਂ, ਕਰਪਸ਼ਨ ਕਰਨ ਵਾਲੇ ਲੋਕਾਂ ਨੂੰ ਦਿੰਦੇ ਹਾਂ, ਅਤੇ ਕਿਉਂ ਨਹੀਂ ਅਸੀਂ 5 ਮਹੀਨੇ ਉਸ ਨੌਜਵਾਨ ਨੂੰ ਦੇ ਕੇ ਦੇਖ ਸਕਦੇ, ਜਿਹੜਾ ਨੌਜਵਾਨ ਸਾਡੀ ਪੰਜਾਬ ਦੀ ਜਵਾਨੀ ਨੂੰ ਪੱਤਤ ਪੁਣੇ ਤੋਂ ਮੋੜ ਰਿਹਾ, ਜਿਹੜਾ ਨੌਜਵਾਨ ਸਾਡੀ ਪੰਜਾਬ ਦੀ ਨਸ਼ੇ 'ਚ ਡੁੱਬੀ ਹੋਈ ਜਵਾਨੀ ਨੂੰ ਬਚਾਉਣ ਦਾ ਯਤਨ ਕਰ ਰਿਹਾ। ਉਹਦੇ 'ਤੇ ਅੱਜ ਹੀ ਕਿਉਂ ਸਵਾਲ ਚੱਕੇ ਜਾਂਦੇ ਆ, ਅੱਜ ਹੀ ਕਿਉਂ ਉਹਨੂੰ ਅਸੀਂ ਝੂਠਾ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਔਰ ਇਹ ਮੈਂ ਪਹਿਲਾਂ ਵੀ ਇਹ ਗੱਲ ਕਹੀ ਹੈ ਕਿ ਜਿਹੜਾ ਉਸ ਰਸਤੇ 'ਤੇ ਤੁਰ ਨਹੀਂ ਸਕਦਾ, ਸਵਾਲ ਉਹ ਚੱਕਦਾ ਹੈ। ਜੇ ਅਮਰਤਪਾਲ ਸਿੰਘ 'ਤੇ ਸਵਾਲ ਚੱਕਣ ਵਾਲੇ ਲੋਕ ਆ, ਮੈਂ ਉਹਨਾਂ ਨੂੰ ਇਹ ਕਹਿਣਾ, ਜੇ ਅਮਰਤਪਾਲ ਸਿੰਘ ਨੇ 1500 ਨੌਜਵਾਨਾਂ ਨੂੰ ਅੰਮ੍ਰਿਤ ਛਕਾਇਆ ਇਕੱਠਿਆਂ ਨੂੰ, ਤੁਸੀਂ 1600 ਨੂੰ ਛਕਾਓ, ਤੁਸੀਂ 2000 ਨੂੰ ਛਕਾਓ, ਅਮਰਤਪਾਲ ਸਿੰਘ ਨੂੰ ਫਿੱਕਾ ਕਰ ਦਿਓ। ਜੇ ਅਮਰਤਪਾਲ ਸਿੰਘ 4 ਵਜੇ ਉੱਠ ਕੇ ਬਾਣੀ ਪੜ੍ਹਦਾ, ਬੰਦਗੀ ਕਰਦਾ, ਤੁਸੀਂ 3:30 ਉੱਠਣ ਲੱਗ ਜਾਓ। ਜੇ ਅਮਰਤਪਾਲ ਸਿੰਘ 2 ਵਜੇ ਗੁਰੂ ਘਰ ਜਾ ਕੇ ਝਾੜੂ ਮਾਰਦਾ, ਤੁਸੀਂ 1:30 ਵਜੇ ਚਲੇ ਜਾਓ। ਉਹਨੂੰ ਫਿੱਕਾ ਪਾਓ ਨਾ ਆਪਦੇ ਕੰਮ ਨਾਲ। ਤੁਸੀਂ ਕਰਨਾ ਵੀ ਕੁਛ ਨਹੀਂ ਅਤੇ ਤੁਸੀਂ ਬੈਠਿਆਂ ਨੇ ਨਿੰਦਿਆ ਵੀ ਕਰਨੀ ਹੈ। ਸੋ ਇਹ ਸੰਭਵ ਨਹੀਂ, ਚੰਗੀਆਂ ਚੀਜ਼ਾਂ ਨਹੀਂ। ਲੋਕ ਜਾਗਰੂਕ ਨੇ, ਪੰਜਾਬ ਦੇ ਲੋਕ ਪੜ੍ਹ ਲਿਖੇ ਨੇ। ਪੰਜਾਬ ਕਿਸੇ ਵੇਲੇ ਹੁੰਦਾ ਸੀਗਾ ਹਰਜਿੰਦਰ, ਇਹ ਕਿ ਪੰਜਾਬ ਦੇ ਕਿਸਾਨਾਂ ਨੂੰ ਇੱਕ ਆਗੂ ਨੇ, ਬਾਦਲ ਨੇ 5 ਵਾਰ ਮੁੱਖ ਮੰਤਰੀ ਬਣਿਆ ਨਾ, ਮੈਂ ਸਿੱਖਾਂ ਦਾ ਲੀਡਰ ਹਾਂ, ਮੈਂ ਕਿਸਾਨਾਂ ਦਾ ਲੀਡਰ ਹਾਂ, ਇਹ ਕਹਿ ਕੇ ਬਣਿਆ। ਪਰ ਉਸ ਵੇਲੇ ਪੜ੍ਹਾਈ ਲਿਖਾਈ ਨਹੀਂ ਸੀ, ਲੋਕ ਮਗਰ ਲੱਗ ਜਾਂਦੇ ਸੀ। ਤੁਹਾਡੇ ਵਰਗੇ ਭਰਾ ਮੀਡੀਆ ਵਾਲੇ ਵੀ ਹੈ ਨਹੀਂ ਸੀ ਉਦੋਂ। ਅਤੇ ਅੱਜ ਖੇਤਾਂ ਦੇ ਪੁੱਤਾਂ ਦੇ ਪੁੱਤ ਗਾਹਾਂ ਪੜ੍ਹ ਗਏ ਆ। ਅੱਜ ਉਹਨਾਂ ਨੂੰ ਸਾਰੀ ਜਾਣਕਾਰੀ ਹੈ, ਸਾਰਿਆਂ ਕੋਲ ਵਧੀਆ ਫੋਨ ਨੇ, ਸਭ ਕੁਛ 1 ਮਿੰਟ ਦੇ ਵਿੱਚ ਪਹੁੰਚ ਜਾਂਦਾ ਹੈ। ਅਤੇ ਉਹ ਲੋਕ ਨਕਾਰ ਤੇ ਅੱਜ ਪੜ੍ਹੇ ਲਿਖੇ ਲੋਕ ਨੇ, ਪੰਜਾਬ ਦੀ ਜਵਾਨੀ ਪੜ੍ਹੀ ਲਿਖੀ ਆ। ਜੇ ਅਮਰਤਪਾਲ ਸਿੰਘ ਨੂੰ ਪਿਆਰ ਕਰ ਰਹੀ ਆ, ਜੇ ਉਹਨੂੰ ਆਪਣਾ ਆਗੂ ਮੰਨਣਾ ਚਾਹੁੰਦੀ ਆ, ਜੇ ਉਹਦੇ ਮਗਰ ਲੱਗ ਰਹੀ ਹੈ, ਅਤੇ ਇਹ 'ਚ ਗਲਤ ਵੀ ਕੀ ਆ? ਅਮਰਤਪਾਲ ਸਿੰਘ ਕੀ ਕਰਵਾ ਰਿਹਾ ਹੈ, ਇਹ ਦੇਖਣ ਵਾਲੀ ਗੱਲ ਹੈ। ਜੇ ਜਾਂਚਾਂ ਦੀ ਗੱਲ ਹੋ ਰਹੀ ਆ ਤਾਂ ਜਾਂਚ ਦੀ ਗੱਲ ਤਾਂ ਉਹਨਾਂ ਲੋਕਾਂ ਦੀ ਹੋਣੀ ਚਾਹੀਦੀ, ਜਾਂਚ ਜਿਨ੍ਹਾਂ ਲੋਕਾਂ ਨੇ 35 ਵਰ੍ਹੇ ਰਾਜ ਕੀਤਾ ਹੈ ਪੰਜਾਬ ਦੇ ਉੱਤੇ। ਵੀ ਅੱਜ ਪੰਜਾਬ 'ਤੇ ਇੰਨਾ ਕਰਜ਼ਾ ਕਿਉਂ ਚੜ੍ਹਿਆ, 5 ਵਾਰੀ ਬਾਦਲ ਮੁੱਖ ਮੰਤਰੀ ਬਣੇ, ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ 5 ਵਾਰ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਬਾਦਲ ਕੋਲੇ ਕੀ ਸੀ ਅਤੇ ਅੱਜ ਕੀ ਆ। 10 ਸਾਲ ਮੁੱਖ ਮੰਤਰੀ ਰਿਹਾ ਕੈਪਟਨ ਅਮਰਿੰਦਰ ਸਿੰਘ, 2 ਵਾਰ ਬਣਿਆ, ਉਹਦੀ ਜਾਂਚ ਹੋਣੀ ਚਾਹੀਦੀ ਹੈ। ਕਦੇ ਸੁੱਖ ਵਿਲਾਸ ਦੀ ਜਾਂਚ ਦੀਆਂ ਗੱਲਾਂ ਕਰਦੇ ਸੀ, ਇਹ ਭਗਵੰਤ ਮਾਨ ਹੋ ਰਹੀ, ਅੱਜ ਕਿਉਂ ਨਹੀਂ ਹੋ ਰਹੀ ਉਹਦੀ ਜਾਂਚ? ਕਿਹਨੇ ਰੋਕਿਆ ਤੁਹਾਨੂੰ ਭਾਈ? ਇਹੋ ਜਿਹੀ ਕਿਹੜੀ ਤਾਕਤ ਆ ਉਹਨਾਂ ਦੇ ਪਿੱਛੇ ਬਾਦਲਾਂ ਦੇ ਜਿਹੜੀ ਤੁਹਾਨੂੰ ਰੋਕ ਰਹੀ ਆ? ਕੋਈ ਦਿੱਲੀੋਂ ਹੁਕਮ ਆ ਗਿਆ ਕਿ ਨਹੀਂ ਗੱਲ ਕਰਨੀ? ਸੋ ਇਹ ਬੇਤੁਕੀਆਂ ਗੱਲਾਂ ਨੇ, ਜਾਂਚ ਹੋਣੀ ਚਾਹੀਦੀ ਆ। ਜਾਂਚ ਤੁਸੀਂ ਫਿਰ ਇਹਦਾ ਮਤਲਬ ਗੁਰੂ ਦੇ ਸਿਧਾਂਤ ਦੀ ਜਾਂਚ ਕਰਨੀ ਚਾਹੁੰਦੇ ਹੋ ਵੀ ਅਮਰਧਾਰੀ ਕਿਉਂ ਹੋ ਰਹੇ ਨੌਜਵਾਨ ਸਾਡੇ। ਸੋ ਇਸ ਪਾਸੇ ਤੁਰਨੋਂ ਰੋਕਿਆ ਨਹੀਂ ਜਾ ਸਕਦਾ। ਸਾਡੀ ਤਸੀਰ ਬਾਗੀ ਹੈ, ਸਾਡੀ ਮਿੱਟੀ 'ਚ ਬਾਗੀ ਪੁਣਾ ਹੈ।
19 ਵਰਿਆਂ ਦਾ ਸੀ ਸ਼ਹੀਦ ਕਰਤਾਰ ਸਿੰਘ ਸਰਾਭਾ ਜਦੋਂ ਫਾਂਸੀ ਦਾ ਰੱਸਾ ਚੁੰਮਿਆ। 23 ਵਰਿਆਂ ਦਾ ਸੀ ਸ਼ਹੀਦ ਭਗਤ ਸਿੰਘ ਜਦੋਂ ਫਾਂਸੀ ਤੇ ਚੜ੍ਹਿਆ। 27 ਵਰਿਆਂ ਦਾ ਸੀ ਗੁਰੂ ਨਾਨਕ ਬਾਬਾ ਸਾਡਾ ਜਦੋਂ ਉਹਨੇ ਬਾਬਰ ਨੂੰ ਜਾਬਰ ਕਹਿ ਕੇ ਲਲਕਾਰਿਆ ਸੀ। ਤੇ 33 ਵਰਿਆਂ ਦੇ ਦਸ਼ਮੇਸ਼ ਪਿਤਾ ਸੀ ਜਦੋਂ ਅਮਰ ਦੀ ਦਾਤ ਬਖਸ਼ੀ ਆ। ਇਹ ਉਮਰਾਂ ਸਾਡੇ ਬਾਗੀਪੁਣਾ ਹੁੰਦਾ ਜਦੋਂ ਉਮਰ ਦੇ ਵਿੱਚ, ਫਿਰ ਉਦੋਂ ਦੇਂਦਾ ਨਹੀਂ ਸਾਹਮਣੇ ਕਿਹੜੀ ਹਕੂਮਤ ਆ, ਕਿੱਡੀ ਕਿ ਤਕੜੀ ਹਕੂਮਤ ਆ, ਭਿੜ ਜਾਂਦੀ ਹੈ ਜਵਾਨੀ। ਸੋ ਇਹ ਸਾਡੀ ਤਬੀਅਤ ਦੇ ਵਿੱਚ ਬਾਗੀਪੁਣਾ ਹੈ, ਇਹਨੂੰ ਅਸੀਂ ਪਾਸੇ ਨਹੀਂ ਕਰ ਸਕਦੇ, ਮਨਫੀ ਨਹੀਂ ਕਰ ਸਕਦੇ। ਸੋ ਤੁਸੀਂ ਜਾਂਚ ਕਰਾਓ ਇਸ ਗੱਲ ਦੀ ਕਿ ਉਹਨੇ ਅੰਮ੍ਰਿਤ ਕਿਵੇਂ ਛਕਾਇਆ, ਕਿਹੜੇ ਸ਼ਬਦ ਬੋਲੇ, ਨੌਜਵਾਨਾਂ ਨੂੰ ਕਿਵੇਂ ਪ੍ਰੇਰਿਆ, ਉਹਨੂੰ ਜਨਤਕ ਕਰੋ ਤਾਂ ਕਿ ਹੋਰ ਨੌਜਵਾਨ ਇਸ ਪਾਸੇ ਤੁਰਨ। ਕੁਝ ਕੁ ਮੀਡੀਆ ਚੈਨਲ ਵੀ ਲੱਗੇ ਹੋਏ ਨੇ ਜਿਹੜੇ ਕਹਿ ਰਹੇ ਨੇ ਕਿ ਅਮਰਤਪਾਲ ਸਿੰਘ ਦੁਬਾਰਾ ਫੇਰ ਪੰਜਾਬ ਨੂੰ ਉਸ ਅੱਗ ਦੇ ਵਿੱਚ ਝੋਖਣ ਜਾ ਰਿਹਾ, ਜਿਹੜਾ 1984 ਤੋਂ ਲੈ ਕੇ 1995 ਤੱਕ ਦਾ ਸੰਤਾਪ ਭੋਗਿਆ ਪੰਜਾਬ ਨੇ। ਕੋਈ ਕਿਵੇਂ ਝੋਕ ਸਕਦਾ ਕਿਸੇ ਨੂੰ? ਮੈਂ ਉਹਨਾਂ ਮੀਡੀਆ ਚੈਨਲਾਂ, ਮੀਡੀਆ ਹਾਊਸਿਸ ਦੀ ਗੱਲ ਕਰਦਾ, ਬਹੁਤ ਸਾਰੇ ਆ। ਤੁਸੀਂ ਜਿਹੜੇ ਭਰਾ ਹੋ ਨਾ, ਕੁਛ ਚੰਦ ਕੁ ਭਰਾ ਰਹਿ ਗਏ ਹੋ ਪੰਜਾਬ ਦੇ ਪੁੱਤੋਂ, ਜਿਹੜੇ ਸਹੀ ਫਰਜ਼ ਨਿਭਾ ਰਹੇ ਹੋ ਪੰਜਾਬ ਦੇ ਪੁੱਤ ਹੋਣ ਦਾ, ਜਿਹੜੇ ਪੰਜਾਬ ਦੀਆਂ ਸਮੱਸਿਆਵਾਂ ਨੂੰ ਸਰਕਾਰਾਂ ਤੱਕ ਪਹੁੰਚਾਉਂਦੇ ਹੋ ਅਤੇ ਸਰਕਾਰ ਦੀਆਂ ਨਾਕਾਮੀਆਂ ਲੋਕਾਂ ਨੂੰ ਦੱਸਦੇ ਹੋ। ਤੁਸੀਂ ਕੁਛ ਭਰਾ ਹੋ, ਨਹੀਂ ਤਾਂ ਮੀਡੀਆ ਦੇ ਬਹੁਤ ਗਿਣਤੀ ਦੇ ਵਿੱਚ ਆਪਣੇ ਆਪ ਨੂੰ ਬੜੇ ਘੈਂਟ ਤੇ ਤਾਬੜ ਤੋੜ ਕਹਾਉਣ ਵਾਲੇ ਪੱਤਰਕਾਰ ਵੀ ਵਿਕ ਚੁੱਕੇ ਆ। ਤੇ ਵਿਕੀ ਹੋਈ ਪੱਤਰਕਾਰੀ ਤੋਂ ਪੰਜਾਬ ਦੇ ਭਲੇ ਦੀ ਆਸ ਕਿਵੇਂ ਰੱਖੀਏ? ਵਿਕੇ ਹੋਏ ਪੱਤਰਕਾਰਾਂ ਤੋਂ, ਵਿਕੇ ਹੋਏ ਮੀਡੀਆ ਤੋਂ ਕਿਵੇਂ ਰੱਖੀਏ ਕਿ ਉਹ ਸਾਰੂ ਗੱਲਾਂ ਕਰਨਗੇ? ਅੱਜ ਦੇਖਿਆ ਜਾਂਦਾ ਹੈ ਕਿ ਮੀਡੀਆ ਦੇ ਵਿੱਚ ਮੈਂ ਦੇਖਦਾ ਤਾਂ ਇੱਕ ਫੋਟੋ ਪਾ ਦੇਣਗੇ ਕਿਸੇ ਬੰਦੇ ਦੀ, ਕਿਸੇ ਵੀ ਬੰਦੇ ਦੀ, ਕਿਸੇ ਸਿਆਸੀ ਦੀ, ਕਿਸੇ ਹੋਰ ਦੀ। ਤੁਸੀਂ ਇਹਦੀ ਸ਼ਖਸੀਅਤ ਨੂੰ ਕਿਵੇਂ ਵੇਖਦੇ ਹੋ? ਥੱਲੇ ਲੋਕ ਗਾਲਾਂ ਕੱਢੀ ਜਾਂਦੇ ਨੇ। ਕੀ ਮੀਡੀਆ ਦੀ ਇਹ ਜ਼ਿੰਮੇਵਾਰੀ ਹੈ? ਮੀਡੀਆ ਦੀ ਜ਼ਿੰਮੇਵਾਰੀ ਕੀ ਹੈ? ਤੁਸੀਂ ਜ਼ਿੰਮੇਵਾਰੀ ਤੋਂ ਭੱਜੋ ਨਾ। ਪੈਸਾ ਸਭ ਕੁਝ ਨਹੀਂ ਹੁੰਦਾ। ਪੈਸਾ ਅੰਬਾਨੀਆਂ ਅਡਾਨੀਆਂ ਨੇ ਬੜਾ ਕਮਾ ਲਿਆ, ਉਦੋਂ ਵੱਧ ਨਹੀਂ ਮੀਡੀਆ ਵਾਲੇ ਕਮਾ ਸਕਦੇ। ਅੱਜ ਅੰਬਾਨੀਆਂ ਅਡਾਨੀਆਂ ਨੂੰ ਮੁਲਕ ਦੇ ਸਭ ਤੋਂ ਵੱਡੇ ਚੋਰ ਗਿਣਿਆ ਜਾਂਦਾ। ਪੈਸਾ ਬਾਦਲਾਂ ਨੇ, ਕੈਪਟਨਾਂ ਨੇ ਬਹੁਤ ਕਮਾ ਲਿਆ। ਅੱਜ ਪੰਜਾਬ ਦਾ ਆਮ ਬੰਦਾ ਕੈਪਟਨ ਬਾਦਲ ਨੂੰ ਗਾਲ ਕੱਢੇ ਬਿਨਾਂ ਨਹੀਂ ਬੋਲਦਾ। ਕੀ ਕਰਨਾ ਫਿਰ ਇਹੋ ਜਿਹਾ ਪੈਸਾ? ਇਹ ਮੀਡੀਆ ਵਾਲੇ ਜਿਹੜੇ ਪੱਤਰਕਾਰ ਵੱਡੇ ਆ ਨਾ, ਇਹ ਉਹਨਾਂ ਨੂੰ ਵੀ ਚਾਹੀਦਾ। ਪੈਸਾ ਤਾਂ ਬੜਾ ਵੱਡੇ ਲੋਕਾਂ ਕੋਲ ਹੈਗਾ, ਇੱਜ਼ਤ ਕਮਾਉਣੀ ਬੜੀ ਔਖੀ ਆ। ਇੱਜ਼ਤ ਨਹੀਂ ਰਹਿਣੀ ਤੁਹਾਡੀ ਜੇ ਪੈਸੇ ਨੂੰ ਹੱਥ ਪਾ ਲਿਆ। ਦੋਨਾਂ ਚੀਜ਼ਾਂ 'ਚੋਂ ਇੱਕ ਚੀਜ਼ ਚੁਣੀ ਜਾਣੀ ਆ। ਦੋਨੇ ਚੀਜ਼ਾਂ ਭਾਗ ਵਾਲਿਆਂ ਨੂੰ ਮਿਲਦੀਆਂ, ਪੈਸਾ ਵੀ ਅਤੇ ਇੱਜ਼ਤ ਵੀ। ਜੇ ਕੋਈ ਚੰਗਾ ਕੰਮ ਕਰੂ ਪੈਸਾ ਕਮਾ ਕੇ ਵੀ, ਕੀ ਕਰਨਾ ਇਹੋ ਜਿਹਾ ਪੈਸਾ? ਇਹ ਮੀਡੀਆ ਦੇ ਉੱਤੇ ਬਹੁਤ ਵੱਡਾ ਸਵਾਲੀਆ ਨਿਸ਼ਾਨ ਆ। ਔਰ ਮੀਡੀਆ ਦੇ ਉਹ ਲੋਕਾਂ ਨੂੰ ਇਸ, ਮੈਂ ਚਾਹੁੰਦਾ, ਸ਼ਰਮ ਹੋਣੀ ਚਾਹੀਦੀ। ਮੈਂ ਕਹਿੰਦਾ ਕਿ ਜਿਹੜਾ ਪੰਜਾਬ ਦੀ ਗੱਲ ਕਰਨ ਦੀ ਬਜਾਏ, ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਾਉਣ ਦੀ ਬਜਾਏ ਪੁੱਠੇ ਪਾਸੇ ਨੂੰ ਧਿਆਨ ਲਵਾ ਰਿਹਾ ਹੈ, ਉਹ ਵੀ ਵਿਕ ਕੇ। ਜੇ ਚਾਹੇ ਵੱਡੇ ਮੀਡੀਆ ਹਾਊਸ ਦੀ ਗੱਲ ਕਰਦੇ ਸੀ, ਵੱਡੇ ਚੈਨਲਾਂ ਦੀ, ਕਿਸਾਨ ਅੰਦੋਲਨ ਵੇਲੇ ਆਪਾਂ ਦੇਖਿਆ ਕਿਵੇਂ ਉਹਨਾਂ ਨੇ ਕਿਸਾਨਾਂ ਨੂੰ ਅੱਤਵਾਦੀ ਤੱਕ ਕਿਹਾ, ਵੱਖਵਾਦੀ ਤੱਕ ਕਿਹਾ। ਪ੍ਰਧਾਨ ਮੰਤਰੀ ਨੇ ਬੜੇ ਪੁੱਠੇ ਸਿੱਧੇ ਬਿਆਨ ਆਏ ਕਿ ਮੀਡੀਆ ਦੇ ਰਾਹੀਂ ਕਿ ਇਹ ਜੀ ਅੰਦੋਲਨ ਜੀਵੀ ਨੇ, ਪਰਜੀਵੀ ਨੇ। ਤਾਂ ਮੀਡੀਆ ਨੇ ਬੜਾ ਉਹਨਾਂ ਨੂੰ ਚੱਕ ਕੇ ਦਿਖਾਇਆ। ਤੁਸੀਂ ਕੁਛ ਪੰਜਾਬ ਦੇ ਪੁੱਤ ਸੀ ਜਿਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਦੀ ਬਾਤ ਪਾਈ, ਜਿਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਦਾ ਦਰਦ ਲੋਕਾਂ ਨੂੰ ਦਿਖਾਇਆ ਕਿ ਕਿਵੇਂ ਧੁੱਪ ਦੇ ਵਿੱਚ ਸੜ ਰਹੇ ਆ, ਕਿਵੇਂ ਪੋਹ ਮਾਘ ਦੀਆਂ ਰਾਤਾਂ 'ਚ ਠਰ ਰਹੇ ਆ। ਤੁਸੀਂ ਆਪ ਦੀ ਜ਼ਿੰਮੇਵਾਰੀ ਨਿਭਾਈ ਅਤੇ ਬਕਾਊ ਮੀਡੀਆ ਨੇ ਆਪ ਦੀ ਨਿਭਾਈ। ਅਤੇ ਨਿੱਤਰ ਕੇ ਕੌਣ ਸਾਹਮਣੇ ਆਇਆ? ਤੁਸੀਂ ਲੋਕ, ਪੰਜਾਬ ਦੇ ਪੁੱਤ। ਅਸੀਂ ਅੱਜ ਮਾਣਨਾ ਕਹਿੰਦੇ ਹਾਂ ਕਿ ਤੁਹਾਡੇ ਵਰਗੇ ਚੰਦ ਭਰਾ ਹੈ ਜਿਹੜੇ ਪੰਜਾਬ ਦੀ ਬਾਤ ਪਾਉਂਦੇ, ਅਤੇ ਪਰਮਾਤਮਾ ਤੁਹਾਨੂੰ ਤੰਦਰੁਸਤੀ ਦੇਵੇ, ਤੁਸੀਂ ਪੰਜਾਬ ਦੀਆਂ ਬਾਤਾਂ ਪਾਉਂਦੇ ਰਹੋ। ਮੀਡੀਆ ਦੇ ਉੱਤੇ ਮੀਡੀਆ ਦੇ ਮਗਰ ਨਹੀਂ ਲੱਗਣਾ ਚਾਹੀਦਾ, ਨਾ ਖਬਰਾਂ ਸੁਣਨੀਆਂ ਚਾਹੀਦੀਆਂ ਅੱਜ ਦੀਆਂ ਜਿਹੜੀਆਂ ਹੈਗੀਆਂ। ਅੱਜ ਸਾਡੇ ਕੋਲ ਹੱਥਾਂ 'ਚ ਫੋਨ ਨੇ, ਸਭ ਕੁਛ ਅੱਜ ਕੱਲ੍ਹ ਹੱਥਾਂ ਦੇ ਵਿੱਚ ਅਸਲੀਅਤ ਆ ਜਾਂਦੀ ਹੈ। ਬਰਾੜ ਸਾਹਿਬ, ਜੇ ਅਸੀਂ ਪੰਜਾਬ ਦੀ ਗੱਲ ਕਰੀਏ, ਪੰਜਾਬ ਦੀ ਸਿਆਸਤ ਤੋਂ ਸ਼ੁਰੂ ਹੋਈ ਆਪਣੀ ਗੱਲਬਾਤ, ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜੇ ਕਦੇ ਪੰਜਾਬ 'ਚ ਹੁੰਦੇ ਨੇ, ਕਦੇ ਗੁਜਰਾਤ 'ਚ ਹੁੰਦੇ ਨੇ। ਇਸੇ ਕਰਕੇ ਤਾਂ ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋ ਰਿਹਾ। ਇਸੇ ਕਰਕੇ ਤਾਂ ਪਿਛਲੇ 3 ਦਿਨ ਤੋਂ ਕਿਸਾਨ ਯੂਨੀਅਨ ਦੇ ਆਗੂ, ਕਿਸਾਨ ਜਥੇਬੰਦੀਆਂ ਮੁੱਖ ਮੰਤਰੀ ਦੇ ਬਾਰ 'ਚ ਪੱਕਾ ਧਰਨਾ ਲਾਈ ਬੈਠੇ ਆ। ਇਸੇ ਕਰਕੇ ਤਾਂ ਅਧਿਆਪਕ ਟੈਂਕੀਆਂ 'ਤੇ ਚੜ੍ਹੇ ਬੈਠੇ ਆ 6 ਮਹੀਨਿਆਂ ਦੇ ਵਿੱਚ ਹੀ, ਕਿਉਂਕਿ ਭਰੋਸੇਯੋਗਤਾ ਹੀ ਨਹੀਂ ਬੱਝੀ। ਲੋਕਾਂ ਨੂੰ ਇਹ ਦੱਸ ਹੀ ਨਹੀਂ ਸਕਿਆ ਭਗਵੰਤ ਮਾਨ ਕਿ ਮੈਂ ਤੁਹਾਡਾ ਆਪ ਦਾ ਲੀਡਰ ਹਾਂ। ਲੋਕਾਂ ਨੇ ਆਪਣਾ ਬਣਾ ਕੇ ਐਡਾ ਮਾਣ ਦਿੱਤਾ ਸੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਤੋਂ ਭੱਜ ਗਿਆ। ਪੰਜਾਬ ਦਾ ਪੈਸਾ ਅੱਜ ਪੰਜਾਬ ਕਰਜ਼ੇ ਨਾਲ ਚੱਲ ਰਿਹਾ। ਕਰਜ਼ਾ ਚੱਕ ਕੇ ਪੰਜਾਬ ਨੂੰ ਸਰਕਾਰ ਚਲਾ ਰਹੀ ਹੈ। ਉਹ ਕਰਜ਼ੇ ਚੱਕਣ ਦੇ ਨਾਲ ਨਾ ਤਾਂ ਤਨਖਾਹਾਂ ਭੁਗਤਾਨ ਹੋ ਰਿਹਾ ਮੁਲਾਜ਼ਮਾਂ ਦੀਆਂ ਦਾ, ਨਾ ਪੰਜਾਬ ਦੇ ਵਿੱਚ ਕੋਈ ਉਹਦੇ ਨਾਲ ਡਿਵੈਲਪਮੈਂਟ ਹੋ ਰਹੀ ਆ। ਉਹ ਪੈਸਾ ਜਾ ਕਿੱਥੇ ਰਿਹਾ? ਇਸ਼ਤਿਹਾਰਾਂ 'ਤੇ, ਦੂਜੇ ਸੂਬਿਆਂ 'ਚ ਜਹਾਜ਼ ਭਰ ਪ੍ਰਚਾਰ ਕਰਨ ਲਈ ਜਾਂਦੇ ਹਾਂ ਅਸੀਂ। ਕੀ ਅਸੀਂ ਸਰਕਾਰ ਗੁਜਰਾਤ ਵਾਸਤੇ ਬਣਾਈ ਆ ਜਾਂ ਅਸੀਂ ਹਿਮਾਚਲ ਵਾਸਤੇ ਬਣਾਈ ਆ ਸਰਕਾਰ? ਪੰਜਾਬ ਦੀ ਸਰਕਾਰ ਪੰਜਾਬੀਆਂ ਨੇ ਪੰਜਾਬ ਵਾਸਤੇ ਚੁਣੀ ਆ। ਸੋ ਪੰਜਾਬ ਦੇ ਹੱਲ ਹੋਣੇ ਚਾਹੀਦੇ ਆ। ਭਗਵੰਤ ਮਾਨ ਨੂੰ ਸਮਝ ਨਹੀਂ ਲੱਗ ਰਹੀ ਕਿ ਮੇਰੇ ਨਾਲ ਹੋ ਕੀ ਰਿਹਾ ਹੈ, ਕਿਉਂਕਿ ਅਸਲ 'ਚ ਉਹ ਦੋਨੇ ਬਾਹਾਂ ਮੋਢੇ ਉਹਦੇ ਨੂੜੇ ਹੋਏ ਆ। ਕੇਜਰੀਵਾਲ ਨੇ ਤੇ ਰਾਘਵ ਚੱਡੇ ਨੇ, ਪਿੱਛੇ RSS ਆ। ਦੇਖੋ, ਇਹ ਸਮਝਣਾ ਚਾਹੀਦਾ ਕਿ ਜਿਹੜੀ ਸਿੱਖ ਕੌਮ ਆ, ਮਾਰਸ਼ਲ ਕੌਮ ਆ। ਮੁਲਕ ਨੂੰ ਸਭ ਤੋਂ ਵੱਧ ਸ਼ਹਾਦਤਾਂ ਦੇ ਕੇ ਆਜ਼ਾਦ ਕਰਾਇਆ, ਚਾਹੇ ਉਸ ਤੋਂ ਪਹਿਲਾਂ ਪਠਾਣਾਂ ਨਾਲ ਲੜਾਈਆਂ ਲੜੀਆਂ, ਅਬਦਾਲੀਆਂ ਨਾਲ ਲੜੀਆਂ,
ਚਾਹੇ ਮੱਸੇ ਰੰਘੜ ਵਰਗਿਆਂ ਨਾਲ ਲੜੀਆਂ, ਅਸੀਂ ਉਹ ਲੜਾਈਆਂ ਦੇ ਵਿੱਚ ਵੀ ਜੇਤੂ ਹੋ ਕੇ ਪੰਜਾਬ ਹੀ ਨਿਕਲਿਆ। ਅਤੇ ਅੰਗਰੇਜ਼ਾਂ ਨੂੰ ਭਜਾਉਣ 'ਚ ਵੀ ਪੰਜਾਬ ਸਭ ਤੋਂ ਮੋਹਰੀ ਆ। ਇੱਕ ਕਿਰਦਾਰ ਹੁੰਦਾ ਸਰਦਾਰਾਂ ਦਾ, ਅਤੇ RSS ਅਤੇ ਇਹ ਆਮ ਆਦਮੀ ਪਾਰਟੀ ਇਹ ਸਰਦਾਰਾਂ ਦੇ ਕਿਰਦਾਰ ਕੁਸ਼ੀ ਕਰ ਰਹੀ ਹੈ। ਕਿਰਦਾਰ ਦੀ ਪੱਗ ਬਣਾ ਕੇ ਭਗਵੰਤ ਮਾਨ ਤੋਂ ਸਟੇਜਾਂ ਦੇ ਉੱਤੇ ਗਰਬੇ ਕਰਾਏ ਜਾ ਰਹੇ, ਨਚਾਰ ਬਣਾਇਆ ਜਾ ਰਿਹਾ। ਸਰਦਾਰ ਨਚਾਰ ਨਹੀਂ ਹੁੰਦੇ, ਸਰਦਾਰ ਦੇਸ਼ ਦੇ ਰਾਖੇ ਆ, ਸਰਦਾਰ ਦੇਸ਼ ਨੂੰ ਬਚਾਉਣ ਵਾਲੇ ਨੇ ਸਿੱਖ। ਉਹਦਾ ਕਿਰਦਾਰ ਕੁਛ ਹੋ ਰਹੀ ਹੈ, ਉਹਨੂੰ ਇਹ ਸਮਝ ਨਹੀਂ ਆ ਰਹੀ ਉਹ ਭਾਈ ਭਗਵੰਤ ਮਾਨਾ ਤੂੰ ਨਹੀਂ ਸਵਾਰਨਾ ਕੁਛ, ਨਾ ਸਵਾਰ, ਤੇਰੇ ਵੱਸ ਦੀ ਗੱਲ ਨਹੀਂ, ਪਰ ਕਿਰਦਾਰ ਸਿੱਖੀ ਦਾ ਹੋਰ ਨਾ ਵਿਗਾੜ, ਸਰਦਾਰਾਂ ਨੂੰ ਹੋਰ ਨਾ ਵਿਗਾੜ, ਤੂੰ ਸਰਦਾਰੀ ਨਾ ਖਰਾਬ ਕਰ ਸਾਡੀ। ਪਹਿਲਾਂ ਤੂੰ ਜਰਮਨ ਦੇ ਵਿੱਚ ਸਾਡੀ ਸਰਦਾਰੀ ਖਰਾਬ ਕਰੀ, 4 ਘੰਟੇ ਉੱਥੇ ਤੂੰ ਕੁੱਤ ਕਲੇਸ਼ ਪਾਇਆ ਸ਼ਰਾਬ ਪੀ ਕੇ, ਉੱਥੇ ਤੇਰੇ ਬਸੰਤੀ ਰੰਗ ਦੀ ਪੱਗ ਬੰਨੀ ਸੀ ਸਿਰ ਤੇ, ਉਹਦਾ ਜਲੂਸ ਕੱਢਿਆ। ਹੁਣ ਤੂੰ ਗੁਜਰਾਤ 'ਚ ਜਾ ਕੇ ਔਰਤਾਂ ਦੇ ਨਾਲ ਡਾਂਸ ਆ ਗਰਬਾ ਜਿਹੜਾ ਤਾੜੀਆਂ ਮਾਰ ਮਾਰ ਉਹ ਨੱਚ ਰਿਹਾ। ਇਹਨੂੰ ਇਹੀ ਨਹੀਂ ਸਮਝ ਆ ਰਹੀ ਕਿ ਮੇਰੇ ਕਿਰਦਾਰ ਨੂੰ ਕਿੱਡੀ ਵੱਡੀ ਢਾਹ ਲਾਈ ਜਾ ਰਹੀ ਹੈ। ਕਿਸਾਨ ਅੰਦੋਲਨ ਵੇਲੇ ਵੀ ਮੈਂ ਇਹ ਗੱਲ ਕਹੀ ਸੀ ਕਿ ਧਰਮਿੰਦਰ ਵਰਗੇ ਪੰਜਾਬ ਦੇ ਪੁੱਤ ਸਾਰੀ ਜ਼ਿੰਦਗੀ ਦੀ ਕੀਤੀ ਕਮਾਈ ਇੱਕ ਝਟਕੇ ਨਾਲ ਖ਼ਤਮ ਕਰ ਲਈ ਉਹਨਾਂ ਨੇ। ਸਾਰੀ ਜ਼ਿੰਦਗੀ ਦੀ ਕਮਾਈ ਹੋਈ ਇੱਜ਼ਤ ਤੱਕ ਕਿਸਾਨ ਅੰਦੋਲਨ ਵੇਲੇ ਮਿੱਟੀ 'ਚ ਮਿਲਾ ਲਈ, ਕਿਉਂਕਿ ਕਿਸਾਨਾਂ ਨਾਲ ਖੜੇ ਨਹੀਂ। ਬਹੁਤ ਸਾਰੇ ਹੋਰ ਵੀ ਫਿਲਮਾਂ ਵਾਲੇ ਸੀਗੇ ਜਿਵੇਂ ਅਕਸ਼ੇ ਕੁਮਾਰ ਵਰਗੇ ਪੱਗਾਂ ਬੰਨ੍ਹ ਕੇ ਫਿਲਮਾਂ ਬਣਾਉਂਦੇ ਸੀ, ਉਹ ਨਹੀਂ ਖੜੇ ਪੰਜਾਬ ਨਾਲ, ਤਾਂ ਲੋਕਾਂ ਨੇ ਉਹਨਾਂ ਨੂੰ ਬੁਰੀ ਤਰ੍ਹਾਂ ਨਕਾਰਤਾ। ਉਸ ਤੋਂ ਬਾਅਦ ਅੱਜ ਦੇਖੋ ਅਕਸ਼ੇ ਕੁਮਾਰ ਦੀਆਂ 3-4 ਮੂਵੀਆਂ ਆਈਆਂ, ਬੁਰੀ ਤਰ੍ਹਾਂ ਪਿੱਟੀਆਂ, ਫਲਾਪ ਹੋਈਆਂ। ਧਰਮਿੰਦਰ ਦਾ ਪਰਿਵਾਰ ਕਿਤੇ ਨਜ਼ਰ ਹੀ ਨਹੀਂ ਆ ਰਿਹਾ, ਹਾਸ਼ੀਏ ਤੋਂ ਹੀ ਮਿਟ ਗਿਆ, ਜਿਹਨੂੰ ਪੰਜਾਬ ਦਾ ਪੁੱਤ ਕਹਿੰਦੇ ਸੀ। ਉਸ ਤਰ੍ਹਾਂ ਇਹਨੂੰ ਪੰਜਾਬ ਦੇ ਲੋਕਾਂ ਨੇ ਮਾਣ ਦਿੱਤਾ ਸੀ। ਇਹ ਆਪਦੀ ਕਿਰਦਾਰ ਕੁਸ਼ੀ, ਆਪਦਾ ਕਰੈਕਟਰ, ਆਪਦੀ ਕੀਤੀ ਹੋਈ ਸਾਰੀ ਸਾਲਾਂ ਦੀ ਮਿਹਨਤ ਕਮਾਈ ਇਹ ਆਪ ਖੂਹ 'ਚ ਪਾ ਰਿਹਾ। ਪੈਸੇ ਕਮਾ ਲੂ ਭਗਵੰਤ ਮਾਨ, ਪਰ ਇੱਜ਼ਤ ਨਹੀਂ ਰਹਿਣੀ ਹੱਥ 'ਚ ਇਹਦੇ, ਜਿਹੜੇ ਇਹਦੇ ਹਾਲਾਤ ਨੇ। ਜਿਹੜਾ ਜੇ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ ਸਰਕਾਰ ਦੇ ਉੱਪਰ, ਪੰਜਾਬ ਦੀ ਸਰਕਾਰ ਸਿਕਿਉਰਿਟੀ ਦੀ ਗੱਲ ਕਰਦੀ ਰਹੀ ਕਿ ਜਿਹੜੇ ਪਹਿਲਾਂ ਮੁੱਖ ਮੰਤਰੀ ਰਹੇ ਉਹਨਾਂ ਕੋਲ ਗੱਡੀਆਂ ਰਹੀਆਂ ਨੇ, ਪਰ ਭਗਵੰਤ ਮਾਨ ਦੀ ਪਿਛਲੇ ਦਿਨੀ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਿ ਸਾਹਮਣੇ ਲਿਆਉਂਦੇ ਨੇ, ਕਹਿੰਦੇ ਕਿ ਇਹਨਾਂ ਕੋਲ 42 ਗੱਡੀਆਂ ਨੇ, ਪਰਿਵਾਰ ਕੋਲੋਂ ਟੋਟਲ 110 ਗੱਡੀਆਂ ਨੇ। ਤਾਂ ਅਜਿਹੀ ਜਿਹੜੀ ਕਿ ਗੱਲਬਾਤ ਉਹ ਸਾਹਮਣੇ ਆਉਂਦੀ ਹੈ ਮੀਡੀਆ ਦੇ ਵਿੱਚ ਨਿਕਲ ਕੇ, ਤਾਂ ਉਸ ਨੂੰ ਕੀ ਮੰਨਦੇ? ਇਹੀ ਕਾਰਨ ਹੋਇਆ ਨਾ, ਪੰਜਾਬ ਦੇ ਲੋਕਾਂ ਦਾ ਭਰੋਸਾ ਇਸੇ ਕਰਕੇ ਟੁੱਟ ਰਿਹਾ ਦਿਨੋਂ ਦਿਨ। ਹੁਣ ਪੰਜਾਬ ਨੂੰ ਇੱਕ ਭਰੋਸੇ ਵਾਲੇ ਲੀਡਰ ਦੀ ਲੋੜ ਹੈ, ਇੱਕ ਕਿਰਦਾਰ ਵਾਲੇ ਲੀਡਰ ਦੀ ਲੋੜ ਆ। ਕਿਰਦਾਰ ਵਾਲਾ ਲੀਡਰ ਚਾਹੀਦਾ ਪੰਜਾਬ ਨੂੰ। ਇਹ ਭਰੋਸੇਯੋਗਤਾ ਖਤਮ ਹੋਈ ਹੈ। ਹੁਣ ਅੱਜ ਕੀ ਕਰਦੇ ਲੋਕ, ਇਹਦੀਆਂ ਪੁਰਾਣੀਆਂ ਵੀਡੀਓ ਚੱਕ ਕੇ ਉਹਦੀ ਆਡੀਓ ਲੈ ਲੈਂਦੇ ਆ, ਅਤੇ ਅੱਜ ਦੀਆਂ ਜਿਹੜੀਆਂ ਵੀਡੀਓ ਕਲਿੱਪਸ ਆ ਉਹ ਅੱਜ ਵਾਲੇ ਚੱਲਦੇ ਆ ਕਿ ਤੇਰੀਆਂ ਗੱਡੀਆਂ ਦਾ ਕਾਫਲਾ ਜਾ ਰਿਹਾ। ਦੇਖੋ ਤੈਨੂੰ ਡਰ ਹੋ ਸਕਦਾ, ਤੇਰੇ ਪਰਿਵਾਰ ਨੂੰ ਡਰ ਹੋ ਸਕਦਾ ਸੜਕਾਂ 'ਤੇ ਫਿਰਦੇ ਨੂੰ, ਗੁਰੂ ਘਰ ਜਾ ਕੇ ਤਾਂ ਕਿਸੇ ਨੂੰ ਡਰ ਨਹੀਂ ਹੁੰਦਾ। ਗੁਰੂ ਘਰ ਜਾ ਕੇ ਤਾਂ ਸਾਰੇ ਡਰ ਭੈ ਖਤਮ ਹੁੰਦੇ ਆ, ਉੱਥੇ ਜਾ ਕੇ ਤਾਂ ਦੁੱਖ ਦਰਦ ਦੂਰ ਹੁੰਦੇ ਆ। ਤੁਸੀਂ ਉੱਥੇ ਵੀ ਘੇਰੇ ਬਣਾ ਕੇ ਮੱਥੇ ਟੇਕਦੇ ਹੋ, ਸਿਕਿਉਰਟੀਆਂ ਨਾਲ ਲਿਜਾ। ਫਿਰ ਤੁਸੀਂ ਆਪ ਹੀ ਕਹਿੰਦੇ ਰਹੇ ਹੋ ਵੀ ਭਾਈ ਕੋਈ ਹੋਰ ਕੰਮ ਕਰ ਲਓ ਜੇ ਇਹਦੇ 'ਚ ਖਤਰਾ ਹੈ ਤੁਹਾਨੂੰ। ਫਿਰ ਭਾਈ ਤੁਸੀਂ ਮੁਰਗੀਖਾਨੇ ਖੋਲ੍ਹ ਲਓ, ਤੁਸੀਂ ਭਾਈ ਸਾਰਾ ਟੱਬਰ ਮੁਰਗੀਖਾਨਾ ਖੋਲ੍ਹੋ, ਉੱਥੇ ਬਹਿ ਜਾਓ ਜੇ ਤੁਹਾਨੂੰ ਡਰ ਲੱਗਦਾ ਹੈ ਤਾਂ। ਤੁਸੀਂ ਪੰਜਾਬ ਦੀ ਤਾਂ ਗੱਲ ਨਹੀਂ ਕਰ ਰਹੇ, ਪੰਜਾਬ ਦਾ ਕੋਈ ਕੰਮ ਨਹੀਂ ਕਰ ਰਹੇ। ਤੁਸੀਂ ਸਾਰਾ ਪਰਿਵਾਰ ਵੱਡੀਆਂ ਗੱਡੀਆਂ ਲੈਂਡ ਕਰੂਜ਼ਰਾਂ ਲੈ ਕੇ 2-2 4-4 ਕਰੋੜ ਦੀਆਂ ਸਰਕਾਰ ਦੀਆਂ ਲੈ ਕੇ ਦਿੱਤੀਆਂ ਹੋਈਆਂ, ਤੁਸੀਂ ਸਾਰੀ ਪੰਜਾਬ ਦੀ ਪੁਲਿਸ ਆਪਦੇ ਮਗਰ ਲਾਈ ਹੋਈ ਹੈ। ਕਿਸੇ ਗੱਲ 'ਤੇ ਖੜੋ ਤਾਂ ਸਹੀ ਯਾਰ, ਕੋਈ ਗੱਲ ਲੋਕਾਂ ਦੀ ਤਾਂ ਕੋਈ ਗੱਲ ਕਰੋ। ਲੋਕਾਂ ਦੀ ਤਾਂ ਗੱਲ ਹੀ ਨਹੀਂ ਹੋ ਰਹੀ ਅੱਜ ਗੱਲ ਪਰਿਵਾਰ ਦੀ ਹੋ ਰਹੀ ਹੈ, ਜਾਂ ਅੱਜ ਗੱਲ ਰਾਘਵ ਚੱਡੇ ਤੇ ਕੇਜਰੀਵਾਲ ਦੀ ਹੋ ਰਹੀ, ਜਾਂ ਗੁਜਰਾਤ ਇਲੈਕਸ਼ਨ ਦੀ ਹੋ ਰਹੀ ਹੈ। ਬਰਾੜ ਸਾਹਿਬ, SYL ਦੀ ਗੱਲ ਦੁਬਾਰਾ ਉੱਠੀ ਆ। SYL ਸਿੱਧੂ ਮੂਸੇਵਾਲੇ ਦਾ ਗੀਤ ਆਉਂਦਾ, ਉਸ ਨੂੰ ਬੈਨ ਕਰ ਦਿੱਤਾ ਜਾਂਦਾ। ਉਸ ਤੋਂ ਬਾਅਦ ਜੈਨੀ ਜੌਲ ਗੀਤ ਗਾਉਂਦੀ ਹੈਗੀ ਲੈਟਰ ਟੂ CM ਕਿ ਸਾਨੂੰ ਇਨਸਾਫ ਹਲੇ ਤੱਕ ਮਿਲਿਆ ਨਹੀਂ ਉਸਦੇ ਪਰਿਵਾਰ ਨੂੰ, ਉਸ ਨੂੰ ਬੈਨ ਕਰ ਦਿੱਤਾ ਜਾਂਦਾ। ਅਤੇ ਇੱਥੋਂ ਤੱਕ ਕਿ ਚੈਨਲਾਂ ਦੇ ਵਿੱਚ ਇਹ ਵੀ ਗੱਲ ਆਉਂਦੀ ਹੈ ਕਿ ਜੈਨੀ ਜੌਲ ਨੂੰ ਧਮਕੀਆਂ ਮਿਲ ਰਹੀਆਂ ਨੇ ਕਿ ਤੇਰੇ ਉੱਪਰ FIR ਦਰਜ ਹੋ ਜੂਗੀ। ਅਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ, ਉਸ ਬਾਰੇ ਕੀ ਕਹੋਗੇ? ਹਰਜਿੰਦਰ ਵੀਰ, ਮੇਰੀ ਇਹ ਸੋਚ ਆ ਕਿ ਸ਼ਬਦਾਂ ਨੂੰ ਕਦੇ ਕੈਦ ਨਹੀਂ ਕੀਤਾ ਜਾ ਸਕਦਾ, ਸ਼ਬਦਾਂ ਨੂੰ ਕਦੇ ਦੱਬਿਆ ਨਹੀਂ ਜਾ ਸਕਦਾ, ਬਸ਼ਰਤੇ ਸ਼ਬਦਾਂ 'ਚ ਜਾਨ ਹੋਵੇ। ਸ਼ਬਦ ਦੱਬਣ ਦੀ ਕੋਸ਼ਿਸ਼ ਕੀਤੀ, ਸਿੱਧੂ ਮੂਸੇਵਾਲੇ ਦੇ ਸ਼ਬਦ ਦੱਬੇ। ਉਸ ਤੋਂ ਬਾਅਦ ਉਹਦੇ ਚਲੇ ਜਾਣ ਤੋਂ ਬਾਅਦ ਵੀ ਉਹਦੀ ਲੋਕਪ੍ਰਿਯਤਾ ਵਧੀ ਆ, ਘਟੀ ਨਹੀਂ। ਉਹਦੇ ਗੀਤਾਂ ਦੇ ਵਿਊ ਵਧੇ ਆ, ਘਟੇ ਨਹੀਂ। ਜਿਹੜੇ ਨਹੀਂ ਵੀ ਸੁਣਦੇ ਸੀ ਉਹ ਵੀ ਸੁਣ ਆ ਕੇ, ਮੈਂ ਕਦੇ ਸੁਣਿਆ ਨਹੀਂ ਸੀ, ਮੈਂ ਵੀ ਉਹਦੇ 5-7 ਗੀਤ ਸੁਣਦਾ ਹੈ ਅੰਦੋਲਨ ਵੇਲੇ, ਜਿਹੜਾ ਉਹਦਾ ਪੰਜਾਬ ਗੀਤ ਲਿਖਿਆ ਸੀ। ਇਹ ਸਰਕਾਰ ਡਰੀ ਹੋਈ ਆ, ਝੂਠੀ ਸਰਕਾਰ ਆ, ਇਹਦੇ ਪੈਰ ਹੈ ਨਹੀਂ। ਇਹ ਸ਼ਬਦਾਂ ਤੋਂ ਕੰਬਦੀ ਆ, ਸੱਚੇ ਸ਼ਬਦਾਂ ਤੋਂ। ਔਰ ਇਹ ਸੱਚੀਆਂ ਕਲਮਾਂ, ਸਾਨੂੰ ਕਲਮ ਦਾ ਸੁਨੇਹਾ ਚੋਜੀ ਪ੍ਰੀਤਮ ਨੇ ਦਿੱਤਾ ਹੈ ਜਫਰਨਾਮਾ ਸਾਹਿਬ ਲਿਖ ਕੇ। ਵਿਚਾਰਾਂ ਦੀ ਲੜਾਈ ਲੜਨ ਦੀ ਗੱਲ ਸਾਨੂੰ ਚੋਜੀ ਪ੍ਰੀਤਮ ਨੇ ਸਿਖਾਈ ਹੈ, ਉਹਨੇ ਰਸਤਾ ਦਿਖਾਇਆ ਪ੍ਰੈਕਟੀਕਲ ਕਰਕੇ। ਜੇ ਚੋਜੀ ਪ੍ਰੀਤਮ ਨੇ ਹਥਿਆਰਾਂ ਦੀ ਲੜਾਈ ਲੜੀ ਆ, ਜੇ ਭੰਗਾਣੀ ਦੇ ਯੁੱਧ ਜਦੋਂ 20 ਸਾਲ ਦੀ ਉਮਰ ਸੀ ਗੁਰੂ ਪਾਤਸ਼ਾਹ ਦੀ, ਉੱਥੋਂ ਭੰਗਾਣੀ ਦੇ ਯੁੱਧ ਤੋਂ ਸ਼ੁਰੂ ਹੋ ਕੇ ਤਲਵਾਰਾਂ, ਹਥਿਆਰਾਂ, ਤੀਰਾਂ ਦੀ ਲੜਾਈ ਲੜਦੇ ਰਿਹਾ, ਤਾਂ ਉਸ ਤੋਂ ਬਾਅਦ ਵਿਚਾਰਾਂ ਦੀ ਲੜਾਈ ਦੀ ਸਾਨੂੰ ਜੰਗ ਲੜਨ ਦੀ ਵੀ ਗੁਰੂ ਸਾਹਿਬ ਨੇ ਸੁਨੇਹਾ ਤੇ ਸਿਧਾਂਤ ਦਿੱਤਾ ਹੈ। ਜਫਰਨਾਮਾ ਸਾਹਿਬ ਲਿਖ ਕੇ ਔਰੰਗਜ਼ੇਬ ਮੰਜੇ ਤੇ ਪੈ ਗਏ, ਜਫਰਨਾਮਾ ਪੜ੍ਹਿਆ ਜਦੋਂ, ਐਡੀ ਸ਼ਬਦਾਂ 'ਚ ਤਾਕਤ ਸੀ। ਅਸੀਂ ਉਸ ਗੁਰੂ ਦੇ ਸ਼ਬਦਾਂ ਤੋਂ ਸੇਧ ਲੈ ਕੇ ਪੰਜਾਬ ਦੇ ਜਿਹੜੇ ਰਾਈਟਰ ਚੱਲਦੇ ਆ, ਜੇ ਇਹਨਾਂ ਸ਼ਬਦਾਂ ਨੂੰ ਦੱਬਣ ਦੀ ਕੋਸ਼ਿਸ਼ ਕਰਨਗੇ ਤਾਂ ਉਸ ਤੋਂ ਵੀ ਉੱਗੜ ਕੇ ਸਾਹਮਣੇ ਆਉਣਗੇ ਉਹ ਅੱਖਰ ਤੇ ਉਹ ਸ਼ਬਦ। ਸੋ ਇਹ ਸਰਕਾਰ ਦੀ ਇੱਕ ਮਾੜਾ ਪੱਖ ਆ ਕਿ ਕਿਸੇ ਚੀਜ਼ ਨੂੰ ਦੱਬਣਾ, ਰੋਕਣਾ। ਸਿੱਧੂ ਮੂਸੇਵਾਲਾ ਸੰਸਾਰ ਤੋਂ ਚਲਾ ਗਿਆ,
ਗਾਣਾ ਉਹਦੇ ਜਾਣ ਤੋਂ ਬਾਅਦ ਰਿਲੀਜ਼ ਹੋਇਆ, ਘੱਟੋ ਘੱਟ ਉਹਦੇ ਤੇ ਉਦੋਂ ਤਾਂ ਤਰਸ ਖਾਂਦੇ। ਪਹਿਲਾਂ ਤਾਂ ਤੁਸੀਂ ਮਰਵਾਤਾ ਇੱਕ ਮਾਂ ਦਾ ਪੁੱਤ। ਹੁਣ ਇਹ ਸ਼ਬਦ ਮੈਂ ਉਹਦੇ ਪਰਸੋਂ ਮਹਾਰਾਜ ਦੀ ਰੈਲੀ 'ਚ ਉਹਦੇ ਪਿਤਾ ਦੇ ਸੁਣੇ ਆ। ਉਹਦੇ ਪਿਤਾ ਜੀ ਕਹਿ ਰਹੇ ਸੀ ਕਿ ਇਸ ਲੜਕੀ ਨੂੰ ਧਮਕੀਆਂ ਵੀ ਮਿਲ ਰਹੀਆਂ, ਪਰਚਾ ਦਰਜ ਹੋਣ। ਇੱਕ ਚਿੱਠੀ ਲਿਖੀ ਹੈ ਤੈਨੂੰ ਭਗਵੰਤ ਮਾਨਾ, ਤੂੰ ਚਿੱਠੀ ਤੇ ਅਮਲ ਕਰ। ਤੂੰ ਉਸ ਧੀ ਦੀ ਚਿੱਠੀ ਪੜ੍ਹ। ਉਸ ਲੜਕੀ ਨੇ ਤੈਨੂੰ ਚਿੱਠੀ ਗੀਤਾਂ ਦੇ ਰਾਹੀਂ, ਸ਼ਬਦਾਂ ਦੇ ਰਾਹੀਂ ਕੀ ਕਿਹਾ ਹੈ। ਵੈਸੇ ਤਾਂ ਤੈਨੂੰ ਕੋਈ ਮਿਲ ਨਹੀਂ ਸਕਦਾ, ਤੈਨੂੰ ਉਸ ਧੀ ਨੇ ਮਿਲਣ ਦੀ ਕੋਸ਼ਿਸ਼ ਕੀਤੀ ਜਿਸ ਧੀ ਨੂੰ, ਪੰਜਾਬ ਦੀ ਨੂੰ ਕੇਜਰੀਵਾਲ ਨੇ ਟੈਂਕੀ ਤੋਂ ਲਾਹਿਆ ਸੀ ਕਿ ਆ ਭੈਣੇ ਤੂੰ ਮੇਰੀ ਭੈਣ ਬਣ, ਥੱਲੇ ਉੱਤਰ, ਸਾਡੀ ਸਰਕਾਰ ਆਊਗੀ, ਤੁਹਾਨੂੰ ਪੱਕੇ ਕਰਾਂਗੇ, ਰੁਜ਼ਗਾਰ ਦੇਵਾਂਗੇ। ਤੇ ਜਦੋਂ ਹੁਣ ਆ ਕੁਛ ਮਹੀਨੇ, ਡੇਢ ਮਹੀਨਾ ਪਹਿਲਾਂ ਜਦੋਂ ਉਹੀ ਭੈਣ ਆਪਦੀਆਂ ਨਾਲ ਦੀਆਂ ਸਾਥਣਾਂ ਭੈਣਾਂ ਨੂੰ ਨਾਲ ਲੈ ਕੇ ਭਗਵੰਤ ਮਾਨ ਨੂੰ ਮਿਲਣ ਵਾਸਤੇ ਮੰਗ ਪੱਤਰ ਦੇਣ ਗਈ, ਤਾਂ ਉਸੇ ਭੈਣ ਦੀ ਚੁੰਨੀ ਖਿੱਚ ਕੇ ਪਾੜੀ ਗਈ ਪੁਰਸ਼ ਮੁਲਾਜ਼ਮਾਂ ਵੱਲੋਂ, ਮਰਦ ਪੁਲਿਸ ਮੁਲਾਜ਼ਮ ਜਿਹੜੇ ਸੀਗੇ ਉਹਨਾਂ ਵੱਲੋਂ। ਤੇ ਤੁਸੀਂ ਕਿਵੇਂ ਉਮੀਦ ਕਰ ਸਕਦੇ ਹੋ ਕਿ ਕਿਸੇ ਦਾ ਕੁਛ ਸਵਾਰਨਗੇ ਜਿਹੜੇ ਧੀਆਂ ਦੇ ਚੁੰਨੀਆਂ ਲਾ ਖਿੱਚ ਕੇ ਪਾੜ ਰਹੇ ਆ, ਜਾਂ ਨੌਜਵਾਨਾਂ ਦੀਆਂ ਪੱਗਾਂ ਲਾ ਰਹੇ? ਕੋਈ ਫਰਕ ਥੋੜ੍ਹੀ ਆਇਆ। ਬਾਦਲਾਂ ਨੇ ਪੱਗਾਂ ਲਾਉਣੀਆਂ ਸ਼ੁਰੂ ਕੀਤੀਆਂ, ਕੈਪਟਨ ਲਾ ਹੀ ਗਿਆ, ਅੱਜ ਤੁਸੀਂ 6 ਮਹੀਨਿਆਂ 'ਚ ਹੀ ਲਾਉਣੀਆਂ ਸ਼ੁਰੂ ਕਰਦੀਆਂ। ਹਾਲਾਂਕਿ 2 ਸਾਲ ਤਾਂ ਦੇਖਦੇ ਹੁੰਦੇ ਆ ਲੋਕ, 2 ਸਾਲ ਤਾਂ ਸਰਕਾਰ ਦੀ ਕਾਰਗੁਜ਼ਾਰੀ ਦੇਖਦੇ ਆ ਲੋਕ, ਹੁੰਦੀ ਹੈ ਕਾਰਗੁਜ਼ਾਰੀ। 2 ਸਾਲ ਤੱਕ ਸਰਕਾਰ ਬੜਾ ਸੋਹਣੇ ਕੰਮ ਕਰਦੀ ਹੈ। ਤੁਸੀਂ ਤਾਂ ਪਹਿਲੇ 3 ਮਹੀਨਿਆਂ 'ਚ ਹੀ ਆਪਦਾ ਭਰੋਸਾ ਖਤਮ ਕਰ ਲਿਆ, ਗਵਾ ਲਿਆ। ਤੁਸੀਂ ਤਾਂ ਲੋਕਾਂ ਦੇ ਚੁੰਨੀਆਂ ਲਾਉਣ ਲੱਗ ਗਏ, ਪੱਗਾਂ ਲਾਉਣ ਲੱਗ ਗਏ, ਲੋਕਾਂ ਦੇ ਘਰ ਉਜਾੜਨ ਲੱਗ ਗਏ। ਮੈਂ ਕਹਿੰਦਾ ਵੀ ਮੈਂ ਉਸ ਬੰਦੇ ਦਾ, ਬਲਕੌਰ ਸਿੰਘ ਦਾ ਧੰਨ ਜਿਗਰਾ ਮੰਨਦਾ ਹੈ। ਉਸ ਦਿਨ ਉਹ ਰੈਲੀ 'ਚ ਆ ਕੇ ਬੋਲ ਕੇ ਗਿਆ ਹੈ ਮਹਾਰਾਜ ਪਿੰਡ, ਕਿ ਆਪ ਦਾ ਪੁੱਤ ਮਰਵਾ ਕੇ ਦੂਜਿਆਂ ਦੇ ਪੁੱਤ ਨੂੰ ਬਚਾਉਣ ਦੀ ਜੰਗ ਲੜ ਰਿਹਾ ਹੋ, ਕਿ ਤੁਹਾਡੇ ਤੇ ਨਾ ਇਹ ਆਫਤ ਆ ਜੇ। ਇਹ ਵੀ ਜਿਗਰੇ ਵਾਲੀ ਗੱਲ ਹੁੰਦੀ, ਵੱਡਾ ਜਿਗਰਾ ਉਸ ਬੰਦੇ ਦਾ। ਜੇ ਅਸੀਂ ਗੱਲ ਕਰਦੇ ਹਾਂ ਪਾਣੀਆਂ ਦੇ ਮੁੱਦਿਆਂ ਦੇ ਉੱਪਰ, ਪੰਜਾਬ ਦਾ ਪਾਣੀਆਂ ਦਾ ਮੁੱਦਾ ਬਹੁਤ ਵੱਡਾ ਮੁੱਦਾ ਹੈਗਾ, ਮਸਲੇ ਬਹੁਤ ਨੇ ਪੰਜਾਬ ਦੇ, ਪਰ ਥੋੜ੍ਹੀ ਜਿਹੀ ਗੱਲ ਇਹਦੇ 'ਤੇ ਕਰਦੇ ਹਾਂ। ਜਿਹੜਾ ਪੰਜਾਬ ਦੀ SYL ਦਾ ਇੰਦਰਾ ਗਾਂਧੀ ਦੇ ਵੱਲੋਂ ਟੱਕ ਲਾਇਆ ਗਿਆ ਨਹਿਰ ਦਾ, ਉਹ SYL ਦਾ ਜਿਹੜਾ ਰੌਲਾ ਗਾ ਹਲੇ ਤੱਕ ਚੱਲ ਰਿਹਾ। ਹੁਣ ਇਹ ਸਾਹਮਣੇ ਆ ਰਿਹਾ ਕਿ SYL ਤੇ ਦੋਨੇ ਪੰਜਾਬ ਦੇ ਮੁੱਖ ਮੰਤਰੀ ਤੇ ਹਰਿਆਣੇ ਦੇ ਮੁੱਖ ਮੰਤਰੀ ਬੈਠ ਕੇ ਵਿਚਾਰ ਚਰਚਾ ਕਰਨਗੇ। ਕੀ ਲੱਗਦਾ ਕੀ ਨਿਕਲੂਗਾ ਉਸ ਦੇ ਵਿੱਚ? ਦੇਖੋ, ਜਿਹੜਾ ਰਾਇਪੇਰੀਅਨ ਲਾਅ ਆ ਨਾ ਵਰਲਡ ਦਾ, ਉਹ ਇਹ ਕਹਿੰਦਾ ਹੈ ਕਿ ਉਹਦੇ ਅਨੁਸਾਰ ਪਾਣੀ ਦੀ ਵੰਡ ਹੋਣੀ ਚਾਹੀਦੀ ਹੈ। ਰਾਇਪੇਰੀਅਨ ਲਾਅ ਕੀ ਕਹਿੰਦਾ ਹੈ ਕਿ ਜਿਸ ਸੂਬੇ ਦੇ ਵਿੱਚ ਦੀ ਦਰਿਆ ਲੰਘਦੇ ਆ, ਉਸ ਸੂਬੇ ਦੇ ਦਾ ਹੀ ਹੱਕ ਆ ਉਹਨਾਂ ਪਾਣੀਆਂ 'ਤੇ। ਹਿਮਾਚਲ 'ਚੋਂ ਦਰਿਆ ਸ਼ੁਰੂ ਹੁੰਦੇ ਆ, ਹਿਮਾਚਲ ਪਾਣੀ ਰੋਕ ਨਹੀਂ ਸਕਦਾ, ਕਿਉਂਕਿ ਉਹਨਾਂ ਕੋਲ ਐਡਾ ਖਿੱਤਾ ਜਾਂ ਉਹਨਾਂ ਕੋਲ ਜਗ੍ਹਾ ਨਹੀਂ ਹੈਗੀ ਪਾਣੀ ਰੋਕ ਲੈਣਾ। ਅਤੇ ਪੰਜਾਬ ਦੂਜੇ ਨੰਬਰ 'ਤੇ ਪੰਜਾਬ ਵਿੱਚ ਦੀ ਲੰਘਦੇ ਆ। ਪੰਜਾਬ ਹੱਕਦਾਰ ਆ ਪਾਣੀਆਂ ਦਾ। ਪੰਜਾਬ ਕੋਲ ਜੇ ਵਾਧੂ ਪਾਣੀ ਦੀ ਇੱਕ ਬੂੰਦ ਵੀ ਹੈ ਨਹੀਂ ਗੀ। ਸਾਡਾ ਪਾਣੀ ਰਾਜਸਥਾਨ ਨੂੰ ਜਾਈ ਜਾਂਦਾ, ਚਾਹੇ ਕੋਈ ਲੀਡਰਸ਼ਿਪ ਹੋਵੇ, ਕੋਈ ਸਰਕਾਰ ਹੋਵੇ। ਮੈਂ ਸਭ ਦੀ ਨਿੰਦਿਆ ਕਰਦਾ ਕਿ ਸਾਡਾ ਪਾਣੀ ਸਾਨੂੰ ਹੀ ਮਿਲਣਾ ਚਾਹੀਦਾ। ਜੇ ਸਾਡੇ ਕੋਲ ਵਾਧੂ ਹੋਊਗਾ ਤਾਂ ਹਰਿਆਣਾ ਸਾਡਾ ਭਰਾ ਹੈ, ਅਸੀਂ ਉਹਨੂੰ ਦੇ ਦਿਆਂਗੇ। ਰਾਜਸਥਾਨ ਸਾਡਾ ਭਾਈ ਆ, ਉਹਨੂੰ ਦੇ ਦਿਆਂਗੇ ਅਸੀਂ। ਪਰ ਸਾਡਾ ਤਾਂ ਪਾਣੀ ਦੀ ਘਾਟ ਸਾਡੀ ਤਾਂ ਪੂਰੀ ਹੋਵੇ ਨਾ। ਅੱਜ ਤੱਕ ਸਿਆਸਤ ਹੋ ਰਹੀ ਹੈ SYL ਤੇ ਅੱਗੇ ਵੀ ਸਿਆਸਤੀ ਹੋਣ ਦੀ ਉਮੀਦ ਆ। ਕੋਈ ਸੱਚਾ ਆਗੂ ਆਊਗਾ ਤਾਂ ਉਹ ਲੱਤ ਲਾਊਗਾ ਤਾਂ ਪੰਜਾਬ ਦਾ ਪਾਣੀ ਬਚ ਜਾਊਗਾ, ਨਹੀਂ ਤਾਂ ਸਿਆਸਤ ਹੋਈ ਜਾਣੀ। ਸਿਆਸਤ ਹੋਈ ਜਾਂਦੀ ਹੈ। ਸਿਆਸਤ ਨਾਲ ਇਸ ਪਾਣੀਆਂ ਦੇ ਮੋਰਚੇ ਦੇ ਵਿੱਚੋਂ ਧਰਮ ਯੁੱਧ ਮੋਰਚਾ ਨਿਕਲਿਆ। ਕਿੰਨੀਆਂ SYL ਤੇ ਉੱਤੇ ਸ਼ਹਾਦਤਾਂ ਵੀ ਹੋ ਗਈਆਂ, ਕਿਉਂਕਿ ਉਹ ਕਮਜ਼ੋਰ ਕੜੀ ਪੈ ਗਈ ਸੀਗੀ ਤੇ ਉਹਨੂੰ ਧਰਮ ਯੁੱਧ ਮੋਰਚੇ ਦਾ ਨਾਂ ਦੇ ਕੇ ਉਹਨੂੰ ਫਿਰ ਵੱਡਾ ਕੀਤਾ ਗਿਆ। ਤਾਂ ਇਹਦੇ ਕਿੰਨੀਆਂ ਸ਼ਹਾਦਤਾਂ ਹੋ ਗਈਆਂ, ਅੱਗੇ ਨਹੀਂ ਹੋਣੀਆਂ ਚਾਹੀਦੀਆਂ। ਪੰਜਾਬ ਨੂੰ ਬਚਾਉਣ ਦੀ ਗੱਲ ਕਰਨ ਵਾਲਾ ਕੋਈ, ਪੰਜਾਬ ਦੀ ਸੱਚੀ, ਪੰਜਾਬ ਲਈ ਦਿਲੋਂ ਹਮਦਰਦ ਕੋਈ ਬੰਦਾ ਆਉਣਾ ਚਾਹੀਦਾ ਜਿਹੜਾ ਪੰਜਾਬ ਲਈ ਸੋਚੇ। ਤਾਂ ਇਹ ਸਾਨੂੰ ਰਾਹ ਪੰਜਾਬੀਆਂ ਨੂੰ ਚੁਣਨਾ ਪੈਣਾ, ਸਾਨੂੰ ਉਹ ਆਗੂ ਚੁਣਨਾ ਪੈਣਾ, ਲੱਭਣਾ ਪੈਣਾ, ਲੋਕਾਂ 'ਚੋਂ ਹੀ ਲੱਭਣਾ ਪੈਣਾ, ਲੀਡਰਾਂ 'ਚੋਂ ਹੀ ਲੱਭਣਾ ਪੈਣਾ ਕਿ ਕੌਣ ਚੰਗਾ ਹੈ, ਕੌਣ ਪੰਜਾਬ ਬਾਰੇ ਸੋਚ ਸਕਦਾ, ਕੌਣ ਪੰਜਾਬ ਨੂੰ ਬਚਾ ਸਕਦਾ। ਪੰਜਾਬ ਦੇ ਲੋਕ ਬੜੇ ਭਾਵੁਕ ਹੁੰਦੇ ਨੇ, ਹਰ ਇੱਕ ਦੇ ਮਗਰ ਲੱਗ ਲੈਂਦੇ ਨੇ। ਜੇਕਰ ਕੋਈ ਪੰਜਾਬ ਦੇ ਪੁੱਤਾਂ ਦੀ ਗੱਲ ਕਰਦਾ ਜਾਂ ਪੰਜਾਬ ਪ੍ਰਤੀ ਗੱਲ ਕਰਦਾ, ਫਿਰ ਐਦਾਂ ਕਿਵੇਂ ਪਤਾ ਲੱਗੂ ਕਿ ਆਹ ਬੰਦਾ ਸਹੀ ਆ? ਇਹੀ ਤਾਂ ਪਤਾ ਲਾਉਣਾ ਹੈ। ਮਗਰ ਤਾਂ ਲੱਗ ਜਾਂਦੇ ਨੇ, ਤੇ ਜੇ ਅੰਬਰੀ ਚੜਾਉਂਦੇ ਨੇ ਤੇ ਫਰਸ਼ਾਂ 'ਤੇ ਵੀ ਮਿੰਟਾਂ 'ਚ ਲਾ ਲੈਂਦੇ ਨੇ। 3 ਮਹੀਨਿਆਂ 'ਚ ਲਾਏ ਕਿ ਨਹੀਂ ਆਹ ਬੌਕਰਾਂ ਵਾਲੇ, ਜਿਨ੍ਹਾਂ ਨੂੰ ਲੋਕਾਂ ਨੇ 92 ਸੀਟਾਂ ਦਿੱਤੀਆਂ, ਐਡਾ ਮਾਣ ਦਿੱਤਾ ਸੀ, ਪੰਜਾਬ ਦਾ ਪੁੱਤ ਸਮਝ ਕੇ ਮਾਣ ਦਿੱਤਾ ਸੀ। ਉਹ ਪੰਜਾਬ ਨਾਲ ਖੜਿਆ ਨਹੀਂ, ਖਤਮ ਹੋ ਗਿਆ। ਅੱਜ ਭਗਵੰਤ ਮਾਨ ਦੀ ਹਾਲਤ ਐਸੀ ਆ ਕਿ ਉਹ ਆਪਦੇ ਪਿੰਡੋਂ ਮੈਂਬਰ ਵੀ ਨਹੀਂ ਬਣ ਸਕਦੇ। ਜੇ ਤੁਸੀਂ ਮੁੱਖ ਮੰਤਰੀ ਦੀ ਗੱਲ ਕਰਾਂ ਮੈਂ, ਕਿਉਂਕਿ ਲੋਕਪ੍ਰਿਅਤਾ ਸੀਗੀ ਜਿਹਦੇ ਕਰਕੇ ਬਣਿਆ ਸੀ। 17 'ਚ ਕਿਉਂ ਨਹੀਂ ਸਰਕਾਰ ਬਣੀ ਸੀ? ਮੁੱਖ ਮੰਤਰੀ ਦਾ ਚਿਹਰਾ ਨਹੀਂ ਸੀ ਲਾਉਂਦੇ। 2022 'ਚ ਚਿਹਰਾ ਲਾਉਂਦੇ, ਲੋਕਾਂ ਨੇ ਇਹਦੇ ਮੂੰਹ ਨੂੰ ਵੋਟਾਂ ਪਾਈਆਂ, ਕੇਜਰੀਵਾਲ ਨੂੰ ਥੋੜ੍ਹੀ ਪਾਈਆਂ ਵੋਟਾਂ, ਜਾਂ ਰਾਘਵ ਚੱਡੇ ਨੂੰ ਪਾਈਆਂ। ਇਹ ਬੇਵਕੂਫ ਬੰਦਾ ਉਹਨਾਂ ਚੀਜ਼ਾਂ ਤੋਂ ਮੁਨਕਰ ਹੋ ਕੇ ਫਿਰ ਉਹਨਾਂ ਦੇ ਪਿੱਛੇ ਲੱਗ ਗਿਆ। ਪਤਾ ਨਹੀਂ ਇਹਦੇ ਕੀ ਰਾਜ ਆ ਉਹਨਾਂ ਕੋਲੇ, ਕਿਹੜੀਆਂ ਇਹਦੀਆਂ ਚੋਰ ਮੋਰੀਆਂ ਉਹਨਾਂ ਨੇ ਫੜੀਆਂ ਹੋਈਆਂ, ਜਿਹੜਾ ਇਹ ਬੋਲ ਨਹੀਂ ਰਿਹਾ, ਪੰਜਾਬ ਨਾਲ ਖੜ ਨਹੀਂ ਰਿਹਾ। ਸਿਰਫ ਤੇ ਸਿਰਫ ਦੇਖੋ, ਹੁਣ ਸਮਝਣ ਵਾਲੀ ਗੱਲ ਇਹ ਆ, ਇਹੀ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਕਿ ਮੈਨੂੰ ਕੋਈ ਆਡੀਓ ਦੇ ਦਿਓ, ਮੈਨੂੰ ਕੋਈ ਵੀਡੀਓ ਦੇ ਦਿਓ, ਕਰਪਸ਼ਨ 'ਤੇ 0 ਟੋਲਰੈਂਸ ਆ ਸਾਡੀ, ਅਤੇ ਅਸੀਂ ਕਰਪਸ਼ਨ ਦੇ ਵਿੱਚ ਬੰਦ ਕਰਨੀ ਆ ਪੰਜਾਬ 'ਚੋਂ। ਇਸੇ ਸਰਕਾਰ ਦਾ ਇੱਕ ਮੰਤਰੀ ਪੰਜਾਬ 'ਚ ਕਰਪਸ਼ਨ ਦੇ ਦੋਸ਼ਾਂ 'ਚ ਬਰਖਾਸਤ ਆ। ਇਸੇ ਸਰਕਾਰ ਦਾ ਦਿੱਲੀ ਦਾ ਸਿਹਤ ਮੰਤਰੀ, ਪੰਜਾਬ ਦਾ ਸਿਹਤ ਮੰਤਰੀ ਬਰਖਾਸਤ ਹੋ ਗਿਆ, ਦਿੱਲੀ ਦਾ ਸਿਹਤ ਮੰਤਰੀ ਜੇਲ੍ਹ 'ਚ 5 ਮਹੀਨਿਆਂ ਤੋਂ ਕਰਪਸ਼ਨ ਦੇ ਦੋਸ਼ਾਂ 'ਚ। ਦਿੱਲੀ ਦੇ ਡਿਪਟੀ ਮੁੱਖ ਮੰਤਰੀ ਦੇ ਉੱਤੇ
ਸ਼ਰਾਬ ਦੇ ਵਿੱਚੋਂ ਪੈਸੇ ਖਾਣ ਦੇ ਦੋਸ਼ ਆ, ਉਹ ਸ਼ਰਾਬ 'ਚੋਂ ਪੈਸੇ ਖਾ ਗਿਆ। ਇਹ ਕਰਪਸ਼ਨ ਦੀਆਂ ਗੱਲਾਂ ਬੰਦ ਕਰਨ ਦੀਆਂ ਗੱਲਾਂ ਕਰਦਾ ਸੀ, ਇਹ ਆਪ ਹੀ ਕਰਪਸ਼ਨ ਦੇ ਵਿੱਚ ਘਿਰੇ ਹੋਏ ਆ ਸਾਰੇ। ਇਹਨਾਂ ਦੇ ਹੀ ਇੱਕ ਮੰਤਰੀ ਦੀ ਕੁਛ ਦਿਨ ਪਹਿਲਾਂ ਫੌਜਾ ਸਿੰਘ ਸਰਾਰੀ ਨਾਮ ਦਾ ਮੰਤਰੀ ਗੁਰੂ ਹਰਸਹਾਏ ਤੋਂ ਉਹਦੀ ਇੱਕ ਆਡੀਓ ਲੀਕ ਹੁੰਦੀ ਹੈ ਜਿਹਦੇ 'ਚੋਂ ਰਿਸ਼ਵਤ ਲੈਣ ਦੀ ਗੱਲ ਕਰ ਰਿਹਾ, ਜਿਹਦੇ 'ਚੋਂ ਪੈਸੇ ਗਰੀਬ ਟਰੱਕਾਂ ਵਾਲੇ ਜਿਹੜੇ ਜਿਨ੍ਹਾਂ ਦਾ ਚੁੱਲ੍ਹਾ ਹੀ ਮਸਾਂ ਟਰੱਕ ਤੋਂ ਬਲਦਾ ਹੈ ਉਹ ਬੰਦ ਖੜੇ ਟਰੱਕਾਂ 'ਚ, ਉਹਦੀ ਬਦੌਲਤ ਆ। ਜਦੋਂ ਤੁਹਾਡੇ ਕੋਲ ਤੁਸੀਂ ਲੋਕਾਂ ਤੋਂ ਆਡੀਓ ਮੰਗਦੇ ਸੀ, ਤੁਹਾਡੇ ਕੋਲ ਆਪਣੇ ਕੋਲ ਆਡੀਓ ਆ ਗਈ ਹੈ, ਤੁਸੀਂ ਉਹਦੇ 'ਤੇ ਕਾਰਵਾਈ ਕਿਉਂ ਨਹੀਂ ਕਰਦੇ? ਦੋਹਰਾ ਚਿਹਰਾ ਹੈ ਨਾ, ਮਤਲਬ ਵੋਟਾਂ ਤੋਂ ਪਹਿਲਾਂ ਤੁਹਾਡਾ ਚਿਹਰਾ ਹੋਰ ਸੀ, ਵੋਟਾਂ ਤੋਂ ਬਾਅਦ ਚਿਹਰਾ ਬਦਲ ਗਿਆ। ਔਰ ਦੂਜੀ ਗੱਲ ਤੁਸੀਂ ਕਹੀ ਹੈ ਵੀ ਲੋਕ ਕਿਵੇਂ ਲੱਭਣਗੇ, ਕਿੱਥੋਂ ਲੱਭਣਗੇ? ਇਹ ਗੁਰੂ ਸਾਹਿਬ ਬਖਸ਼ਣਗੇ। ਗੁਰੂ ਸਾਹਿਬ ਨੇ ਥਾਪਣਾ ਦੇ ਕੇ ਕਿਸੇ ਨਾ ਕਿਸੇ ਨੂੰ ਤਿਆਰ ਕਰਨਾ ਹੀ ਆ, ਪੰਜਾਬ ਨੂੰ ਬਚਾਉਣਾ ਹੀ ਆ, ਅਤੇ ਉਹ ਪੰਜਾਬ ਨੂੰ ਬਚਾਉਣ ਵਾਲਾ ਵੀ ਪੰਜਾਬ 'ਚੋਂ ਹੀ ਉੱਠੂਗਾ, ਕੋਈ ਪੰਜਾਬ 'ਚੋਂ ਹੀ ਨਿਕਲੂਗਾ, ਪੰਜਾਬੀ ਪੁੱਤ ਹੀ ਹੋਊਗਾ ਕੋਈ ਜਿਹੜਾ ਬਚਾਊਗਾ। ਉਹ ਜ਼ਰੂਰੀ ਨਹੀਂ ਹੈਗਾ ਕਿ ਕਿਸੇ ਕਿਹੜੀ ਧਰਮ ਤੇ ਕਿਹੜੇ ਜਾਤੀ ਨਾਲ ਤੇ ਕਿਹੜੇ ਖਿੱਤੇ ਨਾਲ ਸੰਬੰਧ ਰੱਖਦਾ ਹੋਵੇ, ਪੰਜਾਬੀ ਪੁੱਤ ਹੋਊਗਾ ਜਿਹੜਾ ਪੰਜਾਬ ਨੂੰ ਬਚਾਊਗਾ। ਕਿ ਮੈਂ ਉਹ ਚਾਹੁੰਦਾ ਜਿਹਦੇ 'ਚ ਸਾਰੇ ਇੱਕ ਸੁਰਤਾ ਨਾਲ ਰਹਿੰਦੇ ਸੀ, ਇੱਕ ਮਿੱਕਤਾ ਨਾਲ ਰਹਿੰਦੇ ਸੀ, ਭਾਈਵਾਲ ਬਣ ਕੇ ਰਹਿੰਦੇ ਸੀ। ਅੱਜ ਉਹ ਚੀਜ਼ਾਂ ਖਤਮ ਹੋ ਗਈਆਂ ਪੰਜਾਬ। ਤੁਸੀਂ ਕਿਹਾ ਕਿ ਗੁਰੂ ਮਹਾਰਾਜ ਬਖਸ਼ਣਗੇ, ਥਾਪੜਾ ਦੇਣਗੇ, ਉਹ ਬੰਦਾ ਆਊਗਾ ਸਾਹਮਣੇ, ਪਰ ਗੁਰੂ ਮਹਾਰਾਜ ਨੂੰ 2015 ਬੇਅਦਬੀ ਕਰ ਦਿੱਤੀ ਗਈ, ਅੰਗ ਪਾੜ ਦਿੱਤੇ ਗਏ, ਹਲੇ ਤੱਕ ਉਹਦਾ ਇਨਸਾਫ ਨਹੀਂ ਮਿਲਿਆ। ਬਹਿਮਲ ਕਲਾਂ ਦੀ ਧਰਤੀ 'ਤੇ ਸੁਖਰਾਜ ਸਿੰਘ ਬੈਠੇ ਨੇ, ਇਨਸਾਫ ਦੀ ਮੰਗ ਕਰ ਰਹੇ ਨੇ, ਅਤੇ ਉੱਥੇ ਵੀ ਆਏ ਦਿਨ ਜਾਂਚਾਂ SITਆਂ ਬਣਦੀਆਂ ਨੇ, ਪਰ ਫਿਰ ਉਹ ਟੁੱਟ ਜਾਂਦੀਆਂ ਨੇ। ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਅਤੇ ਬੇਸ਼ੱਕ ਉਹ ਅਕਾਲੀ ਦਲ ਦੀ ਹੋਵੇ, ਅਤੇ ਬੇਸ਼ੱਕ ਆਮ ਆਦਮੀ ਦੀ ਹੋਵੇ। ਤੁਸੀਂ ਦੁਨਿਆਵੀ ਇਨਸਾਫ ਦੀ ਉਡੀਕ ਕਰ ਰਹੇ ਹੋ, ਤੁਸੀਂ ਦੇਖ ਰਹੇ ਹੋ ਕਿ ਇਨਸਾਫ ਨਹੀਂ ਮਿਲਿਆ। ਮੈਨੂੰ ਇੱਕ ਦੱਸੋ, ਬਾਦਲ ਜਿਹੜੇ ਕਹਿੰਦੇ ਸੀ 25 ਸਾਲ ਰਾਜ ਕਰਾਂਗੇ, ਠੀਕ ਹੈ, ਉਹਨਾਂ ਦੇ ਰਾਜ 'ਚ ਗੁਰੂ ਸਾਹਿਬ ਦੀ ਬੇਅਦਬੀ ਹੋਈ, ਉਹਨਾਂ ਨੇ ਬੰਦੇ ਨਹੀਂ ਫੜੇ, ਵੋਟਾਂ ਦੇ ਚੱਕਰ 'ਚ ਉਹਨਾਂ ਨੇ ਗੁਰੂ ਨਾਲ ਨਹੀਂ ਖੜੇ ਗਏ, ਵੋਟਾਂ ਵਾਲੇ ਪਾਸੇ ਖੜ੍ਹ ਕੇ ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨਾਂ ਨੇ ਖੜੇ, ਉਹਨਾਂ ਨੂੰ ਬਚਾਉਣ ਦਾ ਯਤਨ ਕੀਤਾ। ਅਤੇ ਬਾਦਲ ਕਿੱਥੇ ਆ? ਖੂਹ ਖਾਤੇ 'ਚ ਗਏ ਨਾ, ਡਿੱਗ ਪਏ, ਲੱਭਦੇ ਤਾਂ ਨਹੀਂ ਨਾ। 100 ਸਾਲ ਇਤਿਹਾਸ ਸੀ ਪਾਰਟੀ ਦਾ, 100 ਸਾਲ ਲਾਸ, ਅਤੇ 3 ਸੀਟਾਂ 'ਤੇ ਰਹਿ ਗਏ। ਕੈਪਟਨ ਆਇਆ, ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਕਿੱਥੇ ਕੈਪਟਨ? ਲੱਭਦਾ ਅੱਜ ਕਿਤੇ? ਇਹ ਵੀ ਉਸੇ ਖੂਹ 'ਚ ਡਿੱਗਣ ਜਾ ਰਹੇ ਆ ਆਮ ਆਦਮੀ ਪਾਰਟੀ ਵਾਲੇ, ਜੇ ਉਹਨੂੰ ਇਨਸਾਫ ਨਹੀਂ ਦੇਣਗੇ। ਸੋ ਇਨਸਾਫ ਤਾਂ ਲਗਾਤਾਰ ਨਿਰੰਤਰ ਮਿਲ ਹੀ ਜਾਂਦਾ ਸਾਨੂੰ। ਅਸੀਂ ਸਾਡੀ ਦੇਖਣ ਵਾਲੀ ਇੱਕ ਨਜ਼ਰੀਆ ਹੋਰ ਹੈ। ਮੈਂ ਖੁਦ ਚਾਹੁੰਦਾ ਵੀ ਪ੍ਰਕਾਸ਼ ਸਿੰਘ ਬਾਦਲ ਦੀ ਉਮਰ ਲੰਬੀ ਹੋਵੇ, ਉਹ ਦੇਖੇ ਸਾਰਾ ਕੁਛ ਆਪਣੀਆਂ ਅੱਖਾਂ ਨਾਲ, ਜਿੰਨੇ ਉਹਨੇ ਜ਼ਿੰਦਗੀ 'ਚ ਗੁਨਾਹ ਕੀਤੇ ਆ, ਜਿੰਨਾ ਉਹਨੇ ਸਿੱਖ ਕੌਮ ਦਾ ਘਾਣ ਕਰਨ ਦੀ ਕੋਸ਼ਿਸ਼ ਕੀਤੀ ਹੈ। ਘਾਣ ਹੋ ਨਹੀਂ ਸਕਦਾ, ਕੌਮ ਦਾ ਕਦੇ ਘਾਣ ਨਹੀਂ ਹੋ ਸਕਦਾ, ਕੌਮ ਕਦੇ ਵੀ ਮਰ ਨਹੀਂ ਸਕਦੀ, ਕੌਮ ਕਦੇ ਵੀ ਖਤਮ ਨਹੀਂ ਹੋ ਸਕਦੀ। ਕੌਮ ਤਾਂ ਸਾਡੀ ਪੂਰੇ ਮੁਲਕ 'ਚ ਪਹੁੰਚੀ ਹੋਈ ਹੈ। ਕਿੱਥੇ ਕਿੱਥੇ ਸਾਡੇ ਕੌਮ ਦੇ ਬੱਚੇ, ਕਿੱਥੇ ਕਿੱਥੇ ਸਾਡੇ ਕੌਮੀ ਦਰਦ ਵਾਲੇ ਭਰਾ ਬੈਠੇ ਆ। ਇਹ ਕੌਮ ਗੁਰੂ ਸਾਹਿਬ ਦੀ ਸਾਜੀ ਹੋਈ ਆ, ਕਿਸੇ ਬੰਦੇ ਦੀ ਬਣਾਈ ਹੋਈ ਪਾਰਟੀ ਨਹੀਂ ਕੋਈ ਇਹ ਰਾਜਨੀਤਿਕ ਕਿ ਇਹ ਖਤਮ ਹੋ ਜੂਗੀ। ਇਹਨੂੰ ਖਤਮ ਕਰਨ ਦੇ ਯਤਨ ਜਿਨ੍ਹਾਂ ਨੇ ਕੀਤੇ ਉਹ ਖੁਦ ਖਤਮ ਹੋ ਗਏ ਆ। ਇਹ ਅੱਜ ਕੱਲ੍ਹ ਵਾਲੇ ਤਾਂ ਜਿਹੜੇ ਬਹੁਤ ਛੋਟੇ ਆ, ਮੋਦੀ ਵਰਗੇ ਤਾਂ ਮੋਹਰੇ ਚਿਹਰੇ, ਮੋਹਨ ਭਾਗਵਤ ਵਰਗੇ ਤਾਂ ਇਹ ਤਾਂ ਅਬਦਾਲੀ ਵਰਗੇ ਨਹੀਂ ਲੱਭੇ। ਇੱਥੇ ਮੱਸੇ ਰੰਗੜਾ ਵਰਗਿਆਂ ਨੂੰ ਉੱਥੇ ਜਾ ਕੇ ਉਹਨਾਂ ਨੇ ਸਿਰ ਵੱਢੇ ਆ, ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਨੇ। ਇਹ ਗੱਲ ਸਮਝਣ ਦੀ ਲੋੜ ਹੈ ਸਾਰੀਆਂ ਸਿਆਸੀ ਜਮਾਤਾਂ ਨੂੰ ਕਿ ਪੰਜਾਬ ਜਾਂ ਕੌਮੀਅਤ ਕਦੇ, ਕੌਮ ਦਾ ਦਰਦ ਜਾਂ ਕੌਮੀਅਤ ਕਦੇ ਖਤਮ ਨਹੀਂ ਹੋ ਸਕਦੀ। ਇਹਨੂੰ ਖਤਮ ਕਰਨ ਦਾ ਯਤਨ ਵੀ ਨਾ ਕੀਤਾ ਜਾਵੇ। ਜਿੱਥੋਂ ਤੱਕ ਗੁਰੂ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਫੜਨ ਦੀ ਗੱਲ ਹੈ, ਉਹ ਨੌਜਵਾਨ ਲੜ ਰਿਹਾ ਹੈ, ਉਹਦੇ ਖਿਲਾਫ ਵੀ ਸਾਜ਼ਿਸ਼ਾਂ ਕਰੀ ਜਾਂਦੇ ਕਿ ਜੀ ਇਹ ਬੈਠਾ ਇੱਥੇ, ਇਹ ਪੈਸੇ ਕਮਾ ਰਿਹਾ। ਕਿੱਦਾਂ ਕਿਹੋ ਜਿਹੀਆਂ ਗੱਲਾਂ ਕਰਦੇ ਹੋ ਯਾਰ? ਜੇ ਕੋਈ ਲੜਦਾ ਹੈ, ਆਪਣੇ ਗੁਰੂ ਲਈ ਲੜ ਰਿਹਾ, ਉਹਦਾ ਸਾਥ ਦੇਣਾ ਚਾਹੀਦਾ। ਮੈਂ ਜਾਂਦਾ ਉੱਥੇ, ਮੈਂ ਪਿਛਲੀ ਵਾਰ ਜਾ ਕੇ ਗੁਰੂ ਸਾਹਿਬ ਮੂਹਰੇ ਬੇਨਤੀ ਕਰਕੇ ਲਿਆ ਵੀ ਹੁਣ ਆਪਾਂ ਕਿਸੇ ਲੀਡਰਾਂ ਤੋਂ ਇਨਸਾਫ ਨਾ ਮੰਗੀਏ। ਹੁਣ ਤਾਂ ਗੁਰੂ ਸਾਹਿਬ ਮੂਹਰੇ ਹੱਥ ਬੰਨੀਏ, ਸਾਰੇ ਜਣੇ ਅਰਦਾਸ ਕਰੀਏ, ਗੁਰੂ ਸਾਹਿਬ ਤੁਸੀਂ ਸਮਰੱਥ ਹੋ, ਇਹ ਸਾਨੂੰ ਇਨਸਾਫ ਲੈ ਕੇ ਦੇਣ ਦੇ, ਤੁਸੀਂ ਲੈ ਕੇ ਦਿਓ ਇਨਸਾਫ। ਤਾਂ ਗੁਰੂ ਸਾਹਿਬ ਦਾ ਤਾਂ ਨਿਰੰਤਰ ਇਨਸਾਫ ਸਾਡੇ ਸਾਹਮਣੇ ਹੀ ਹੈ। ਸਿਆਸੀ ਤਾਕਤਾਂ ਦੋ ਵੱਡੇ ਮੁੱਖ ਮੰਤਰੀ ਜਿਨ੍ਹਾਂ ਨੇ 70 ਸਾਲ 75 ਸਾਲ ਆਜ਼ਾਦ ਹੋਏ ਹੋ ਗਏ ਮੁਲਕ ਨੂੰ, ਅਤੇ ਉਹ ਇੰਨੇ ਸਮੇਂ ਦੇ ਵਿੱਚ ਜਿਨ੍ਹਾਂ ਨੇ 35 ਵਰ੍ਹੇ ਰਾਜ ਕੀਤਾ, ਉਹ ਦੋਨੇ ਆਗੂ ਲੱਭ ਨਹੀਂ ਰਹੇ। ਅੱਜ ਆਖਰੀ ਚੋਣਾਂ ਸੀ ਉਹਨਾਂ ਦੋਨਾਂ ਦੀਆਂ, ਅਤੇ ਲੋਕਾਂ ਨੇ ਬੁਰੀ ਤਰ੍ਹਾਂ ਹਰਾਇਆ, ਉਹਨਾਂ ਨੂੰ ਨਕਾਰਿਆ ਹੈ। ਅਤੇ ਇਹ ਗੁਰੂ ਦਾ ਵਰਤਾਰਾ ਹੀ ਹੈ, ਹੋਰ ਕੀ ਹੈ? ਗੁਰੂ ਦੇ ਵਰਤਾਰੇ ਦੀ ਗੱਲ ਕਰੀਏ, ਅੰਮ੍ਰਿਤਪਾਲ ਆ ਕੇ ਕਹਿੰਦੇ ਕਿ ਵੀ ਜਿਹੜਾ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਆਉਂਦਾ ਉਹ ਆਊ ਆਪਣੇ ਪੈਰਾਂ 'ਤੇ, ਪਰ ਉਹ ਪੈਰਾਂ 'ਤੇ ਮੁੜ ਕੇ ਨਹੀਂ ਜਾਊ। ਫਿਰ ਅਜਿਹੀਆਂ ਗੱਲਾਂ ਨੂੰ ਵੀ ਕਿਹਾ ਜਾਂਦਾ ਕਿ ਅੰਮ੍ਰਿਤਪਾਲ ਤੱਤੀਆਂ ਗੱਲਾਂ ਕਰਦਾ। ਫਿਰ ਕਿਉਂ ਕਹਿਣਾ ਪਿਆ ਇੱਕ ਨੌਜਵਾਨ ਨੂੰ ਇਹ ਗੱਲਾਂ? ਜੇ ਸਰਕਾਰਾਂ ਇਨਸਾਫ ਦਿੰਦੀਆਂ, ਮੌਕੇ ਦੀਆਂ ਸਰਕਾਰ, ਮੌਕੇ ਦੇ ਮੁੱਖ ਮੰਤਰੀ ਜਾਂ ਅੱਜ ਦਾ ਵੀ ਮੁੱਖ ਮੰਤਰੀ ਜੇ ਇਨਸਾਫ ਦੇਵੇ, ਤਾਂ ਕਿਉਂ ਕਿਸੇ ਨੌਜਵਾਨ ਨੂੰ ਤੱਤੀਆਂ ਗੱਲਾਂ ਕਰਨ ਦੀ ਲੋੜ ਪਵੇ? ਔਰ ਮੈਂ ਇਹ ਗੱਲ ਜ਼ਰੂਰ ਕਹੂੰਗਾ, ਤੱਤੀਆਂ ਗੱਲਾਂ, ਜਿਹੜਾ ਹੱਕ ਆ ਨਾ ਸਾਡੇ ਲੋਕਾਂ ਦਾ ਜਾਂ ਸੂਬੇ ਦਾ, ਉਹ ਅੱਖਾਂ 'ਚ ਅੱਖਾਂ ਪਾ ਕੇ ਹੀ ਮਿਲਣਾ ਹੈ। ਕਿਸੇ ਦੇ ਮੂਹਰੇ ਹੱਥ ਬੰਨ੍ਹ ਕੇ ਹੱਕ ਨਹੀਂ ਮਿਲਣਾ। ਤਾਕਤਵਰ ਜਰਵਾਣੇ ਲੋਕ ਹੱਥ ਬੰਨ੍ਹਿਆਂ ਤੋਂ ਹੱਕ ਨਹੀਂ ਦਿੰਦੇ ਹੁੰਦੇ, ਉਹ ਅੱਖਾਂ 'ਚ ਅੱਖਾਂ ਪਾਇਆ ਤੋਂ ਮੂਹਰੇ ਜੂਝ ਕੇ ਲੜਨ ਵਾਲਿਆਂ ਨੂੰ ਹੀ ਹੱਕ ਦਿੰਦੇ ਆ। ਤੱਤੀ ਗੱਲ ਮੈਨੂੰ ਤਾਂ ਕੋਈ ਲੱਗਦੀ ਨਹੀਂ। ਹਮੇਸ਼ਾ ਉਹ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਗੱਲ ਕਰਦੇ ਆ,
ਨੌਜਵਾਨਾਂ ਨੂੰ ਗੁਰੂ ਵਾਲੇ ਬਣਨ ਦੀ ਗੱਲ ਕਰਦੇ। ਇਹਦੇ 'ਚ ਕਮੀਆਂ ਤੇ ਤੱਤੀਆਂ ਗੱਲਾਂ ਕਿੱਥੋਂ ਆ ਗਈਆਂ? ਸੋ ਇਹ ਸਾਨੂੰ ਇਹ ਸਮਝਣਾ ਪੈਣਾ ਹੈ ਕਿ ਇਹੋ ਜਿਹੇ ਨੌਜਵਾਨ, ਇਹੋ ਜਿਹੇ ਪ੍ਰਚਾਰਕ ਬਣਨ ਦੀ ਲੋੜ ਆ। ਔਰ ਪ੍ਰਚਾਰਕ ਹੀ ਸਭ ਤੋਂ ਜ਼ਿਆਦਾ, ਸਿੱਖੀ ਦੇ ਪ੍ਰਚਾਰਕ ਹੀ ਸਭ ਤੋਂ ਜ਼ਿਆਦਾ ਨਿੰਦਿਆ ਕਰ ਰਹੇ, ਜਿਹੜੇ ਸਿੱਖ ਧਰਮ ਦਾ ਪ੍ਰਚਾਰ ਕਰਦੇ ਆ। ਮੈਂ ਦੇਖਿਆ ਕਈ ਉਹਨਾਂ ਦੀਆਂ ਵੀਡੀਓ ਦੇਖੀਆਂ। ਤੁਸੀਂ ਆਪ ਬਣੋ ਭਾਈ ਉਹਦੇ ਵਰਗੇ, ਤੁਸੀਂ ਆਪ ਉਹ ਤੋਂ ਅੱਗੇ ਲੰਘੋ, ਤੋਂ ਵੱਧ ਮਿਹਨਤ ਕਰੋ, ਕਿੰਤੂ ਪਰੰਤੂ ਨਾ ਕਰੋ ਯਾਰ ਕਿਸੇ ਤੇ। ਕਿਤੇ ਇਹ ਤਾਂ ਨਹੀਂ ਹੈਗਾ ਵੀ ਉਹਨਾਂ ਦੀਆਂ ਦੁਕਾਨਾਂ ਬੰਦ ਹੁੰਦੀਆਂ ਨਜ਼ਰ ਆ ਰਹੀਆਂ ਨੇ ਜਿੱਦਣ ਦਾ ਅੰਮ੍ਰਿਤਪਾਲ ਆਇਆ? ਜੇ ਹੁਣ ਤੁਸੀਂ ਇਹ ਗੱਲ ਕਹਿਤੀ ਆ, ਤੁਸੀਂ ਆਪ ਹੀ ਸਵਾਲ ਦਾ ਜਵਾਬ, ਮੈਂ ਰੋਕ ਗਿਆ ਸੀ ਇਹ ਗੱਲ ਕਹਿਣ ਨੂੰ, ਤੇ ਮੈਂ ਰੋਕ ਗਿਆ ਸੀ, ਤੁਸੀਂ ਇਹ ਗੱਲ ਫੜ ਕੇ ਤੁਸੀਂ ਕਹਿਤੀ ਆ, ਇਹ ਵਾਜਬ ਗੱਲ ਆ, ਇਹੀ ਗੱਲ ਆ। ਇਹ ਦੁਕਾਨਾਂ ਹੁਣ ਦੇਖੋ, ਜੇ ਤੁਸੀਂ ਸੱਚਮੁੱਚ ਹੀ ਨਿਰਸਵਾਰਥ ਹੋ ਕੇ ਪ੍ਰਚਾਰ ਕਰਦੇ ਹੋ ਨਾ, ਤੇ ਤੁਹਾਨੂੰ ਪ੍ਰਮਾਤਮਾ ਦੀ ਤੁਸੀਂ ਉਸਤਤ ਕਰਦੇ ਹੋ ਨਾ ਸਾਰਾ ਦਿਨ, ਤੇ ਤੁਸੀਂ ਕਿਸੇ ਚੀਜ਼ ਤੋਂ ਵਾਂਝੇ ਨਹੀਂ ਰਹੋਗੇ। ਤੁਹਾਡੀ ਜ਼ਿੰਦਗੀ 'ਚ ਕਿਸੇ ਚੀਜ਼ ਦੀ ਘਾਟ ਜਾਂ ਕਮੀ ਨਹੀਂ ਰਹੂਗੀ। ਗੁਰੂ ਸਾਹਿਬ ਬਖਸ਼ਿਸ਼ਾਂ ਇੰਨੀਆਂ ਕਰਦੇ ਆ, ਗੁਰੂ ਸਾਹਿਬ ਦੇ ਐਡੇ ਖਜ਼ਾਨੇ ਭਰੇ ਹੋਏ ਆ। ਤੇ ਜੇ ਤੁਸੀਂ ਉਹਨੂੰ ਧਰਮ ਪ੍ਰਚਾਰ ਨੂੰ ਜਾਂ ਗੁਰੂ ਦੀ ਉਸਤਤ ਨੂੰ ਇੱਕ ਪ੍ਰੋਫੈਸ਼ਨ ਬਣਾਓਗੇ ਜਾਂ ਇੱਕ ਆਮਦਨ ਦਾ ਸਾਧਨ ਬਣਾਓਗੇ, ਤਾਂ ਫਿਰ ਉਹ ਇੱਕ ਦੁਕਾਨ ਹੋ ਜਾਂਦੀ ਹੈ, ਫਿਰ ਉਹ ਕਾਰੋਬਾਰ ਹੋ ਜਾਂਦਾ। ਤੇ ਫਿਰ ਉਹ ਦੁਕਾਨਾਂ ਬੰਦ ਹੋਣਗੀਆਂ ਜਦੋਂ ਇੱਕ ਨਿਰਸਵਾਰਥ ਹੋ ਕੇ ਸੇਵਾ ਕਰਨ ਵਾਲਾ ਨੌਜਵਾਨ ਮੈਦਾਨ 'ਚ ਕੁੱਦ ਪਿਆ, ਨਿਰਸਵਾਰਥ ਹੋ ਕੇ ਨੌਜਵਾਨਾਂ ਨੂੰ ਅੰਮ੍ਰਿਤ ਦੀ ਦਾਤ ਵਾਲੇ ਪਾਸੇ ਨੂੰ ਤੋਰਨ ਵਾਲਾ ਕੁੱਦ ਪਿਆ, ਫਿਰ ਤੁਹਾਡੀਆਂ ਦੁਕਾਨਾਂ ਤਾਂ ਬੰਦ ਹੋਣੀਆਂ ਹੀ ਆ। ਜਿੱਥੋਂ ਇੱਕ ਦੁਕਾਨ, ਇੱਕ ਬਹੁਤ ਵੱਡੀ ਯੂਨੀਵਰਸਿਟੀ ਦੇ ਵਿੱਚੋਂ ਸਾਨੂੰ ਫ੍ਰੀ ਦੇ ਵਿੱਚ, ਵੱਡੇ ਸਟੋਰ ਤੋਂ ਸਾਨੂੰ ਸੌਦਾ ਫ੍ਰੀ 'ਚ ਮਿਲ ਰਿਹਾ, ਜਿਵੇਂ ਬਾਬਾ 13 ਤੋਲਦਾ ਸੀ, ਜਾਂਦੇ ਸੀ ਲੋਕ, ਤੇਰਾ ਹੀ ਆ ਵੀ, ਤੇਰਾ ਹੀ ਆ ਵੀ, ਤੇਰਾ ਹੀ ਆ ਵੀ, ਗੁਰੂ ਦਾ ਕਹਿ ਕੇ ਚੁਕਾਈ ਗਿਆ ਸਾਰਾ ਕੁਛ। ਜਦੋਂ ਆਖਰ ਤੇ ਉਹਦਾ ਸ਼ਿਕਾਇਤ ਹੋਈ ਤੇ ਉਹਦਾ ਹਿਸਾਬ ਕੀਤਾ ਗਿਆ, ਤੇ ਉਹ ਤਾਂ ਫਾਇਦੇ 'ਚ ਨਿਕਲਿਆ, ਵਾਧੇ 'ਚ ਨਿਕਲਿਆ, ਤੇਰਾ ਕਹਿ ਕੇ ਜਿਹੜਾ ਤੋਲ ਰਿਹਾ ਸੀ। ਤੇ ਜੇ ਹੁਣ ਤੁਸੀਂ ਮੇਰਾ ਕਹਿ ਕੇ ਤੋਲੋਗੇ, ਵੈਸੇ ਇੱਕ ਸਿਧਾਂਤ ਆ ਹਰਜਿੰਦਰ, ਕਿ ਸਾਡਾ ਇਤਿਹਾਸ ਐਡਾ ਵੱਡਾ ਹੈ। ਜੇ ਸਾਡੇ ਇਤਿਹਾਸ ਦੀ ਗੱਲ ਕਰੀਏ, ਸਾਡੇ ਇਤਿਹਾਸ ਵਿੱਚ ਸਭ ਤੋਂ ਛੋਟੇ ਸ਼ਹੀਦ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਹੋਏ ਆ, ਤੇ ਸਭ ਤੋਂ ਵੱਡੀ ਕੁਰਬਾਨੀ ਉਹਨਾਂ ਦੀ, ਉਮਰਾਂ ਸਭ ਤੋਂ ਛੋਟੀਆਂ, ਕੁਰਬਾਨੀ ਸਭ ਤੋਂ ਵੱਡੀ। ਤੇ ਉਹ ਤੋਂ ਲੈ ਕੇ 11 ਗੁਰੂ ਸਾਹਿਬਾਨਾਂ ਦਾ ਇਤਿਹਾਸ, ਸੈਂਕੜੇ ਲੱਖਾਂ ਸਿੱਖ ਸ਼ਹੀਦਾਂ ਦਾ ਇਤਿਹਾਸ। ਸਾਡੇ ਕੋਲੇ ਸਮਾਂ ਕਿੱਥੇ ਆ ਕਿਸੇ ਦੀ ਨਿੰਦਿਆ ਕਰਨ ਦਾ? ਪ੍ਰਚਾਰਕਾਂ ਨੂੰ ਬੇਨਤੀ ਹੈ, ਸਾਡੇ ਕੋਲੇ ਤਾਂ ਉਸਤਤ 'ਚੋਂ ਸਮਾਂ ਨਿਕਲ ਕੇ ਨਿੰਦਿਆ ਵਾਲੇ ਪਾਸੇ ਨੂੰ ਕਿੱਥੋਂ ਸਮਾਂ ਆਉਂਦਾ ਸਾਡੇ ਕੋਲ? ਅਸੀਂ ਸਾਰਾ ਦਿਨ ਉਸਤਤ ਕਰਦੇ ਨਾ ਥੱਕੀਏ। ਜਿਹਵਾ ਏਕ ਕਵਨ ਗੁਣ ਕਹੀਏ, ਇੱਕ ਜੀਵ ਆ, ਇੱਕ ਜੀਵ ਨਾਲ ਮੈਂ ਤੇਰੇ ਕਿਹੜੇ ਗੁਣਾਂ ਦੀ ਵਿਆਖਿਆ ਕਰਾਂ, ਕਿਹੜੇ ਗੁਣਾਂ ਦਾ ਵਿਸਥਾਰ ਕਰਾਂ ਇੱਕ ਜੀਵ ਨਾਲ। ਤੇ ਉਸੇ ਜੀਵ ਨਾਲ ਅਸੀਂ ਉਸਤਤ ਕਰਦੇ ਨਿੰਦਿਆ ਵਾਲੇ ਪਾਸੇ ਨੂੰ ਤੁਰ ਪੈਂਦੇ ਹਾਂ। ਉਹ ਵੀ ਆਪ ਦੇ ਬੰਦਿਆਂ ਦੀ, ਉਹ ਵੀ ਉਹਨਾਂ ਲੋਕਾਂ ਦੀ। ਜੇ ਕੋਈ ਚੰਗਾ ਕਾਰਜ ਕਰਨ ਤੁਰਦਾ ਹੈ, ਘਰੇ ਸੁੱਤੇ ਪਏ ਦੀ ਨਿੰਦਿਆ ਤਾਂ ਕੋਈ ਨਹੀਂ ਕਰਦਾ, ਰਜਾਈ 'ਚ ਪਏ ਦੀ ਕੋਈ ਨਿੰਦਿਆ ਨਹੀਂ ਕਰਦਾ। ਜਿਹੜਾ ਕੁਛ ਕਰੂਗਾ, ਕੁਛ ਸਵਾਰੂਗਾ ਲੋਕਾਂ ਦਾ, ਉਹੀ ਰੜਕੂਗਾ। ਤੁਸੀਂ ਸਵਾਰੋ, ਤੁਸੀਂ ਗੁਰੂ ਵੱਲ ਨੂੰ ਤੋਰੋ ਲੋਕਾਂ ਨੂੰ, ਲੋਕ ਤੁਹਾਡੇ ਨਾਲ ਤੁਰਨਗੇ। ਤੁਸੀਂ ਸੂਰਜ ਵੱਲ ਮੂੰਹ ਕਰਦੇ ਹੋ ਨਾ, ਤਾਂ ਪਰਛਾਵਾਂ ਪਿੱਛੇ ਆਊਗਾ। ਸੂਰਜ ਵੱਲ ਪਿੱਠ ਕਰ ਦਿਓ, ਪਰਛਾਵਾਂ ਮੂਹਰੇ ਜਾਊਗਾ। ਇਸ ਕਰਕੇ ਗੁਰੂ ਵੱਲ ਮੁੱਖ ਕਰੋਗੇ, ਗੁਰਮੁਖ ਬਣੋਗੇ, ਤਾਂ ਲੋਕਾਂ ਵੱਲ ਪਿੱਠ ਕਰੋਗੇ, ਲੋਕ ਤੁਹਾਡੇ ਪਿੱਛੇ ਆਉਣਗੇ। ਗੁਰੂ ਵੱਲ ਮੂੰਹ ਹੋਣਾ ਚਾਹੀਦਾ। ਤੁਹਾਡੇ ਕੋਲੇ ਕਿੱਥੋਂ ਸਮਾਂ, ਮੈਂ ਵਾਰ ਕਹਿੰਦਾ, ਕਿੱਥੋਂ ਸਮਾਂ ਨਿਕਲਦਾ ਤੁਹਾਡੇ ਕੋਲੇ ਨਿੰਦਿਆ ਕਰਨ ਦਾ? ਤੁਹਾਡੇ ਕੋਲੇ ਜੇ ਤੁਹਾਡੇ ਕੋਲ 4 ਸ਼ਬਦ ਹੈਗੇ, ਜੇ ਤੁਹਾਨੂੰ ਗੁਰਬਾਣੀ ਆਉਂਦੀ ਹੈ, ਤੇ ਸਾਰਾ ਦਿਨ ਗੁਰੂ ਦੀ ਉਸਤਤ ਦੇ ਗੀਤ ਗਾਵੋ ਰਾਮ ਕੇ ਪ੍ਰਭ ਗੀਤ। ਸੋ ਗੁਰੂ ਦੀ ਗੱਲ ਹੋਣੀ ਹੈ। ਜਿਹੜਾ ਗੁਰੂ ਦੀ ਗੱਲ ਕਰਦਾ ਹੈ, ਉਹਦੇ ਕੋਲ ਨਿੰਦਿਆ ਕਰਨ ਦਾ ਸਮਾਂ ਨਹੀਂ ਹੋਣਾ ਚਾਹੀਦਾ। ਦੋਨੇ ਚੀਜ਼ਾਂ ਦੇਖੋ, ਜੇ ਤੁਸੀਂ ਉਸਤਤ ਕਰਦੇ ਹੋ ਤਾਂ ਪੁੰਨਾਂ ਦੀਆਂ ਪੰਡਾਂ ਬੰਨ੍ਹਦੇ ਹੋ, ਜੇ ਤੁਸੀਂ ਨਿੰਦਿਆ ਕਰਦੇ ਹੋ ਤਾਂ ਪਾਪਾਂ ਦੀਆਂ ਗੱਠਾਂ ਚੱਕੋਗੇ। ਇਹ ਹੁਣ ਤੁਸੀਂ ਫੈਸਲਾ ਕਰਨਾ ਹੈ, ਪ੍ਰਚਾਰਕਾਂ ਨੇ ਫੈਸਲਾ ਕਰਨਾ, ਲੋਕਾਂ ਨੇ ਫੈਸਲਾ ਕਰਨਾ ਹੈ ਕਿ ਪੁੰਨਾਂ ਦੀਆਂ ਗੰਢਾਂ ਸਿਰ 'ਤੇ ਰੱਖਣੀਆਂ ਜਾਂ ਪਾਪਾਂ ਦੀਆਂ ਪੰਡਾਂ ਸਿਰ 'ਤੇ ਰੱਖਣੀਆਂ। ਬਰਾੜ ਸਾਹਿਬ, ਲੋਕ ਇਹ ਵੀ ਕਹਿੰਦੇ ਨੇ ਕਿ ਕਮਲਜੀਤ ਬਰਾੜ ਜਜ਼ਬਾਤੀ ਬਹੁਤ ਆ, ਕਹਿੰਦੇ ਹਰੇਕ ਗੱਲ ਸਾਹਮਣੇ ਰੱਖ ਦਿੰਦਾ, ਉਹ ਚਾਹੇ ਦੀ ਕੋਈ ਵੀ ਹੋਵੇ। ਦੇਖੋ ਹਰਜਿੰਦਰ, ਸਪਸ਼ਟ ਹੋ ਕੇ ਚੱਲਣਾ ਚਾਹੀਦਾ ਜ਼ਿੰਦਗੀ 'ਚ ਯਾਰ। ਇੱਕ ਵਾਰ ਜੀਵਨ ਮਿਲਿਆ ਹੈ, ਤੇ ਮੇਰੀ ਇੱਧਰਲੇ ਪਾਸੇ ਨੂੰ ਡਿਊਟੀ ਲੱਗੀ ਹੋਈ ਹੈ ਮੇਰੇ, ਕਿਉਂਕਿ ਮੈਂ ਸਿਆਸਤ 'ਤੇ ਫਿੱਟ ਨਹੀਂ ਬੈਠਦਾ ਅਕਸਰ। ਸ਼ਾਇਦ ਇਹਨਾਂ ਗੱਲਾਂ ਕਰਕੇ ਹੀ ਹੋਵੇ ਕਿ ਮੈਂ ਸਿਆਸੀ ਲੋਕਾਂ ਨੂੰ ਫਿੱਟ ਨਹੀਂ ਬਹਿੰਦਾ, ਤੇ ਮੇਰੀ ਮਜਬੂਰੀ ਹੈ ਸਿਆਸਤ 'ਚ ਰਹਿਣਾ, ਕਿਉਂਕਿ ਮੇਰੇ ਪਿਤਾ ਜੀ ਸਿਆਸਤਦਾਨ ਨੇ, ਤੇ ਇਕੱਲੇ ਬੰਦੇ ਦਾ ਕੰਮ ਹੈ ਨਹੀਂ ਸਿਆਸਤ। ਅੱਜ ਕੱਲ੍ਹ ਜੇ ਸਿਆਸਤ ਨੂੰ ਸੇਵਾ ਸਮਝੀ ਤਾਂ ਇੱਕ ਬੰਦਾ ਨਹੀਂ ਕਰ ਸਕਦਾ। ਸੋ ਸਪਸ਼ਟਵਾਦੀ ਹੋਣਾ ਜ਼ਰੂਰੀ ਹੈ। ਤੁਹਾਨੂੰ ਸਪਸ਼ਟ ਹੋ ਕੇ ਗੱਲ ਕਰਨੀ ਚਾਹੀਦੀ ਹੈ, ਸਾਫ਼ ਹੋਣੀ ਚਾਹੀਦੀ ਹੈ। ਤੁਸੀਂ ਜੋ ਅੰਦਰੋਂ ਬਾਹਰੋਂ ਇੱਕੋ ਜਿਹੇ ਹੋਣੇ ਚਾਹੀਦੇ ਆ, ਤਾਂ ਚੰਗਾ ਦੁਨੀਆਂ 'ਚ ਵਿਚਰਨ ਦਾ ਫਾਇਦਾ। ਜੇ ਅੰਦਰ ਚੋਰ ਆ ਤੇ ਬਾਹਰੋਂ ਸਾਧ ਬਣ ਕੇ ਤੁਰੇ ਫਿਰੋ, ਇਹ ਕੋਈ ਮੈਨੂੰ ਨਹੀਂ ਲੱਗਦਾ ਵਧੀਆ। ਕਮਲਜੀਤ ਸਿੰਘ 'ਚ ਵੀ ਕਿਸੇ ਸਮੇਂ ਕਮੀਆਂ ਰਹੀਆਂ ਹੋਣਗੀਆਂ, ਤੇ ਹੌਲੀ ਦੂਰ ਕਰ ਰਹੇ ਆ ਉਹਨਾਂ ਕਮੀਆਂ ਨੂੰ, ਯਤਨ ਕਰ ਰਹੇ ਆ ਦੂਰ ਕਰਨ ਦਾ। ਪਰਮਾਤਮਾ ਵਾਹਿਗੁਰੂ ਸਿਹਤ ਦਿੰਦਾ ਰਹੇ, ਉਹਦੇ ਆਸਰੇ ਤੁਰੇ ਫਿਰਦੇ, ਉਹਦੇ ਆਸਰੇ ਉੱਠਦੇ। ਕਿਉਂਕਿ ਮੈਂ ਹਮੇਸ਼ਾ ਕਦੇ ਵੀ ਇਹ ਸੋਚ ਕੇ ਨਹੀਂ ਸਿਆਸਤ ਵਿੱਚ ਕੋਈ ਕਦਮ ਚੱਕਦਾ, ਜਿਵੇਂ ਮੈਂ ਹਮੇਸ਼ਾ ਗੁਰੂ ਸਾਹਿਬ ਦੇ ਉੱਤੇ ਹਰੇਕ ਗੱਲ ਸਿੱਟੀ ਹੋਈ ਹੈ ਵੀ ਜਿੱਧਰ ਨੂੰ ਗੁਰੂ ਦੇ ਆਪਾਂ ਤੁਰੀ ਜਾਂਦੇ ਹਾਂ। ਜੀ ਜੰਤ ਤੇਰੇ ਧਾਰੇ, ਪ੍ਰਭ ਡੋਰੀ ਹੱਥ ਮਾਰੇ। ਉਸ ਮਾਲਕ ਦੇ ਹੱਥ ਡੋਰੀ ਹੈ, ਜਿੱਧਰ ਨੂੰ ਤੋਰਦਾ ਗੁਰੂ ਸਾਹਿਬ ਆਪਾਂ ਤੁਰੇ ਜਾਂਦੇ ਹਾਂ। ਆਪਾਂ ਕੋਈ ਨਫੇ ਨੁਕਸਾਨ ਨਹੀਂ, ਕਿਉਂਕਿ ਆਪਾਂ ਕਿਹੜਾ ਵਪਾਰ ਕਰਦੇ ਹਾਂ ਕੋਈ ਨਫੇ ਨੁਕਸਾਨ ਦੇਖੀਏ। ਔਰ ਘਾਟੇ ਬਾਅਦ ਜ਼ਿੰਦਗੀ 'ਚ ਚੱਲਦੇ ਹੀ ਰਹਿੰਦੇ ਆ ਹਮੇਸ਼ਾ। ਮੈਂ ਜਿਵੇਂ ਹੁਣ ਇੱਥੇ ਮੈਂ ਰਾਜ ਪਿੰਡ ਗਿਆ, ਅਤੇ ਮੈਂ ਉੱਥੇ ਵੀ ਇਹ ਗੱਲ ਕਹੀ ਸੀ
ਕਿ ਜਦੋਂ ਵੀ ਕੋਈ ਜ਼ਿੰਦਗੀ 'ਚ ਦੁੱਖ ਤਕਲੀਫ ਆਉਂਦੀ ਹੈ, ਤੁਹਾਨੂੰ ਲੱਗਦਾ ਹੈ ਕੋਈ ਮਾੜਾ ਸਮਾਂ ਹੈ ਸਾਡੇ 'ਤੇ, ਤਾਂ ਹਮੇਸ਼ਾ ਪੰਜਵੇਂ ਪਾਤਸ਼ਾਹ ਦਾ ਉਹ ਸਲੋਕ ਪਹਿਲੀ ਪੰਕਤੀ, ਇੱਕੋ ਹੀ ਪੰਕਤੀ ਅਸੀਂ ਸ਼ਾਮ ਨੂੰ ਰਹਿਰਾਸ 'ਚ ਪੜ੍ਹਦੇ ਹਾਂ, ਦੁੱਖ ਦਾਰੂ ਸੁੱਖ ਰੋਗ ਭਇਆ। ਇਹ ਸੋਚਿਆ ਕਰੋ ਕਿ ਗੁਰੂ ਸਾਹਿਬ ਨੇ ਜੇ ਕੋਈ ਤਕਲੀਫ ਆਈ ਹੈ ਨਾ, ਤਾਂ ਇਹਦਾ ਮਤਲਬ ਅਸੀਂ ਗੁਰੂ ਦੀ ਕਿਸੇ ਗਿਣਤੀ 'ਚ ਆਉਂਦੇ ਹਾਂ। ਗੁਰੂ ਨੇ ਸਾਨੂੰ ਥੋੜ੍ਹੀ ਤਕਲੀਫ ਦਿੱਤੀ ਆ ਤਾਂ ਕਿ ਅਸੀਂ ਗੁਰੂ ਨੂੰ ਯਾਦ ਕਰੀਏ। ਗੁਰੂ ਚਾਹੁੰਦਾ ਕਿ ਮੇਰੇ ਨੇੜੇ ਹੋਵੋ, ਮੈਨੂੰ ਯਾਦ ਕਰੋ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੈ। ਤਾਂ ਤੁਸੀਂ ਇੱਕ ਕਦਮ ਪੱਟੋ ਗੁਰੂ ਵੱਲ ਨੂੰ, ਆਹ ਕਦਮ ਨਹੀਂ ਪੈਰਾਂ ਵਾਲਾ, ਆਹ ਅੰਦਰੋਂ ਇੱਕ ਕਦਮ ਗੁਰੂ ਵੱਲ ਨੂੰ ਪੱਟੋ। ਗੁਰੂ ਕਰੋੜਾਂ ਕਦਮ ਚੱਲ ਕੇ ਤੁਹਾਨੂੰ ਕਲਾ ਵਿੱਚ ਲੈ ਕੇ ਜਾਊਗਾ। ਇਹ ਗੁਰੂ ਦੀ ਖੇਡ ਹੈ, ਗੁਰਬਾਣੀ ਦੇ ਵਿੱਚ ਸਾਰਾ ਕੁਝ ਸਮਝਾਇਆ ਹੋਇਆ। ਸੋ ਸੱਚੇ ਹੋ ਕੇ, ਸਾਫ ਸੁਥਰੇ ਹੋ ਕੇ ਲੋਕਾਂ 'ਚ ਤੁਰਨਾ ਚਾਹੀਦਾ। ਹਮੇਸ਼ਾ ਮੈਂ ਸਿਆਸੀ ਲੋਕਾਂ ਨੂੰ ਵੀ ਕਹਿੰਦਾ, ਸਿਆਸਤ ਦਾ ਮਤਲਬ ਹੀ ਅਸਲ 'ਚ ਇਹ ਆ ਕਿ ਅੰਦਰੋਂ ਕਾਲਾ ਸ਼ਾਹ ਸਿਆਹ, ਬਾਹਰੋਂ ਸੱਤ ਸਿਆਸਤ। ਅੰਦਰੋਂ ਕਾਲਾ ਸ਼ਾਹ ਕਾਲਾ ਅਤੇ ਬਾਹਰੋਂ ਚਿੱਟਾ, ਬਾਹਰੋਂ ਸੱਚਾ। ਅੱਜ ਕੱਲ੍ਹ ਦੇ ਸਿਆਸੀ ਲੋਕਾਂ ਦਾ ਇਹ ਮਖੌਟੇ ਆ। ਜਿਵੇਂ ਭਗਵੰਤ ਨੇ ਦਿਖਾਇਆ, ਬਾਦਲਾਂ ਨੇ ਦਿਖਾਇਆ, ਕੈਪਟਨ ਨੇ ਦਿਖਾਇਆ, ਆਉਣ ਵਾਲੇ ਸਮੇਂ 'ਚ ਸ਼ਾਇਦ ਕੋਈ ਹੋਰ ਵੀ ਦਿਖਾਵੇ। ਪਰ ਮੈਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਗੁਰੂ ਸਾਹਿਬ ਮੂਹਰੇ ਵੀ, ਗੁਰੂ ਸਾਹਿਬ ਸਾਡੇ 'ਤੇ ਤਰਸ ਕਰੋ, ਪੰਜਾਬ 'ਤੇ ਤਰਸ ਕਰੋ, ਪੰਜਾਬ ਦੇ ਖਿੱਤੇ 'ਤੇ ਤਰਸ ਕਰੋ। ਜਿਹੜਾ ਤੁਹਾਡੇ ਖਿੱਤੇ ਨਾਲ ਜਾਣਿਆ ਜਾਂਦਾ, ਜਿਹੜਾ ਗੁਰੂ ਦੀ ਗੁਰਬਾਣੀ ਦੇ ਨਾਲ ਜੁੜਿਆ ਹੋਇਆ ਖਿੱਤਾ ਜਾਣਿਆ ਜਾਂਦਾ, ਇਹਦੇ 'ਤੇ ਤਰਸ ਕਰਕੇ ਕੋਈ ਚੰਗਾ ਸਾਨੂੰ ਐਸਾ ਇੱਕ ਰਾਜ ਭਾਗ ਵਾਲਾ ਆਗੂ ਦਿਓ ਜਿਹੜਾ ਪੰਜਾਬ ਨੂੰ ਅੱਗੇ ਲੈ ਜਾਵੇ। ਕਾਂਗਰਸ ਦੀ ਹਾਰ ਦਾ ਕੀ ਕਾਰਨ ਮੰਨਦੇ ਹੋ? ਜੇਕਰ ਅਸੀਂ ਥੋੜ੍ਹੀ ਜਿਹੀ ਇਸ ਪਾਸੇ ਨੂੰ ਗੱਲ ਲੈ ਕੇ ਆਈ ਤਾਂ ਕਾਂਗਰਸ ਦੀ ਹਾਰ ਦਾ ਕੀ ਕਾਰਨ ਮੰਨਦੇ ਹੋ? ਕਾਂਗਰਸ ਦੀ ਹਾਰ ਦਾ ਵੱਡਾ ਕਾਰਨ ਤਾਂ ਕੈਪਟਨ ਅਮਰਿੰਦਰ ਸਿੰਘ ਹੀ ਰਿਹਾ, ਕਿਉਂਕਿ ਪੌਣੇ 5 ਵਰ੍ਹੇ ਉਹ ਭਾਜਪਾ ਦਾ ਹੱਥ ਠੋਕਾ ਬਣ ਕੇ ਅਤੇ ਬਾਦਲਾਂ ਨਾਲ ਸਮਝੌਤੇ ਸੀ ਜਿਹੜੇ ਉਹ ਨਿਭਾਉਂਦਾ ਰਿਹਾ। ਜਦੋਂ ਤੱਕ ਲੋਕਾਂ ਨੂੰ ਪਤਾ ਲੱਗਿਆ, ਹਾਈ ਕਮਾਂਡ ਨੂੰ ਪਤਾ ਲੱਗਿਆ, ਉਦੋਂ ਤੱਕ ਸਮਾਂ ਨਿਕਲ ਚੁੱਕਿਆ ਸੀ। ਜੇ ਇਹੀ ਕਿਸੇ ਨੂੰ ਪਹਿਲਾਂ ਵਾਗਡੋਰ ਸਾਂਭ ਦਿੱਤੀ ਜਾਂਦੀ 2 ਸਾਲ ਵੋਟਾਂ 'ਚ ਰਹਿੰਦੇ ਆ, ਅਤੇ ਪੰਜਾਬ ਦੀ ਕਾਇਆ ਕਲਪ ਵੀ ਹੋ ਜਾਣੀ ਸੀ ਅਤੇ ਸਰਕਾਰ ਵੀ ਦੁਬਾਰਾ ਕਾਂਗਰਸ ਦੀ ਬਣ ਜਾਣੀ ਸੀ। ਸਭ ਤੋਂ ਵੱਡਾ ਨੁਕਸਾਨ ਕੈਪਟਨ ਅਮਰਿੰਦਰ ਸਿੰਘ ਨੇ ਕਰਿਆ, ਕਿਉਂਕਿ ਵਰਕਰਾਂ ਦੀ ਬਾਤ ਨਹੀਂ ਪੁੱਛੀ। ਇੱਥੇ ਵਰਕਰ ਤਕਲੀਫ ਮੰਨਦੇ ਸੀ, ਵਰਕਰ ਗੁੱਸਾ ਕੱਢਦੇ ਸੀ MLAs 'ਤੇ। MLAs ਦੀ ਗੱਲ ਨਹੀਂ ਸੀ ਸੁਣਦਾ ਕੈਪਟਨ ਅਮਰਿੰਦਰ ਸਿੰਘ, ਮਿਲਦਾ ਨਹੀਂ ਸੀ MLAs ਨੂੰ। ਸੋ ਮੈਂ ਪਰਸਨਲੀ ਦੱਸਦਾ, ਮੈਂ 15 ਵਾਰ ਮਿਲਿਆ ਉਹਨੂੰ ਸਰਕਾਰ ਬਣਨ ਤੋਂ ਬਾਅਦ। 2 ਵਾਰ ਤਾਂ ਚਲੋ ਐਡੇ ਇਕੱਠ ਦੇ ਵਿੱਚ ਮਿਲੇ ਆ ਕਿ ਸਤਿ ਸ੍ਰੀ ਅਕਾਲ ਹੀ ਹੋਈ ਆ। 13 ਵਾਰ ਮੈਂ ਉਹਦੇ ਕੰਨ ਦੇ ਵਿੱਚ ਹਮੇਸ਼ਾ ਇਹ ਗੱਲ ਕਹੀ ਆ ਕਿ ਆਪਾਂ ਬੇਅਦਬੀ ਦੇ ਦੋਸ਼ੀ ਫੜੀਏ ਜੀ, ਆਪਾਂ ਬੇਅਦਬੀ ਦੇ ਦੋਸ਼ੀ ਫੜੀਏ, ਆਪਾਂ ਨਸ਼ੇ ਵਾਲਿਆਂ ਨੂੰ ਫੜੀਏ ਜੀ। ਆਪਾਂ ਸੱਤਾ 'ਚ ਇਸ ਕਰਕੇ ਆਏ ਆ, ਲੋਕਾਂ ਨੇ ਭਰੋਸਾ ਕੀਤਾ ਵੀ ਬੇਅਦਬੀ ਦਾ ਇਨਸਾਫ ਮਿਲੂਗਾ ਅਤੇ ਨਸ਼ਾ ਤਸਕਰਾਂ ਨੂੰ ਫੜਨਗੇ। ਹਮੇਸ਼ਾ ਜਦੋਂ ਆਖਰੀ ਵਾਰ ਮੈਨੂੰ ਮਿਲਿਆ ਤਾਂ ਉਹਨੇ ਇਹ ਗੱਲ ਕਹੀ, ਜਦੋਂ ਸਰਦਾਰ ਲਾਲ ਸਿੰਘ ਚੇਅਰਮੈਨ ਬਣਿਆ ਮੰਡੀ ਬੋਰਡ ਦੇ, ਉਹਨਾਂ ਦੀ ਰਾਜਪੋਸ਼ੀ ਵਾਲੇ ਦਿਨ ਮੈਨੂੰ ਕਹਿੰਦਾ, ਬੇਟਾ ਬਹੁਤ ਅੱਛੇ ਤਰੀਕੇ ਨਾਲ ਲੱਗੇ ਹੋਏ ਆ ਅਤੇ ਬਹੁਤ ਛੇਤੀ ਹੱਲ ਕਰਾਂਗੇ। ਚਲੋ ਜੀ, ਮੈਂ ਕਿਹਾ ਧੰਨਵਾਦ। ਉਸ ਤੋਂ ਬਾਅਦ ਉਹਨੇ ਆਪਦੇ ਬੂਹੇ ਹੀ ਬੰਦ ਕਰ ਲਿਆ ਕਿ ਇਸ ਬੰਦੇ ਨੇ ਹੋਰ ਤਾਂ ਕੰਮ ਕਹਿਣਾ ਨਹੀਂ ਕੋਈ, ਇਹਨੇ ਤਾਂ ਗੁਰੂ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਫੜਨ ਦੀ ਗੱਲ ਕਰਨੀ, ਇਹਨੇ ਤਾਂ ਨਸ਼ੇ ਵਾਲਿਆਂ ਨੂੰ ਫੜਨ ਦੀ ਗੱਲ ਕਰਨੀ ਹੈ। ਅਤੇ ਮਿਲਣੋਂ ਹਟ ਗਿਆ, MLAs ਨੂੰ ਮਿਲਣੋਂ ਹਟ ਗਿਆ। ਅਤੇ ਇਹੀ ਕਾਰਨ ਰਿਹਾ ਵੱਡਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਨਾਕਾਮੀ ਸੀ, ਜਿਹੜਾ ਉਹ ਭਾਜਪਾ ਨੂੰ ਅਤੇ ਅਕਾਲੀਆਂ ਨੂੰ ਦੁਬਾਰਾ ਰਾਜ ਭਾਗ ਦੇਣਾ ਚਾਹੁੰਦਾ ਸੀ, ਜਿਸ ਕਰਕੇ ਵਰਕਰਾਂ ਦੀ ਪੁੱਛਗਿੱਛ ਨਹੀਂ ਹੋਈ ਅਤੇ ਵਰਕਰਾਂ ਨੇ ਫਿਰ ਉਹ ਲੀਡਰ ਨਕਾਰਤੇ। ਕਿਤੇ ਇਹ ਕਾਰਨ ਤਾਂ ਨਹੀਂ ਰਿਹਾ ਕਿ ਕਾਂਗਰਸ ਦੇ ਵਿੱਚ ਧੜੇਬਾਜ਼ੀ ਹੋਣੀ ਸ਼ੁਰੂ ਹੋ ਗਈ ਸੀਗੀ? ਇੱਕ ਪਾਸੇ ਨਵਜੋਤ ਸਿੱਧੂ, ਚੰਨੀ ਅਤੇ ਪ੍ਰਤਾਪ ਸਿੰਘ ਬਾਜਵਾ, ਅਜਿਹੀ ਜਿਹੜੀ ਧੜੇਬਾਜ਼ੀ ਸੀ ਉਹ ਸਾਹਮਣੇ ਆਉਣੀ ਸ਼ੁਰੂ ਹੋ ਗਈ ਸੀ। ਇਹ ਧੜੇਬੰਦੀਆਂ ਤਾਂ ਹਰੇਕ ਸਿਆਸੀ ਧਿਰ ਦੇ ਵਿੱਚ ਹੈਗੀਆਂ ਨੇ, ਉਹ ਚਾਹੇ ਆਮ ਆਦਮੀ ਹੋਵੇ ਚਾਹੇ ਅਕਾਲੀ ਦਲ ਹੋਵੇ। ਅਕਾਲੀ ਦਲ ਦਾ ਪਿਛਲੇ ਦਿਨ ਦੇਖਿਆ ਆਪਾਂ ਕਿਵੇਂ ਖਿਲਾਰਿਆ ਪਿਆ, ਕਿਸੇ ਲੀਡਰ ਦਾ ਕਿੱਦਾਂ ਦਾ ਬਿਆਨ ਆ, ਕਿਸੇ ਦਾ ਕਿੱਦਾਂ ਨੂੰ ਬਿਆਨ ਆ। ਕੋਈ ਕਹਿੰਦਾ ਸੁਖਬੀਰ ਨੂੰ ਲਾਓ, ਕੋਈ ਕਹਿੰਦਾ ਸੁਖਬੀਰ ਨੂੰ ਰੱਖੋ। ਧੜੇਬੰਦੀਆਂ ਤਾਂ ਹਰੇਕ ਜਮਾਤ 'ਚ ਹੁੰਦੀਆਂ ਨੇ, ਪਰ ਜੇ 5 ਸਾਲ ਕੰਮ ਕਰਦੇ, ਜੇ ਲੋਕਾਂ ਦਾ ਕੋਈ ਸਵਾਰ ਦੇ, ਪੰਜਾਬ ਦਾ ਕੋਈ ਸਵਾਰ ਦਾ ਕੈਪਟਨ, ਫਿਰ ਤਾਂ ਸੱਤਾ 'ਚ ਆਉਣਾ ਨਿਸ਼ਚਿਤ ਸੀ। ਸਵਾਰਿਆ ਨਹੀਂ, ਧੜੇਬੰਦੀਆਂ ਤਾਂ ਬਹੁਤ ਬਾਅਦ ਦੀ ਗੱਲ ਆ, ਤਾਂ ਪਿਛਲੇ 3 ਮਹੀਨੇ ਦੀ ਗੱਲ ਆ। ਤੁਸੀਂ ਕਹਿੰਦੇ ਹੋ ਕਿ ਜਿਹੜੇ ਸਿੱਧੂ ਸਾਹਿਬ ਦੀ ਗੱਲ ਕਰਦੇ ਹੋ ਜਾਂ ਚੰਨੀ ਦੀ ਗੱਲ ਕਰਦੇ ਹੋ ਜਾਂ ਬਾਜਵਾ ਸਾਹਿਬ ਦੀ ਗੱਲ ਕਰਦੇ ਹੋ, ਬਾਜਵਾ ਸਾਹਿਬ ਤੋਂ ਉਦੋਂ ਪੰਜਾਬ ਦੀ ਸਿਆਸਤ 'ਚ ਸਰਗਰਮ ਵੀ ਨਹੀਂ ਸੀਗੇ, ਉਦੋਂ ਰਾਜ ਸਭਾ ਮੈਂਬਰ ਸੀਗੇ। ਉਹ ਤਾਂ ਹੁਣ MLA ਬਣਿਆ ਦੁਬਾਰਾ 22 ਵਾਲੇ ਇਲੈਕਸ਼ਨ 'ਚ। ਉਸ ਵੇਲੇ ਛੋਟੇ ਮੋਟੇ ਗੁੱਸੇ ਗਿਲੇ ਤਾਂ ਚੱਲਦੇ ਰਹਿੰਦੇ ਆ, ਇਹ ਅਸਰ ਨਹੀਂ ਕਰਦੇ, ਪਰ ਅਸਰ ਇਸ ਚੀਜ਼ ਨੇ ਕੀਤਾ ਕਿ 5 ਸਾਲ ਕੈਪਟਨ ਨੇ ਕੀਤਾ ਕੁਛ ਨਹੀਂ। ਬਸ ਇਹ ਚੀਜ਼ ਲੋਕਾਂ ਦੇ ਅੰਦਰ ਘਰ ਗਈ ਕਿ ਕੈਪਟਨ ਨੇ ਗੁਟਕਾ ਸਾਹਿਬ ਫੜ ਕੇ ਸਹੁੰ ਖਾਧੀ ਸੀ ਅਤੇ ਉਹਨੇ ਕੁਛ ਸਵਾਰਿਆ ਨਹੀਂ, ਇਸ ਕਰਕੇ ਲੋਕਾਂ ਨੇ ਇਤਬਾਰ ਨਹੀਂ ਕੀਤਾ ਐਤਕੀ ਲੀਡਰਾਂ 'ਤੇ। ਇਹ ਵੀ ਕਹਿੰਦੇ ਨਜ਼ਰ ਆਉਂਦੇ ਨੇ, ਕਹਿੰਦੇ ਕਿ ਜੇ ਕੈਪਟਨ ਤੋਂ ਅਸਤੀਫਾ ਨਾ ਲੈਤਾ ਜਾਂਦਾ ਤਾਂ ਹੋ ਸਕਦਾ ਕਾਂਗਰਸ ਦੇ MLA ਜ਼ਿਆਦਾ ਜਿੱਤ ਜਾਂਦੇ। ਨਹੀਂ, ਜਦੋਂ ਸੱਤਾ ਸੀ, ਕੈਪਟਨ ਕੋਲ ਪਾਵਰ ਸੀ, ਉਹਦੇ ਕੋਲ ਸਵਾਰਿਆ ਤਾਂ ਹੈ ਨਹੀਂ ਕਿਸੇ ਦਾ। ਕਿਵੇਂ ਫਿਰ ਦੂਜੇ ਇਹ ਗੱਲ ਕਿਵੇਂ ਕਹਿ ਸਕਦੇ ਆ ਵੀ ਆਪਾਂ ਜਿੱਤ ਜਾਂਦੇ? ਜੇ ਕੁਛ ਕਰਿਆ ਹੁੰਦਾ ਤਾਂ ਕੈਪਟਨ ਨੂੰ ਸੱਤਾ ਤੋਂ ਪਾਸੇ ਨਾ ਹੋਣਾ ਪੈਂਦਾ। ਜੇ ਕੈਪਟਨ ਦੇ ਕੰਮ ਚੰਗੇ ਹੁੰਦੇ, ਕਾਂਗਰਸ ਲਾਉਂਦੀ ਨਾ ਉਹਨੂੰ। ਇਹ ਤਾਂ ਸਾਰੇ ਲੀਡਰਾਂ ਨੇ ਜਾ ਕੇ ਜਦੋਂ ਰੌਲਾ ਪਾਇਆ ਵੀ ਇਹ ਤਾਂ ਸਵਾਰ ਹੀ ਕੁਛ ਨਹੀਂ ਰਿਹਾ, ਉਲਟਾ ਨੁਕਸਾਨ ਕਰ ਰਿਹਾ, ਫਿਰ ਕਿਤੇ ਨਾ ਕਿਤੇ ਜਾ ਕੇ ਉਹਨੂੰ ਲਾਇਆ। ਇਹ ਤਾਂ ਲੇਟ ਲਾਹਿਆ, ਜੇ 2 ਵਰ੍ਹੇ ਪਹਿਲਾਂ ਲਾ ਦਿੰਦੇ। ਹੁਣ ਜਿਵੇਂ ਚੰਨੀ ਮੁੱਖ ਮੰਤਰੀ ਬਣਿਆ ਤਾਂ ਚੰਨੀ ਨੇ 2-3 ਫੈਸਲੇ ਕਿੰਨੇ ਵਧੀਆ ਕੀਤੇ।
2 ਕਿਲੋਵਾਟ ਵਾਲਿਆਂ ਦੇ ਲੋਡ ਸੀਗਾ ਜਿਨ੍ਹਾਂ ਨੂੰ ਉਹਨਾਂ ਦੇ ਬਿਜਲੀ ਦੇ ਬਿੱਲ ਹੀ ਮਾਫ ਕਰਤੇ, ਜ਼ੀਰੋ ਹੋ ਗਿਆ ਪਿਛਲਾ ਵੀ ਤੇ ਆਉਣ ਵਾਲਾ ਵੀ। ਪੈਟਰੋਲ ਡੀਜ਼ਲ 6-6 5 ਲੀਟਰ ਘਟਾਤਾ ਸਿੱਧਾ ਹੀ, ਵੈਟ ਸਰਕਾਰ ਨੇ ਆਪਦੇ ਖਜ਼ਾਨੇ 'ਚੋਂ ਭਰਿਆ। ਸੋ ਕਿੰਨੇ ਹੀ ਫੈਸਲੇ ਲੈ ਗਿਆ ਉਹ ਚੰਗੇ, ਪਰ ਸਮਾਂ ਘੱਟ ਸੀ। ਲੋਕਾਂ ਨੇ ਕੈਪਟਨ ਵਾਲਾ ਗੁੱਸਾ ਵਰਕਰਾਂ ਨੇ 5 ਸਾਲ ਵਾਲਾ ਉਹ ਸਾਰਿਆਂ ਤੇ ਕਾਂਗਰਸੀ ਲੀਡਰਾਂ 'ਤੇ ਕੱਢਿਆ। ਜੇ ਕਿਤੇ 2 ਸਾਲ ਮਿਲ ਜਾਂਦੇ ਚੰਨੀ ਨੂੰ, ਮਿਲ ਜਾਂਦੇ 2 ਸਾਲ, ਤਾਂ ਚੰਗੇ ਕੰਮ ਹੋ ਜਾਣੇ ਸੀਗੇ। ਜਾਂ ਜੇ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਲਿਆਉਂਦੇ, ਕਿਉਂਕਿ ਇੱਕ ਇਮਾਨਦਾਰ ਲੀਡਰ ਆ ਉਹ, ਤਾਂ ਫਿਰ ਤਾਂ ਮਸਲਾ ਹੀ ਹੋਰ ਹੋ ਜਾਣਾ ਸੀ, ਫਿਰ ਤਾਂ ਸਰਕਾਰ ਦੁਬਾਰਾ ਰਿਪੀਟ ਹੋ ਜਾਂਦੀ। ਸੋ ਕਿਤੇ ਨਾ ਕਿਤੇ ਕਾਂਗਰਸ ਨੇ ਕੈਪਟਨ ਨੂੰ ਲਾਉਣ 'ਚ ਕੋਤਾਹੀ ਕੀਤੀ ਹੈ, ਦੇਰੀ ਕੀਤੀ ਹੈ, ਜਿਸ ਦਾ ਖਮਿਆਜਾ ਭੁਗਤਣਾ ਪਿਆ ਹੈ। ਕੋਈ ਨਹੀਂ, ਗਲਤੀਆਂ ਤੋਂ ਸਿੱਖਦੇ ਆ ਬੰਦੇ, ਗਲਤੀਆਂ ਤੋਂ ਸਿੱਖਿਆ ਹੈ ਤਾਂ ਅੱਗੇ ਤੋਂ ਇਹ ਗਲਤੀਆਂ ਨਹੀਂ ਹੋਣੀਆਂ ਚਾਹੀਦੀਆਂ। ਬਰਾੜ ਸਾਹਿਬ, ਚੰਨੀ ਸਾਹਿਬ ਹੁਣ ਕਿਤੇ ਦੇਖ ਨਹੀਂ ਰਹੇ, ਕਦੇ ਫੋਨ ਫਾਨ 'ਤੇ ਗੱਲ ਹੋਈ ਹੈ ਤੁਹਾਡੀ? ਨਹੀਂ, ਮੇਰੀ ਪਹਿਲਾਂ ਵੀ ਨਹੀਂ ਕਦੇ ਹੁੰਦੀ ਸੀ ਗੱਲ ਵੀ ਜਿਹੜੀ ਹੁਣ ਹੋਊਗੀ। ਆਪਣਾ ਬਹੁਤਾ ਬਾਹ ਹੀ ਨਹੀਂ ਰਿਹਾ ਪਹਿਲਾਂ ਵੀ, ਜਿਵੇਂ ਬਸ ਮਿਲਦੇ ਸੀ ਜਾਂ ਸਤਿ ਸ਼੍ਰੀ ਅਕਾਲ, ਵਧੀਆ ਪਿਆਰ ਕਰਦਾ ਸੀ ਉਹ, ਅਤੇ ਆਪਾਂ ਰਿਸਪੈਕਟ ਕਰਦੇ, ਡਾ ਭਰਾ ਹੈ। ਉਹ ਤੋਂ ਬਿਨਾਂ ਪਹਿਲਾਂ ਵੀ ਨਹੀਂ ਕਦੇ ਗੱਲ ਹੋਏਗੀ ਮੇਰੇ ਖਿਆਲ 'ਚੋਂ। ਮੈਂ ਥੋੜ੍ਹੇ ਦਿਨ ਪਹਿਲਾਂ, ਤੁਸੀਂ ਵੀ ਦੇਖੀ ਹੋਣੀ ਖਬਰ, ਕਿਸੇ TV ਚੈਨਲ 'ਤੇ ਆਈ ਸੀ ਕਿ ਉਹ ਥੀਸਸ ਪੂਰੇ ਕਰ ਰਹੇ ਆ PhD ਦੇ ਆਪਦੇ, ਕਿਸੇ ਬਾਹਰਲੇ ਮੁਲਕ ਜਾ ਕੇ। ਆਪਣੇ ਆਪ ਨੂੰ ਵੀ ਥੋੜ੍ਹਾ ਜਿਹਾ ਹਰਜਿੰਦਰ ਸਮਾਂ ਦੇਣਾ ਚਾਹੀਦਾ ਬੰਦੇ ਨੂੰ। ਦਿਹਾੜੀ ਦੇ ਵਿੱਚ ਘੰਟਾ 2 ਘੰਟੇ ਆਪਣੇ ਆਪ ਨੂੰ ਦੇਣੇ ਚਾਹੀਦੇ ਆ, ਚਾਹੇ ਐਕਸਰਸਾਈਜ਼ ਕਰੋ, ਚਾਹੇ ਤੁਸੀਂ ਬਾਣੀ ਪੜ੍ਹੋ। ਅਤੇ 24 ਘੰਟਿਆਂ ਦੇ ਵਿੱਚ 2 ਘੰਟੇ ਜੇ ਆਪਣੇ ਆਪ ਨੂੰ ਦਿਓਗੇ ਤਾਂ 2% ਹੀ ਬਣਦਾ ਦਿਨ ਦਾ। ਸੋ ਥੋੜ੍ਹਾ ਸਮਾਂ ਆਪਣੇ ਆਪ ਨੂੰ ਵੀ ਦੇਣਾ ਚਾਹੀਦਾ, ਆਪਣੀਆਂ ਗਲਤੀਆਂ, ਆਪਣੀਆਂ ਖੂਬੀਆਂ, ਦੋਨੇ ਚੀਜ਼ਾਂ ਨੋਟ ਕਰਨੀਆਂ ਚਾਹੀਦੀਆਂ। ਤਾਂ ਮੈਨੂੰ ਨਹੀਂ ਲੱਗਦਾ ਕੋਈ ਕਿਸੇ ਗੱਲ ਤੋਂ ਬਾਹਰ ਬੈਠੇ ਆ, ਕਿਸੇ ਕੰਮ ਨੂੰ ਬੈਠੇ ਹੋਣੇ। ਕੋਈ ਹੋ ਸਕਦਾ ਕੋਈ ਨਿੱਜੀ ਰੁਝੇਵੇਂ ਹੋਣ, ਪਰਿਵਾਰਕ ਜ਼ਿੰਮੇਵਾਰੀਆਂ ਹੋਣ, ਇਹ ਬਿਹਤਰ ਤਾਂ ਚੰਨੀ ਸਾਹਿਬ ਹੀ ਦੱਸ ਸਕਦੇ ਆ। ਨਵਜੋਤ ਸਿੱਧੂ ਬਾਰੇ ਕੀ ਕਹਿਣਾ ਚਾਹੋਗੇ, ਕਿਉਂਕਿ ਪਿਛਲੇ 5 ਮਹੀਨਿਆਂ ਤੋਂ ਜੇਲ੍ਹ ਦੇ ਵਿੱਚ ਨੇ ਨਵਜੋਤ ਸਿੱਧੂ, ਤਾਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਜੇਲ੍ਹਾਂ ਬੰਦਿਆਂ ਵਾਸਤੇ ਬਣੀਆਂ, ਜੇਲ੍ਹਾਂ 'ਚ ਚੰਗੇ ਲੋਕ ਨਿਖਰ ਕੇ ਬਾਹਰ ਆਉਂਦੇ ਨੇ। ਬੜਾ ਸਮਾਂ ਹੁੰਦਾ ਜੇਲ੍ਹ 'ਚ, ਤੁਹਾਡੇ ਕੋਲ ਬਾਣੀ ਪੜ੍ਹਨ ਦਾ ਸਮਾਂ ਹੁੰਦਾ, ਕਸਰਤ ਕਰਨ ਦਾ ਸਮਾਂ ਹੁੰਦਾ, ਕਿਤਾਬਾਂ ਪੜ੍ਹਨ ਦਾ ਸਮਾਂ ਹੁੰਦਾ। ਔਰ ਨਵਜੋਤ ਸਿੰਘ ਸਿੱਧੂ ਇੱਕ ਸਾਫ਼ ਸੁਥਰੀ ਸ਼ਖਸੀਅਤ ਨੇ, ਧੜੱਲੇਦਾਰ ਆਗੂ ਆ ਸਾਡੀ ਪਾਰਟੀ ਦਾ, ਸੱਚ 'ਤੇ ਪਹਿਰਾ ਦੇਣ ਵਾਲਾ ਬੰਦਾ ਹੈ। ਅਤੇ ਜਿਸ ਦਿਨ ਬਾਹਰ ਆ ਗਿਆ, ਤੁਸੀਂ ਦੇਖੋ ਜਲਵਾ ਨਵਜੋਤ ਸਿੰਘ ਸਿੱਧੂ ਦਾ। ਕੋਈ ਮੈਨੂੰ ਲੱਗਦਾ ਵੀ ਜੇ ਕਮੀ ਪੇਸ਼ੀ ਸੀਗੀ ਤਾਂ ਦੂਰ ਕਰਕੇ ਨਿਕਲੂ ਬਾਹਰ, ਕਿਉਂ ਅੰਦਰ ਜਾ ਕੇ ਬੰਦੇ 'ਚ ਨਿਖਾਰ ਆਉਂਦਾ, ਆਪਣੇ ਆਪ ਨੂੰ ਬੰਦਾ ਸਮਾਂ ਦੇ ਲੈਂਦਾ, ਵਿਹਲਾ ਹੁੰਦਾ ਬੰਦਾ ਉੱਥੇ। ਸੋ ਬਹੁਤ ਚੰਗੇ ਅਤੇ ਇਮਾਨਦਾਰ ਆਗੂ ਨੇ, ਇਮਾਨਦਾਰੀ ਦਾ ਹੀ ਖਮਿਆਜਾ ਭੁਗਤ ਰਿਹਾ ਜਿਹੜਾ ਜੇਲ੍ਹ 'ਚ ਬੈਠਾ ਉਹ, ਜਿਸ ਕਰਕੇ ਇਹ ਕਈ ਵਾਰ ਕਿਸੇ ਬੰਦੇ ਦੀ ਕਾਬਲੀਅਤ ਹੀ ਰਾਹ 'ਚ ਰੋੜਾ ਬਣ ਜਾਂਦੀ ਹੈ। ਉਹਦੀ ਕਾਬਲੀਅਤ ਹੀ ਉਹਦੇ ਰਾਹ 'ਚ ਡਿੱਕਾ ਬਣ ਗਈ ਕਿ ਉਹ ਇੰਨੇ ਸੱਚ ਬੋਲਦਾ ਸੀ, ਅਤੇ ਕੇਂਦਰ ਸਰਕਾਰ ਨੇ ਦੁਬਾਰਾ ਕੇਸ ਖੋਲ੍ਹ ਕੇ ਉਹਨੂੰ ਅੰਦਰ ਭੇਜਤਾ। 5 ਮਹੀਨੇ ਹੋ ਗਿਆ, ਕੋਈ ਨਹੀਂ, ਸਾਲ ਦੀ ਸਜ਼ਾ, ਮਹੀਨਾ 2 ਮਹੀਨੇ 'ਚ ਬਾਹਰ ਆ ਜਾਣਗੇ ਅਤੇ ਆ ਕੇ ਆਪਣਾ ਜਲਵਾ ਵਿਖੇਰਨਗੇ। ਫਿਰ ਲੋਕਾਂ 'ਚ ਨੌਜਵਾਨ ਉਹਨਾਂ ਨੂੰ ਪਿਆਰ ਕਰਦੇ ਨੇ, ਸਿੱਧੂ ਸਾਹਿਬ ਨੂੰ, ਪੰਜਾਬ ਦੀ ਜਵਾਨੀ ਉਹਨਾਂ ਨੂੰ ਪਿਆਰ ਕਰਦੀ ਹੈ, ਚਾਹੁੰਦੀ ਆ ਕਿ ਸਿੱਧੂ ਵਰਗੂ ਹੋਵੇ। ਸੋ ਸਾਡੇ ਕੋਲੇ ਬੜੇ ਵਧੀਆ ਆਗੂ ਨੇ, ਪ੍ਰਤਾਪ ਸਿੰਘ ਬਾਜਵਾ ਨੇ, ਸੁਖਪਾਲ ਸਿੰਘ ਖਹਿਰਾ ਨੇ, ਰਾਜਾ ਵੜਿੰਗ ਨੇ। ਕਾਂਗਰਸ ਦਾ ਭਵਿੱਖ ਬੜਾ ਰੌਸ਼ਨ ਹੈ। ਸਿੱਧੂ ਸਾਹਿਬ ਆ, 4-5 ਲੀਡਰ ਸਾਡੇ ਬੜੇ ਚੰਗੇ ਨੇ, ਅਤੇ ਪੰਜਾਬ ਦਾ ਭਵਿੱਖ, ਕਾਂਗਰਸ ਦਾ ਭਵਿੱਖ ਬੜਾ ਵਧੀਆ ਪੰਜਾਬ ਦੇ ਵਿੱਚ। ਜੇ ਗੱਲ ਕਰਦੇ ਹਾਂ ਤਾਂ ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਲੀਡਰ ਕਾਫੀ BJP 'ਚ ਜਾਂਦੇ ਨਜ਼ਰ ਆਏ ਨੇ। ਮੈਨੂੰ ਇਹ ਲੱਗਦਾ ਹਰਜਿੰਦਰ, ਜਿਨ੍ਹਾਂ ਬੰਦਿਆਂ ਨੇ ਘਟਾਲੇ ਕੀਤੇ ਸੀ, ਪੈਸਾ ਵੱਧ ਬਣਾ ਲਿਆ ਸੀ, ਉਹ ਡਰਦੇ ਗਏ ਈਡੀ ਦੀਆਂ ਰੇਡਾਂ ਤੋਂ। ਹੁਣ ਤੁਸੀਂ ਪੈਸੇ ਬਣਾਏ ਆ ਅਤੇ ਖੜੋ ਹੁਣ ਕਾਂਗਰਸ ਨਾਲ। ਹੁਣ ਕਾਂਗਰਸ ਨਾਲ ਖੜਨ ਦਾ ਸਮਾਂ, ਔਖਾ ਵੇਲਾ ਕਾਂਗਰਸ ਦਾ। ਕਾਂਗਰਸ ਸੱਤਾ ਤੋਂ ਬਾਹਰ ਹੋ ਕੇ ਕਾਂਗਰਸ ਨਾਲ ਖੜਨਾ ਚਾਹੀਦਾ। ਕਿੱਡੀਆਂ ਕੁ ਗੱਲਾਂ ਨੇ। ਨਵਜੋਤ ਸਿੰਘ ਸਿੱਧੂ ਜੇਲ੍ਹ ਗਿਆ, ਚਾਹੁੰਦਾ ਤਾਂ ਉਹ ਵੀ ਭਾਜਪਾ 'ਚ ਜਾ ਸਕਦਾ ਸੀ, ਨਾ ਉਹਨੂੰ ਜੇਲ੍ਹ ਹੁੰਦੀ। ਉਹਨੇ ਭਾਜਪਾ ਵਾਲਾ ਰਾਹ ਨਹੀਂ ਨਾ ਚੁਣਿਆ, ਉਹ ਜੇਲ੍ਹ ਚਲਾ ਗਿਆ, ਉਹਨੇ ਜੇਲ੍ਹ ਜਾਣਾ ਮਨਜ਼ੂਰ ਕੀਤਾ। ਸੁਖਪਾਲ ਸਿੰਘ ਖਹਿਰਾ ਜੋ ਆਪਾਂ ਦੇ ਕੇਸ ਲੜਦਾ ਸੀ ਅਤੇ ਪੰਜਾਬ ਦੀ ਜਵਾਨੀ ਨੂੰ ਬਚਾਉਂਦਾ ਸੀ, ਅਤੇ ਉਹ ਵੀ ਤਾਂ ਬੈਠ ਸਕਦਾ ਸੀ ਆਰਾਮ ਨਾਲ ਜੇ ਉਹ ਧੌਣ ਝੁਕਾ ਲੈਂਦਾ। ਉਹ ਵੀ ਜੇਲ੍ਹ ਜਾਇਆ, 78 ਦਿਨ ਰਹਿ ਕੇ ਆਇਆ। ਸੋ ਇਹ ਕੋਈ ਮਤਲਬ ਪੰਜਾਬ ਦੇ ਜਿਹੜੇ ਮੰਤਰੀ ਆ ਨਾ, 5 ਸਾਲ ਤੁਸੀਂ ਮਲਾਈਆਂ ਖਾਧੀਆਂ, ਲੁੱਟ ਕੇ ਖਾ ਗਏ। ਇਹਨਾਂ 3-4 ਬੰਦਿਆਂ ਦੀ ਬਦੌਲਤ ਹੀ ਪੰਜਾਬ ਦੇ ਵਿੱਚ ਕੈਪਟਨ ਦੇ ਨਾਲ ਇਹਨਾਂ ਦਾ ਸਮਝੌਤਾ ਸੀ, ਕੈਪਟਨ ਨਾਲ ਰਲ ਕੇ ਲੁੱਟਿਆ ਇਹਨਾਂ ਨੇ ਪੰਜਾਬ ਨੂੰ। ਤਾਂ ਹੀ ਪੰਜਾਬ ਦੇ ਲੋਕ ਮੁੱਦਿਆਂ ਤੋਂ ਧਿਆਨ ਹਟਿਆ ਇਹਨਾਂ ਦਾ, ਤਾਂ ਹੀ ਪੰਜਾਬ ਦੇ ਲੋਕਾਂ ਨੇ ਨਕਾਰਿਆ। ਗਲਤ ਹੈ, ਇਹ ਨਹੀਂ ਹੋਣਾ ਚਾਹੀਦਾ। ਡਰ ਭੈ ਦੀ ਰਾਜਨੀਤੀ ਖਤਮ ਹੋਣੀ ਚਾਹੀਦੀ ਹੈ। ਡਰਨਾ ਕਾਹਤੋਂ ਆ ਯਾਰ, ਕਿਸ ਗੱਲ ਤੋਂ ਡਰਨਾ ਹੈ? ਤੁਸੀਂ ਡਰਦੇ ਕਿਉਂ? ਜੇ ਸੱਚੇ ਹੋ ਤਾਂ ਡਰਨਾ ਨਹੀਂ ਚਾਹੀਦਾ। ਜਿਹੜੇ ਗਏ ਆ ਨਾ, ਉਹ ਡਰਪੋਕ ਆ, ਖੜ੍ਹੇ ਨਹੀਂ। ਉਹ ਖੜ੍ਹਨਾ ਚਾਹੀਦਾ। ਲੋਕ ਉਹਨਾਂ ਨਾਲ ਖੜ੍ਹੇ ਆ, ਉਹ ਲੋਕਾਂ ਨਾਲ ਨਹੀਂ ਖੜ੍ਹੇ। ਅੱਜ ਪਾਰਟੀ ਨੂੰ ਲੋੜ ਸੀ ਉਹਨਾਂ ਦੀ, ਅੱਜ ਪਾਰਟੀ ਨੂੰ ਉਹਨਾਂ ਬੰਦਿਆਂ ਦੀ, ਉਹਨਾਂ ਫਾਈਨਾਂਸਰਾਂ ਦੀ ਲੋੜ ਸੀ ਜਿਨ੍ਹਾਂ ਨੇ ਪੈਸਾ ਮੋਟਾ ਕਮਾਇਆ ਹੈ। ਪਾਰਟੀ 'ਚ ਤਾਂ ਸਾਡੇ ਵਰਗੇ ਹੀ ਰਹਿ ਜਾਂਦੇ ਔਖੇ ਵੇਲੇ, ਜਦੋਂ ਵਿਰੋਧੀ ਧਿਰ 'ਚ ਹੁੰਦੇ। ਅਸੀਂ ਪਹਿਲਾਂ 10 ਸਾਲ ਅਸੀਂ ਬਾਦਲਾਂ ਨਾਲ ਭਿੜਦੇ ਰਹੇ, ਹੁਣ ਫਿਰ ਇਹਨਾਂ ਨੂੰ ਝਾੜੂ ਵਾਲਿਆਂ ਨਾਲ, ਬੌਕਰ ਵਾਲਿਆਂ ਨਾਲ ਭਿੜਦੇ ਹਾਂ। ਇਹ ਹਰੇਕ ਕੁਆਲਿਟੀ ਹੁੰਦੀ ਆ ਆਪੋ ਆਪਣੀ ਬੰਦੇ ਦੀ। ਭੱਜ ਕੇ ਜਿਹੜੇ ਭੱਜਣ ਵਾਲੇ ਡਰਪੋਕ ਕਹਿ ਸਕਦਾ, ਭਗੌੜੇ ਕਹਿ ਸਕਦੇ ਹਾਂ। ਜੰਗ ਦੇ ਮੈਦਾਨ 'ਚੋਂ ਕਦੇ ਭੱਜਿਆ ਨਹੀਂ ਜਾਂਦਾ, ਭੱਜਣ ਵਾਲਿਆਂ ਨੂੰ ਚੇਤੇ ਵੀ ਨਹੀਂ ਰੱਖਿਆ ਜਾਂਦਾ। ਜੰਗ ਦੇ ਮੈਦਾਨ 'ਚ ਜੂਝ ਕੇ ਮਰਨ ਵਾਲਿਆਂ ਨੂੰ ਯਾਦ ਰੱਖਿਆ ਜਾਂਦਾ ਹੈ, ਜਿਨ੍ਹਾਂ 'ਚ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਵਰਗੇ ਲੋਕ ਨੇ, ਜਿਨ੍ਹਾਂ 'ਚ ਸ਼ਹੀਦ ਕਰਤਾਰ ਸਿੰਘ ਸਾਹਿਬ ਵਰਗੇ ਨੇ। ਜਿਵੇਂ ਗੁਰੂ ਸਾਹਿਬ ਨੇ ਕਿਹਾ ਕਿ ਐਸੀ ਮਰਨੀ ਜੋ ਮਰੇ ਬਹੁਰ ਨਾ ਮਰਨਾ ਹੋਏ। ਇੱਕ ਵਾਰ ਮਰਨਾ ਹੈ, ਜਿਹਦੇ 'ਚ ਜੀਵਨ ਇੱਕ ਵਾਰ ਮਿਲਿਆ ਹੈ। ਮੌਤ ਤੋਂ ਬਾਅਦ, ਤੁਹਾਡੇ ਮਰਨ ਤੋਂ ਬਾਅਦ ਲੋਕ ਤੁਹਾਨੂੰ ਯਾਦ ਕਰਨ। ਐਸੀ ਮੌਤ ਚਾਹੀਦੀ ਆ, ਰੋਜ਼-ਰੋਜ਼ ਨਹੀਂ ਮਰਨਾ ਚਾਹੀਦਾ। ਹੁਣ ਜਿਹੜੇ
ਇੱਕ ਜਮਾਤ 'ਚ ਉੱਠ ਕੇ ਦੂਜੀ ਚਲੇ ਜਾਂਦੇ, ਦੂਜੀ 'ਚੋਂ ਤੀਜੀ ਚਲੇ ਜਾਂਦੇ, ਰੋਜ਼ ਮਰਨਾ ਉਹਨਾਂ ਦਾ ਕੋਈ ਸਿਧਾਂਤ ਨਹੀਂ, ਉਹਨਾਂ ਦੇ ਆਪਣੇ ਆਪ ਤੇ ਕੰਟਰੋਲ ਨਹੀਂ, ਸਿਰਫ ਸੱਤਾ ਭੋਗਣ ਦੇ ਮਾਰੇ ਤੁਰੇ ਫਿਰਦੇ ਆ। ਅੱਜ ਕੈਪਟਨ ਅਮਰਿੰਦਰ ਸਿੰਘ ਹੈ, ਪਹਿਲਾਂ ਅਕਾਲੀ ਦਲ ਸੀ, ਕਾਂਗਰਸ 'ਚ ਆ ਗਿਆ, ਕਾਂਗਰਸ ਨੇ ਰਾਜ ਭਾਗ ਦਿੱਤਾ 2 ਵਾਰੀ, ਤੇ ਫਿਰ ਭਾਜਪਾ ਚਲਾ ਗਿਆ, ਆਪਦੀ ਪਾਰਟੀ ਬਣਾ ਲਈ। ਕਿੱਥੇ ਨਜ਼ਰ ਹੀ ਨਹੀਂ ਆ ਰਿਹਾ, ਘਰੇ ਬਹਿ ਜਾਂਦਾ ਟਿੱਕੇ, ਬਜ਼ੁਰਗ ਹੋ ਗਿਆ ਹੈ। ਬਾਬਾ ਬਾਦਲ ਨੂੰ ਵੀ ਸਲਾਹ ਹੈ, ਕੈਪਟਨ ਨੂੰ ਵੀ ਸਲਾਹ ਹੈ, ਗੁਰੂ ਦੇ ਲੜ ਲੱਗੋ, ਤਪੋ ਰਾਜੋ ਨਰਕ ਵਾਲਾ ਰਾਹ ਨਾ ਅਖਤਿਆਰ ਕਰੋ। ਤਪ ਤੁਹਾਡਾ ਸੀਗਾ ਪੁਰਾਣੇ ਸਮੇਂ ਦਾ, ਤੁਹਾਨੂੰ ਰਾਜ ਮਿਲ ਗਏ, ਰਾਜੋ ਜੋਗ ਵਾਲੇ ਪਾਸੇ ਤੁਰੋ, ਗੁਰੂ ਨਾਲ ਜੁੜੋ, ਗੁਰਬਾਣੀ ਨਾਲ ਜੁੜੋ। ਤੁਹਾਡਾ ਇਹ ਸਮਾਂ ਸਿਆਸਤ ਕਰਨ ਦਾ ਨਹੀਂ, ਤੁਹਾਡਾ ਘਰੇ ਬੈਠ ਕੇ ਚਿੰਤਨ ਕਰਨ ਦਾ ਸਮਾਂ ਹੈ, ਆਤਮ ਮੰਥਨ ਕਰਨ ਦਾ ਸਮਾਂ ਹੈ, ਗੁਰੂ ਨਾਲ ਜੁੜਨ ਦਾ ਸਮਾਂ ਹੈ, ਪਾਪਾਂ ਦੀਆਂ ਭੁੱਲਾਂ ਬਖਸ਼ਾਉਣ ਦਾ ਸਮਾਂ ਹੈ। ਸੋ ਇਹ ਹੋਣਾ ਚਾਹੀਦਾ। ਲਾਸਟ ਦੇ ਵਿੱਚ ਅਕਾਲੀ ਦਲ ਬਾਰੇ ਕੀ ਸੋਚਦੇ ਨੇ? ਜਿਹੜੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਕਹਾਉਂਦੀ ਸੀ, ਅੱਜ ਉਹ ਖੁੱਡੇ ਲੈਣ ਲੱਗੀ ਹੋਈ ਆ। ਇਹ ਅਕਾਲੀ ਦਲ ਕਿਸੇ ਵੇਲੇ ਬੜਾ ਵਧੀਆ ਚੰਗੇ ਲੋਕਾਂ ਦੀ ਜਮਾਤ ਹੁੰਦੀ ਸੀ, ਸੰਤ ਫਤਿਹ ਸਿੰਘ ਵਰਗੇ, ਸਰਦਾਰ ਕਪੂਰ ਸਿੰਘ ਵਰਗੇ। ਅੱਜ ਸਰਦਾਰ ਕਪੂਰ ਸਿੰਘ ਵਰਗਾ ਇੱਕ ਵੀ ਲੀਡਰ ਹੈ ਨਹੀਂ ਕਿਸੇ ਜਮਾਤ 'ਚ ਜਿਹੜਾ ਸਟੇਜ ਦੇ ਉੱਤੋਂ ਮਾਈਕ ਦੇ ਵਿੱਚ ਇਹ ਗੱਲ ਬੋਲੇ ਕਿ ਜਿਹੜਾ ਤੰਬਾਕੂ ਦਾ ਸੇਵਨ ਕਰਦਾ ਹੈ ਜਾਂ ਜਿਹੜਾ ਸ਼ਰਾਬ ਦਾ ਨਸ਼ੇ ਦਾ ਕੋਈ ਸੇਵਨ ਕਰਦਾ, ਜਿਹੜਾ ਕਿਸੇ ਪ੍ਰਕਾਰ ਦਾ ਵੀ ਕੋਈ ਨਸ਼ਾ ਕਰਦਾ, ਮੈਨੂੰ ਵੋਟ ਨਾ ਪਾਵੇ। ਅੱਜ ਹੈ ਕੋਈ ਲੀਡਰ ਇਹੋ ਜਿਹਾ? ਇਹ ਅਕਾਲੀ ਦਲ 'ਚ ਹੁੰਦੇ ਸੀ ਲੀਡਰ। ਅਕਾਲੀ ਦਲ ਜਦੋਂ ਆ ਗਈ ਚੋਰਾਂ ਠੱਗਾਂ ਦੇ ਹੱਥ 'ਚ, ਬੇਈਮਾਨਾਂ ਦੇ ਹੱਥ 'ਚ, ਵਾਗਡੋਰ ਬਾਦਲਾਂ ਦੇ, ਉਸ ਤੋਂ ਬਾਅਦ ਅਕਾਲੀ ਦਲ ਖਤਮ ਕਿਨਾਰੇ ਆ ਗਿਆ। 100 ਸਾਲ ਦਾ ਪੁਰਾਣਾ ਇਤਿਹਾਸ ਉਸ ਪਾਰਟੀ ਦਾ ਬਾਦਲਾਂ ਨੇ ਕਲੰਕਿਤ ਕਰਤਾ, ਕਿਉਂਕਿ ਲੁੱਟਣ ਵਾਲੇ ਪਾਸੇ ਤੁਰ ਪਏ। ਅਕਾਲੀ ਦਲ ਦਾ ਹੁਣ ਜਮਾਂ ਭਵਿੱਖ ਜ਼ੀਰੋ ਆ। ਜੇ ਤਾਂ 117 ਜਿਹੜੇ ਮੋਢੀ ਇਹਨਾਂ ਦੇ ਚੋਣਾਂ ਲੜਨ ਵਾਲੇ ਆ, ਸਣੇ ਸੁਖਬੀਰ ਬਾਦਲ, ਸਣੇ ਬਾਦਲ ਦਾ ਸਾਰਾ ਟੱਬਰ, ਇਹ ਅਕਾਲੀ ਦਲ ਤੋਂ ਪਾਸੇ ਹੋ ਜਾਣਗੇ ਤਾਂ ਸ਼ਾਇਦ ਹੋ ਸਕਦਾ ਕਿ ਕਿਸੇ ਹੋਰ ਦੇ ਹੱਥ ਵਾਗਡੋਰ ਆ ਗਈ ਤਾਂ ਹੋ ਸਕਦਾ ਅਕਾਲੀ ਦਲ ਸਰਵਾਈਵ ਕਰ ਜੇ। ਪਰ ਹੁਣ ਇਹਨਾਂ ਦੇ, ਕਿਉਂਕਿ ਬਾਦਲਾਂ ਤੋਂ ਲੋਕਾਂ ਦਾ ਭਰੋਸਾ ਉੱਠ ਗਿਆ ਨਾ, ਜਦੋਂ ਸੱਤਾ 'ਚ ਸੀ। ਅੱਜ ਹੁਣ ਤੁਸੀਂ ਦੇਖੋ ਅਕਾਲੀ ਦਲ ਕਿਹੜੇ ਮੁੱਦੇ ਚੱਕ ਰਿਹਾ? ਬੰਦੀ ਸਿੰਘਾਂ ਦੀ ਰਿਹਾਈ, ਸ਼੍ਰੋਮਣੀ ਕਮੇਟੀ ਜਿਹੜੀ ਹਰਿਆਣੇ ਨੂੰ ਵੱਖਰੀ ਕਮੇਟੀ ਦਾ ਦਰਜਾ ਮਿਲ ਗਿਆ, ਵੀ ਉਹ ਕਿਉਂ ਮਿਲਿਆ ਹੈ? ਉਹ ਇਸ ਗੱਲ ਦਾ ਰੌਲਾ ਨਹੀਂ ਹੈਗਾ ਕਿ ਸ਼੍ਰੋਮਣੀ ਕਮੇਟੀ ਵੱਖ ਕਿਉਂ ਕਰਤੀ। ਇਸ ਗੱਲ ਦਾ ਰੌਲਾ ਵੀ ਗੁਰੂ ਦੀ ਗੋਲਕ ਦੇ ਜਿਹੜੇ ਪੈਸੇ ਆ ਉਹ ਹਰਿਆਣੇ ਵਾਲਿਆਂ ਕੋਲ ਰਹਿ ਜਾਣਗੇ, ਪੰਜਾਬ ਕੋਲੇ ਨਹੀਂ ਹੋਣਗੇ ਜਾਂ ਬਾਦਲਾਂ ਕੋਲੇ ਨਹੀਂ ਹੋਣਗੇ। ਗੁਰੂ ਸਾਹਿਬ ਦੀ ਬੇਅਦਬੀ ਹੋਈ ਆ 2015 ਦੇ ਵਿੱਚ, ਉਸ ਵੇਲੇ ਤੁਹਾਡੀ ਸ਼੍ਰੋਮਣੀ ਕਮੇਟੀ ਦੇ ਕਿਸੇ ਇੱਕ ਮੈਂਬਰ ਦਾ ਬਿਆਨ ਨਹੀਂ ਹੁੰਦਾ ਬਾਦਲਾਂ ਵਾਲੇ ਵੱਲੋਂ। ਮਾਰਚ ਕੱਢਣੇ ਤਾਂ ਬਹੁਤ ਵੱਡੀ ਗੱਲ ਹੈ, ਉਸ ਵੇਲੇ ਮਾਰਚ ਤਾਂ ਇਹਨਾਂ ਨੇ ਕਾਹਦਾ ਕੱਢਣਾ ਸੀ? ਕਿਸੇ ਇੱਕ ਸ਼੍ਰੋਮਣੀ ਕਮੇਟੀ ਮੈਂਬਰ ਦਾ ਬਿਆਨ ਵੀ ਨਹੀਂ ਆਇਆ ਕਿ ਗੁਰੂ ਸਾਹਿਬ ਦੀ ਬੇਅਦਬੀ ਹੋਈ, ਅਸੀਂ ਨਾਲ ਖੜਾਂਗੇ ਜਾਂ ਸੜਕਾਂ 'ਤੇ ਆਵਾਂਗੇ। ਕੋਈ ਸੋਸ਼ਲ ਮੀਡੀਆ 'ਤੇ, ਕੋਈ ਅਖਬਾਰਾਂ 'ਚ ਵੀ ਨਹੀਂ ਆਈ ਖਬਰ। ਅੱਜ ਜਦੋਂ ਇਹਨਾਂ ਦੀ ਗੋਲਕ ਗਵਾਚ ਰਹੀ ਆ ਤੇ ਅੱਜ ਇਹ ਮਾਰਚ ਕੱਢੀ ਜਾਂਦੇ ਆ, ਲੋਕਾਂ ਨੂੰ ਇਹਨਾਂ ਦਾ ਇਹ ਚਿਹਰਾ ਪਤਾ ਲੱਗ ਗਿਆ ਇਹਨਾਂ ਦਾ ਲੋਕਾਂ ਨੂੰ। ਕਿਉਂਕਿ ਸੁਖਬੀਰ ਬਾਦਲ ਨੇ ਜਿਹੜੇ ਸਿੱਖ ਵਿਰੋਧੀ ਫੈਸਲੇ ਲਏ ਆ, ਉਹਦੇ ਪਿਓ ਤੋਂ ਗਾਂਹ ਜਾ ਕੇ ਲਏ ਆ। ਬਾਦਲ ਨੇ ਬਹੁਤ ਜ਼ਿਆਦਾ ਘਾਣ ਕੀਤਾ ਸਿੱਖੀ ਦਾ, ਉਸ ਤੋਂ ਗਾਂਹ ਜਾ ਕੇ ਇਹਨੇ ਅਕਾਲ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਨੂੰ ਘਰ ਬੁਲਾ ਕੇ ਹੁਕਮ ਚਾੜ੍ਹੇ ਆ। ਇਹ ਅਕਾਲ ਦੇ ਤਖਤ ਨੂੰ ਢਾਏ, ਉਹਦਾ ਜਿਹੜਾ ਸਵੈਮਾਨ ਘਟਾਉਣ ਦੀ ਕੋਸ਼ਿਸ਼ ਕੀਤੀ ਆ, ਉਹਦਾ ਸਤਿਕਾਰ ਘਟਾਉਣ ਦੀ ਕੋਸ਼ਿਸ਼ ਕੀਤੀ ਆ। ਇੱਕ ਪਤਿਤ ਬੰਦਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜੀ ਨੇ ਅੰਮ੍ਰਿਤ ਛਕਣ ਦਾ ਡਰਾਮਾ ਹੀ ਕੀਤਾ, ਉਸ ਤੋਂ ਬਾਅਦ ਸ੍ਰੀ ਸਾਹਿਬ ਨਜ਼ਰ ਨਹੀਂ ਆਉਂਦੀ, ਉਹਦੀ ਕਿਤੇ ਵੀ ਨਹੀਂ ਪਾਉਂਦਾ। ਉਹ ਬੰਦਾ 5 ਅਕਾਲ ਤਖਤਾਂ ਦੇ ਜਥੇਦਾਰਾਂ ਨੂੰ ਬੁਲਾ ਕੇ ਘਰੇ ਬਿਠਾ ਕੇ ਹੁਕਮ ਚਾੜੇ, ਬਿਨਾਂ ਮੰਗਿਆ ਮੁਆਫੀ ਦੇਵੇ। ਗੁਰੂ ਸਾਹਿਬ ਦੇ ਦਰ 'ਤੇ ਜਾ ਕੇ ਕੋਈ ਵੀ ਮਾਫੀ ਮੰਗ ਸਕਦਾ, ਗੁਰੂ ਬਖਸ਼ਣਹਾਰ ਨੇ, ਪਰ ਬਿਨਾਂ ਮੰਗਿਆ ਮਾਫੀ ਘਰੇ ਬੈਠੇ ਤੁਸੀਂ ਬੰਦੇ ਨੂੰ ਵੋਟਾਂ ਦੀ ਖਾਤਰ ਦੇ ਰਹੇ ਹੋ। ਤੁਸੀਂ ਧਰਮ ਨੂੰ ਪਿੱਛੇ ਸੁੱਟ ਕੇ ਰਾਜਨੀਤੀ ਨੂੰ ਮੂਹਰੇ ਰੱਖ ਰਹੇ ਹੋ, ਬੇਈਮਾਨੀ, ਠੱਗੀ, ਚੋਰੀ ਨੂੰ ਮੂਹਰੇ ਰੱਖ ਰਹੇ ਹੋ। ਇੱਕ ਕਾਤਲ ਬੰਦੇ ਨੂੰ, ਬਲਾਤਕਾਰੀ ਬੰਦੇ ਨੂੰ ਤੁਸੀਂ ਮਾਫੀਆਂ ਦਿੰਦੇ ਹੋ, ਤੇ ਫਿਰ ਕਿਤੇ ਨਾ ਕਿਤੇ ਖਮਿਆਜੇ ਦਾ ਭੁਗਤਣੇ ਪੈਣੇ ਆ ਨਾ। ਗੁਰੂ ਦੀ ਤਾਂ ਕਲਾ ਵਰਤਣੀ ਹੈ ਨਾ, ਤੋ ਕਰਤਾਰ ਨੇ ਆਪਦੇ ਰੰਗ ਦਿਖਾਏ ਆ। ਇਹ ਸਰਵਾਈਵ ਨਹੀਂ ਕਰ ਸਕਦੇ। ਇਹ ਸਾਰੇ ਦੇ ਸਾਰਾ ਜਿਹੜਾ ਲਾਣਾ ਜਿਹੜੇ ਹੁਣ ਇਕੱਠੇ ਆ, ਇਹਨਾਂ ਸਾਰਿਆਂ ਨੂੰ ਅਕਾਲੀ ਦਲ 'ਚੋਂ ਪਾਸੇ ਕੀਤਾ ਜਾਵੇ ਤਾਂ ਹੋਰ ਚੰਗੇ ਲੋਕ ਆ ਕੇ ਅੱਗੇ ਫਿਰ ਤਾਂ ਅਕਾਲੀ ਦਲ ਸੱਤਾ 'ਚ ਨੇੜੇ ਤੇੜੇ ਆ ਸਕਦਾ, ਅਦਰਵਾਈਜ਼ ਸਰਵਾਈਵ ਨਹੀਂ ਹੋਣਾਗਾ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਕਮਲਜੀਤ ਸਿੰਘ ਬਰਾੜ ਮੌਜੂਦ ਸਨ, ਤਾਂ ਅਸੀਂ ਉਹਨਾਂ ਦੇ ਨਾਲ ਮੁਲਾਕਾਤ ਕਰੀ ਆ। ਇਸ ਮੁਲਾਕਾਤ ਦੇ ਵਿੱਚ ਤਮਾਮ ਪੰਜਾਬ ਦੇ ਮੁੱਦਿਆਂ ਦੇ ਉੱਪਰ ਗੱਲਬਾਤ ਕਰੀ ਆ। ਜਦੋਂ ਵੀ ਜਿੱਥੇ ਵੀ ਮਿਲਾਂਗੇ ਤਾਂ ਅਜਿਹੇ ਮੁੱਦਿਆਂ ਦੇ ਉੱਪਰ ਗੱਲਬਾਤ ਹੋਊਗੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਕੇਸਰੀ ਦੀ ਗੱਲ ਕਰ ਰਹੇ ਹਾਂ ਤਾਂ ਪੰਜਾਬ ਦੇ ਵਿੱਚ ਭਾਈ ਅਮਰਪਾਲ ਸਿੰਘ ਆਉਂਦੇ ਨੇ, ਉਸ ਦੇ ਉੱਪਰ ਵੀ ਕਾਫੀ ਸਵਾਲ ਖੜੇ ਕਰਦੇ ਨੇ ਕਿ ਭਾਈ ਅਮਰਪਾਲ ਸਿੰਘ ਜਿਹੜਾ ਅਸੀਂ ਮਾਹੌਲ ਸ਼ਾਂਤ ਕਰਿਆ ਤਾਂ ਅਮਰਪਾਲ ਦੀ ਜਾਂਚ ਹੋਣੀ ਚਾਹੀਦੀ ਹੈ। ਹਾਲਾਂਕਿ ਤੁਹਾਡੀ ਪਾਰਟੀ ਦੇ ਲੀਡਰ ਰਾਜੇ ਵੜਿੰਗ ਦੇ ਵੱਲੋਂ ਵੀ ਇੱਕ ਚਿੱਠੀ ਲਿਖੀ ਜਾਂਦੀ ਹੈ। ਜਿਹੜੀ ਮੇਰੀ ਸੋਚ ਆ ਉਹ ਇਹ ਆ ਵੀ ਜੇ ਅਸੀਂ 5 ਵਰ੍ਹੇ ਠੱਗਾਂ ਚੋਰਾਂ ਨੂੰ, ਰਾਜਨੀਤਿਕ ਲੋਕਾਂ ਨੂੰ ਦਿੰਦੇ ਆ, ਬੇਈਮਾਨਾਂ ਨੂੰ ਦਿੰਦੇ ਆ, ਕਰਪਸ਼ਨ ਕਰਨ ਵਾਲੇ ਲੋਕਾਂ ਨੂੰ ਦਿੰਦੇ ਆ, ਤੇ ਕਿਉਂ ਨਹੀਂ ਅਸੀਂ 5 ਮਹੀਨੇ ਉਸ ਨੌਜਵਾਨ ਨੂੰ ਦੇਖ ਸਕਦੇ, ਜਿਹੜਾ ਨੌਜਵਾਨ ਸਾਡੀ ਪੰਜਾਬ ਦੀ ਜਵਾਨੀ ਨੂੰ ਪੱਤਤ ਪੁਣੇ ਤੋਂ ਮੋੜ ਰਿਹਾ, ਜਿਹੜਾ ਨੌਜਵਾਨ ਸਾਡੀ ਪੰਜਾਬ ਦੀ ਨਸ਼ੇ 'ਚ ਡੁੱਬੀ ਹੋਈ ਜਵਾਨੀ ਨੂੰ ਬਚਾਉਣ ਦਾ ਯਤਨ ਕਰ ਰਿਹਾ। ਉਹਦੇ 'ਤੇ ਅੱਜ ਹੀ ਕਿਉਂ ਸਵਾਲ ਚੁੱਕੇ ਜਾਂਦੇ ਆ?
ਜੇ ਅਮਰਤਪਾਲ ਸਿੰਘ ਤੇ ਸਵਾਲ ਚੱਕਣ ਵਾਲੇ ਲੋਕ ਆ, ਮੈਂ ਉਹਨਾਂ ਨੂੰ ਇਹ ਕਹਿਣਾ ਜੀ, ਅਮਰਤਪਾਲ ਸਿੰਘ ਨੇ 1500 ਨੌਜਵਾਨਾਂ ਨੂੰ ਅੰਮ੍ਰਿਤ ਛਕਾਇਆ ਇਕੱਠਿਆਂ, ਤੁਸੀਂ 1600 ਨੂੰ ਛਕਾਓ। ਕਿਸੇ ਵੇਲੇ ਹੁੰਦਾ ਸੀਗਾ ਹਰਜਿੰਦਰ, ਇਹ ਕਿ ਪੰਜਾਬ ਦੇ ਕਿਸਾਨਾਂ ਨੂੰ ਇੱਕ ਆਗੂ ਨੇ, ਬਾਦਲ ਨੇ 5 ਵਾਰ ਮੁੱਖ ਮੰਤਰੀ ਬਣਿਆ ਨਾ, ਵੀ ਅੱਜ ਪੰਜਾਬ ਤੇ ਇੰਨਾ ਕਰਜ਼ਾ ਕਿਉਂ ਚੜਿਆ, 5 ਵਾਰੀ ਬਾਦਲ ਮੁੱਖ ਮੰਤਰੀ ਬਣੇ। ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ 5 ਵਾਰ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਬਾਦਲ ਕੋਲੇ ਕੀ ਸੀ ਤੇ ਅੱਜ ਕੀ ਆ। 10 ਸਾਲ ਮੁੱਖ ਮੰਤਰੀ ਰਿਹਾ ਕੈਪਟਨ ਅਮਰਿੰਦਰ ਸਿੰਘ, 2 ਵਾਰ ਬਣਿਆ, ਉਹਦੀ ਜਾਂਚ ਹੋਣੀ ਚਾਹੀਦੀ ਹੈ। ਕਦੇ ਸੁੱਖ ਵਿਲਾਸ ਦੀ ਜਾਂਚ ਦੀਆਂ ਗੱਲਾਂ ਕਰਦੇ ਸੀ, ਇਹ ਭਗਵੰਤ ਮਾਨ ਹੋ ਰਹੀ, ਅੱਜ ਕਿਉਂ ਨਹੀਂ ਹੋ ਰਹੀ ਉਹਦੀ ਜਾਂਚ? ਕੁਝ ਕੁ ਮੀਡੀਆ ਚੈਨਲ ਵੀ ਲੱਗੇ ਹੋਏ ਨੇ ਜਿਹੜੇ ਕਹਿ ਰਹੇ ਨੇ ਕਿ ਅਮਰਤਪਾਲ ਸਿੰਘ ਦੁਬਾਰਾ ਫੇਰ ਪੰਜਾਬ ਨੂੰ ਉਸੇ ਅੱਗ ਦੇ ਵਿੱਚ ਝੋਕਣ ਜਾ ਰਿਹਾ, ਜਿਹੜਾ 1984 ਤੋਂ ਲੈ ਕੇ 1995 ਤੱਕ ਦਾ ਸੰਤਾਪ ਹੋ ਗਿਆ ਪੰਜਾਬ ਨੂੰ। ਘੈਂਟ ਤੇ ਤਾਬੜਤੋੜ ਕਹਾਉਣ ਵਾਲੇ ਪੱਤਰਕਾਰ ਵੀ ਵਿਕ ਚੁੱਕੇ ਆ, ਤੇ ਵਿਕੀ ਹੋਈ ਪੱਤਰਕਾਰੀ ਤੋਂ ਪੰਜਾਬ ਦੇ ਭਲੇ ਦੀ ਆਸ ਕਿਵੇਂ ਰੱਖੀਏ? ਅੱਜ ਦੇਖਿਆ ਜਾਂਦਾ ਹੈ ਕਿ ਮੀਡੀਆ ਦੇ ਵਿੱਚ ਲਿਖਦਾ ਤਾਂ ਇੱਕ ਫੋਟੋ ਪਾ ਦੇਣਗੇ ਕਿਸੇ ਬੰਦੇ ਦੀ, ਕਿਸੇ ਵੀ ਬੰਦੇ ਦੀ, ਤੁਸੀਂ ਇਹਦੀ ਸ਼ਖਸੀਅਤ ਨੂੰ ਕਿਵੇਂ ਵੇਖਦੇ ਹੋ? ਥੱਲੇ ਲੋਕ ਗਾਲਾਂ ਕੱਢੀ ਜਾਂਦੇ ਨੇ, ਕੀ ਮੀਡੀਆ ਦੀ ਇਹ ਜ਼ਿੰਮੇਵਾਰੀ ਹੈ? ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜੇ ਕਦੇ ਪੰਜਾਬ 'ਚ ਹੁੰਦੇ ਨੇ, ਕਦੇ ਗੁਜਰਾਤ 'ਚ ਹੁੰਦੇ ਨੇ। ਇਸੇ ਕਰਕੇ ਤਾਂ ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋ ਰਿਹਾ। ਇਸੇ ਕਰਕੇ ਤਾਂ ਪਿਛਲੇ 3 ਦਿਨ ਤੋਂ ਕਿਸਾਨ ਜਥੇਬੰਦੀਆਂ ਮੁੱਖ ਮੰਤਰੀ ਦੇ ਬਾਹਰ 'ਚ ਪੱਕਾ ਧਰਨਾ ਲਾਈ ਬੈਠੇ ਆ। ਇਸੇ ਕਰਕੇ ਤਾਂ ਅਧਿਆਪਕ ਟੈਂਕੀਆਂ 'ਤੇ ਚੜ੍ਹੇ ਬੈਠੇ ਆ 6 ਮਹੀਨਿਆਂ ਦੇ ਵਿੱਚ ਹੀ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਅੱਜ ਅਸੀਂ ਪ੍ਰੋਗਰਾਮ ਮੁਲਾਕਾਤਾਂ ਦੇ ਤਹਿਤ ਸਰਦਾਰ ਕਮਲਜੀਤ ਸਿੰਘ ਬਰਾੜ ਦੇ ਕੋਲ ਪਹੁੰਚੇ ਹਾਂ। ਤਾਂ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਨੂੰ ਲੈ ਕੇ, ਪੰਜਾਬ ਦੇ ਤਮਾਮ ਮੁੱਦਿਆਂ ਦੇ ਉੱਪਰ। ਪਹਿਲਾਂ ਅਸੀਂ ਸਵਾਗਤ ਕਰਦੇ ਹਾਂ ਬਾਈ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਈ ਸਵਾਲ ਉੱਥੇ ਸ਼ੁਰੂ ਹੁੰਦਾ, ਪੰਜਾਬ ਦੀ ਸਿਆਸਤ ਨੂੰ ਕਿਸ ਤਰੀਕੇ ਨਾਲ ਰਹੇ? ਜੋ ਅੱਜ ਮੂੰਹ ਮੁਹੰਦਰਾ ਹੈ ਨਾ ਪੰਜਾਬ ਦੀ ਸਿਆਸਤ ਦਾ, ਬਗਾਨੇ ਲੋਕਾਂ ਨੇ ਆ ਕੇ ਵਿਗਾੜਤਾ, ਇਤਬਾਰ ਖਤਮ ਕਰਤਾ ਰਾਜਨੀਤਿਕ ਲੋਕਾਂ ਦਾ। ਵੱਡੀਆਂ ਵੱਡੀਆਂ ਗੱਲਾਂ ਕਰਨੀਆਂ ਤੇ ਉਹਨੂੰ ਇਸ ਤਰ੍ਹਾਂ ਉਡਾਉਣਾ ਹਵਾ ਦੇ ਵਿੱਚ ਕਿ ਲੋਕਾਂ ਨੂੰ ਇਹ ਲੱਗਣ ਲੱਗ ਜੇ ਕਿ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰਨਾ, ਕਿ ਕਿੱਤਾ ਬਣਾ ਲਿਆ ਸਿਆਸੀ ਲੋਕਾਂ ਨੇ। ਉਹ ਅਸੀਂ ਵੇਖ ਚੁੱਕੇ ਹਾਂ ਪਿਛਲੇ ਲੰਬੇ ਸਮੇਂ ਤੋਂ, ਚਾਹੇ ਉਹ ਬਾਦਲ ਦਾ ਰਾਜ ਸੀ, ਚਾਹੇ ਕੈਪਟਨ ਦਾ ਰਾਜ ਸੀ, ਤੇ ਚਾਹੇ ਹੁਣ ਦਿੱਲੀ ਵਾਲਿਆਂ ਦਾ ਰਾਜ ਆ, ਬੌਕਰ ਵਾਲਿਆਂ ਦਾ। ਸੋ ਇਹ ਇਸ ਪ੍ਰਕਾਰ ਦੀ ਰਾਜਨੀਤੀ ਹੋਣੀ ਨਹੀਂ ਚਾਹੀਦੀ। ਤੇ ਲੋਕਾਂ ਨੇ ਖੈਰ, ਲੋਕ ਹੁਣ ਅੱਕੇ ਤਾਂ ਬੈਠੇ ਆ, ਲੋਕਾਂ ਨੇ ਆਪ ਦਾ ਗੁੱਬ ਗੁਹਾਟ ਜਾਂ ਪਾਰਲੀਮੈਂਟ ਵੇਲੇ ਕੱਢ ਲਿਆ। ਹੁਣ ਆ ਸਰਪੰਚੀਆਂ, ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀਆਂ ਆਉਣਗੀਆਂ, ਉਦੋਂ ਵੀ ਹੱਥ ਦਿਖਾਉਣਗੇ ਮੌਜੂਦਾ ਸਿਆਸੀ ਲੋਕਾਂ ਨੂੰ ਜਿਹੜੇ ਸੱਤਾ 'ਤੇ ਕਾਬਜ ਨੇ। ਤੇ ਪਾਰਲੀਮੈਂਟ ਦੇ ਵਿੱਚ ਤਾਂ ਨਿਸ਼ਚਿਤ ਹੈ ਕਿ ਉਹ ਇੱਕ ਪਾਸਾ ਕਰਨਗੇ ਪੰਜਾਬ ਦੇ ਲੋਕ। ਹਾਲਾਂਕਿ ਇਹ ਹੋਣਾ ਨਹੀਂ ਚਾਹੀਦਾ। ਹੋਇਆ ਕਿਉਂ ਆ? ਕਿਉਂਕਿ ਸਿਆਸਤਦਾਨਾਂ ਦੇ ਕਿਰਦਾਰਾਂ 'ਚ, ਕਹਿਣੀ ਤੇ ਕਥਨੀ 'ਚ ਫਰਕ ਪੈ ਗਿਆ, ਜਿਸ ਕਰਕੇ ਇਹ ਸਮੱਸਿਆ ਆ ਗਈ ਸਾਨੂੰ। ਪੰਜਾਬ ਇਸ ਕਰਕੇ ਪਿੱਛੇ ਰਹਿ ਗਿਆ, ਨਹੀਂ ਤਾਂ ਪੰਜਾਬ ਨੇ ਬਹੁਤ ਅੱਗੇ ਨਿਕਲ ਜਾਣਾ ਸੀ। ਨਾ ਪੁੱਤੋ ਲੈ ਕੇ ਜਾਣੂ। ਤੇ ਕਾਰਨ ਇਹ ਹੋ ਗਿਆ, ਗਿਰਾਵਟ ਆ ਗਈ ਕਿਰਦਾਰਾਂ 'ਚ, ਜਿਸ ਕਰਕੇ ਇਤਬਾਰ ਹੀ ਟੁੱਟ ਗਿਆ, ਲੋਕਾਂ ਦਾ ਇਤਬਾਰ ਹੀ ਮੁੱਕ ਗਿਆ। ਇਹ ਕਾਰਨ। ਚਲੋ ਪੁੱਤ, ਤਾਂ ਅਸੀਂ ਜਿਹੜੀ ਗੱਲਬਾਤ ਆ ਬਾਈ, ਜੇ ਅਸੀਂ ਮੁਲਾਕਾਤ ਦੇ ਤਹਿਤ ਤੁਹਾਡੇ ਨਾਲ ਅਸੀਂ ਪਹੁੰਚ ਰਹੇ ਹਾਂ, ਤਾਂ ਗੱਲਬਾਤ ਹੈ ਜਿਹੜੀ ਬਾਘਾ ਪੁਰਾਣਾ ਦੀ ਸੀਟ ਨੂੰ ਲੈ ਕੇ ਕਾਫੀ ਚਰਚਾ ਰਹਿੰਦੀ ਆ। ਆਉਣ ਵਾਲੇ ਸਮੇਂ ਦੇ ਵਿੱਚ ਜੇ ਅਸੀਂ 2027 ਦੀ ਗੱਲ ਕਰਦੇ ਹਾਂ, 2024 ਦੀ ਗੱਲ ਕਰਦੇ ਹਾਂ, ਤਾਂ ਉਦੋਂ ਸਿਆਸਤ ਦੇ ਵਿੱਚ ਕਿਹੜਾ ਚਿਹਰਾ ਉੱਭਰ ਕੇ ਸਾਹਮਣੇ ਆ ਰਿਹਾ ਬਾਘਾ ਪੁਰਾਣਾ ਤੋਂ? ਖਾਸ ਕਰਕੇ ਜੇ ਅਸੀਂ ਬਾਘਾ ਪੁਰਾਣਾ ਦੀ ਗੱਲ ਕਰੀਏ ਤਾਂ ਬਾਘਾ ਪੁਰਾਣਾ ਵਿਧਾਨ ਸਭਾ ਹਲਕਾ ਹੈ, ਤੇ ਇਹਨੇ ਤਾਂ ਮਤਲਬ ਚਲੋ 24 'ਚ ਤਾਂ ਪਾਰਲੀਮੈਂਟ ਦਾ ਇਲੈਕਸ਼ਨ ਆ, ਉਦੋਂ ਆਪਦੀ ਭੂਮਿਕਾ ਨਿਭਾਵਾਂਗੇ। 27 ਦੇ ਵਿੱਚ ਜੋ ਪਾਰਟੀ ਫੈਸਲੇ ਕਰਦੀ ਹੈ, ਅਸੀਂ ਤਾਂ ਖਿੜੇ ਮੱਥੇ ਪ੍ਰਵਾਨ ਕਰਦੇ ਹਾਂ। ਪਾਰਟੀ ਦੇ ਫੈਸਲੇ ਨੂੰ ਮੰਨਣ ਵਾਲੇ ਲੋਕ ਹਾਂ, ਪਾਰਟੀ ਦੀ ਲੀਹ 'ਤੇ ਚੱਲਣ ਵਾਲੇ ਲੋਕ ਹਾਂ। ਜੋ ਪਾਰਟੀ ਸਾਨੂੰ ਫੈਸਲਾ ਕਰੂਗੀ, ਜਿਸ ਨੂੰ ਵੀ, ਚਾਹੇ ਪਿਤਾ ਜੀ ਨੂੰ, ਚਾਹੇ ਮੈਨੂੰ, ਉਹ ਮਨਜ਼ੂਰ ਹੀ ਹੁੰਦਾ ਹਮੇਸ਼ਾ। ਪਾਰਟੀ ਦਾ ਫੈਸਲਾ ਪ੍ਰਮੁੱਖ ਹੁੰਦਾ ਹੈ, ਕਿਉਂਕਿ ਪਾਰਟੀ ਬਹੁਤ ਵੱਡੀ ਚੀਜ਼ ਹੈ। ਕਿਉਂਕਿ ਤੁਸੀਂ ਪਾਰਟੀ ਦੇ ਫੈਸਲੇ ਦੀ ਗੱਲ ਕਰੀ ਆ, ਪਾਰਟੀ ਨੇ ਪਿਛਲੇ ਦਿਨੀ ਫੈਸਲਾ ਕੀਤਾ ਕਿ ਪੰਜਾਬ ਦੇ ਵਿੱਚ ਤਿਰੰਗਾ ਯਾਤਰਾ, ਜਾਂ ਅਸੀਂ ਤਿਰੰਗਾ ਯਾਤਰਾ ਕਰਾਂਗੇ, ਪਰ ਕਮਲਜੀਤ ਸਿੰਘ ਬਰਾੜ ਦੇ ਹੱਥ ਦੇ ਵਿੱਚ ਕੇਸਰੀ ਨਿਸ਼ਾਨ ਸੀ। ਉਸ ਦੇ ਉੱਪਰ ਵੀ ਕਾਫੀ ਜਿਹੜੇ ਕਿ ਵਿਰੋਧੀ ਪਾਰਟੀਆਂ ਜਾਂ ਜਿਹੜੀਆਂ ਆਪ ਦੇ ਵਿੱਚੋਂ ਹੀ ਨਿਕਲੇ, ਉਹਨਾਂ ਨੇ ਕਾਫੀ ਸਵਾਲ ਵੀ ਖੜੇ ਕਰੇ ਨੇ। ਕਈ ਵਾਰੀ ਪਾਰਟੀ ਦੇ ਜਾਂ ਲੀਡਰ ਦੇ ਫੈਸਲੇ ਤੋਂ ਮੁਨਕਰ ਹੋਇਆ ਜਾ ਸਕਦਾ, ਪਰ ਰੂਹ ਦੇ ਫੈਸਲੇ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਤਿਰੰਗਾ ਵੀ ਜੇ ਸਾਨੂੰ ਮਿਲਿਆ ਹੈ ਤਾਂ ਉਹ ਕੇਸਰੀ ਨਿਸ਼ਾਨ ਦੀ ਬਦੌਲਤ ਹੀ ਮਿਲਿਆ ਹੈ। ਤਿਰੰਗਾ ਵੀ ਅਸੀਂ ਕੁਰਬਾਨੀਆਂ ਨਾਲ ਲਿਆ ਹੈ,
ਤੇ ਕੇਸਰੀ ਨਿਸ਼ਾਨ ਵੀ ਸਾਡਾ ਸ਼ਹਾਦਤਾਂ ਨਾਲ ਹੀ ਸਾਨੂੰ ਮਿਲਿਆ, ਸਾਡੇ ਗੁਰੂਆਂ ਵੱਲੋਂ ਬਖਸ਼ਿਆ ਹੋਇਆ ਨਿਸ਼ਾਨਾ ਹੈ। ਸੋ ਕੇਸਰੀ ਨਿਸ਼ਾਨਾ ਕੋਈ ਮਾੜੀ ਗੱਲ ਨਹੀਂ। ਜਿਹੜੇ ਮੈਨੂੰ ਮਾੜਾ ਕਹਿੰਦੇ ਉਹ ਮੇਰੇ ਨਾਲ ਆ ਕੇ ਬੈਠਣ, ਮੈਂ ਉਹਨਾਂ ਨੂੰ ਵਿਸਥਾਰ ਨਾਲ ਜਾਣਕਾਰੀ ਦੇ ਦੂੰਗਾ, ਦੱਸ ਦੂੰਗਾ ਵੀ ਕੇਸਰੀ ਦੀ ਕੀ ਅਹਿਮੀਅਤ ਆ ਤੇ ਤਿਰੰਗੇ ਦੀ ਵੀ ਆਪਣੀ ਅਹਿਮੀਅਤ ਆ। ਤਿਰੰਗਾ ਵੀ ਸਾਡੇ ਸ਼ਹੀਦ ਕਰਤਾਰ ਸਿੰਘ ਸਰਾਭੇ ਵਰਗੇ, ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਵਰਗੇ, ਰਾਜਗੁਰੂ ਸੁਖਦੇਵ ਵਰਗੇ, ਸਾਡੇ ਸਤਿਕਾਰਯੋਗ ਪੰਡਿਤ ਜੀ ਚੰਦਰ ਸ਼ੇਖਰ ਆਜ਼ਾਦ ਵਰਗੇ ਕਿੰਨੇ ਨੌਜਵਾਨਾਂ ਨੇ ਆਪਦਾ ਖੂਨ ਦੇਸ਼ ਲਈ ਡੋਲਿਆ ਤਾਂ ਜਾ ਕੇ ਤਿਰੰਗਾ ਸਾਨੂੰ ਮਿਲਿਆ। ਔਰ ਤਿਰੰਗਾ ਮਿਲਿਆ ਵੀ ਸਾਨੂੰ ਕੇਸਰੀ ਨਿਸ਼ਾਨ ਦੀ ਬਦੌਲਤ ਆ, ਕਿਉਂਕਿ ਸਭ ਤੋਂ ਵੱਧ ਕੁਰਬਾਨੀਆਂ ਕੇਸਰੀ ਨਿਸ਼ਾਨ ਵਾਲਿਆਂ ਦੀਆਂ, ਪੰਜਾਬੀਆਂ ਦੀਆਂ, ਦੇਸ਼ ਨੂੰ ਆਜ਼ਾਦ ਕਰਾਉਣ ਲਈ। ਸੋ ਇਹ ਸਵਾਲ ਜਿਹੜਾ ਤੁਹਾਡੇ ਵਰਗਾ ਨਹੀਂ ਬਣ ਸਕਦਾ, ਜਿਹੜਾ ਤੁਹਾਡੇ ਵਰਗੇ ਰਸਤੇ 'ਤੇ ਨਹੀਂ ਤੁਰ ਸਕਦਾ, ਸਵਾਲ ਉਹੀ ਚੱਕਦਾ ਹੁੰਦਾ। ਜਿਹੜਾ ਤੁਹਾਡੇ ਨਾਲ ਮੂਹਰੇ ਲੰਘ ਗਿਆ ਉਹ ਸਵਾਲ ਨਹੀਂ ਚੱਕੂਗਾ। ਹੰਬੇ ਹਾਰੇ ਪਿੱਛੇ ਰਹਿਣ ਵਾਲੇ ਲੋਕ, ਥੱਕੇ ਹਾਰੇ ਲੋਕ ਸਵਾਲ ਹੀ ਚੱਕ ਸਕਦੇ ਹੁੰਦੇ। ਚੱਕਣ ਤੋਂ ਕੋਈ ਫਰਕ ਨਹੀਂ ਪੈਂਦਾ ਆਪਣੀ ਸ਼ਖਸੀਅਤ ਨੂੰ ਇਹਨਾਂ ਗੱਲਾਂ ਨਾਲ। ਸਵਾਲ ਕੇਸਰੀ ਦੀ ਗੱਲ ਕਰ ਰਹੇ ਹਾਂ ਤਾਂ ਪੰਜਾਬ ਦੇ ਵਿੱਚ ਭਾਈ ਅਮਰਤਪਾਲ ਸਿੰਘ ਆਉਂਦੇ ਨੇ, ਉਸ ਦੇ ਉੱਪਰ ਵੀ ਕਾਫੀ ਸਵਾਲ ਖੜੇ ਕਰਦੇ ਨੇ ਕਿ ਭਾਈ ਅਮਰਤਪਾਲ ਸਿੰਘ ਜਿਹੜਾ ਅਸੀਂ ਮਾਹੌਲ ਸ਼ਾਂਤ ਕਰਿਆ ਤਾਂ ਅਮਰਤਪਾਲ ਦੀ ਜਾਂਚ ਹੋਣੀ ਚਾਹੀਦੀ ਹੈ। ਹਾਲਾਂਕਿ ਤੁਹਾਡੀ ਪਾਰਟੀ ਦੇ ਰਾਜੇ ਵੜਿੰਗ ਦੇ ਵੱਲੋਂ ਵੀ ਇੱਕ ਚਿੱਠੀ ਲਿਖੀ ਜਾਂਦੀ ਹੈ। ਇਹਦਾ ਬਿਹਤਰ ਜਵਾਬ ਤਾਂ ਉਹੀ ਦੇਣਗੇ ਕਿ ਉਹਨਾਂ ਨੇ ਕੀ ਸੋਚ ਕੇ ਚਿੱਠੀ ਲਿਖੀ ਹੈ ਨਾ। ਮੈਂ ਉਹਨਾਂ ਦੇ ਕਿੰਤੂ ਪਰੰਤੂ ਕਿਉਂ ਕਰਾਂ। ਮੈਂ ਪਰਸਨਲੀ ਤੌਰ 'ਤੇ ਆਪਣੇ ਵੱਲੋਂ ਤਾਂ ਜ਼ਰੂਰ ਕਹਿ ਸਕਦਾ ਕਿ ਮੈਂ ਜਿਹੜੀ ਮੇਰੀ ਸੋਚ ਆ ਉਹ ਇਹ ਆ ਵੀ ਜੇ ਅਸੀਂ 5 ਵਰ੍ਹੇ ਠੱਗਾਂ ਚੋਰਾਂ ਨੂੰ, ਰਾਜਨੀਤਿਕ ਲੋਕਾਂ ਨੂੰ ਦਿੰਦੇ ਹਾਂ, ਬੇਈਮਾਨਾਂ ਨੂੰ ਦਿੰਦੇ ਹਾਂ, ਕਰਪਸ਼ਨ ਕਰਨ ਵਾਲੇ ਲੋਕਾਂ ਨੂੰ ਦਿੰਦੇ ਹਾਂ, ਅਤੇ ਕਿਉਂ ਨਹੀਂ ਅਸੀਂ 5 ਮਹੀਨੇ ਉਸ ਨੌਜਵਾਨ ਨੂੰ ਦੇ ਕੇ ਦੇਖ ਸਕਦੇ, ਜਿਹੜਾ ਨੌਜਵਾਨ ਸਾਡੀ ਪੰਜਾਬ ਦੀ ਜਵਾਨੀ ਨੂੰ ਪੱਤਤ ਪੁਣੇ ਤੋਂ ਮੋੜ ਰਿਹਾ, ਜਿਹੜਾ ਨੌਜਵਾਨ ਸਾਡੀ ਪੰਜਾਬ ਦੀ ਨਸ਼ੇ 'ਚ ਡੁੱਬੀ ਹੋਈ ਜਵਾਨੀ ਨੂੰ ਬਚਾਉਣ ਦਾ ਯਤਨ ਕਰ ਰਿਹਾ। ਉਹਦੇ 'ਤੇ ਅੱਜ ਹੀ ਕਿਉਂ ਸਵਾਲ ਚੱਕੇ ਜਾਂਦੇ ਆ, ਅੱਜ ਹੀ ਕਿਉਂ ਉਹਨੂੰ ਅਸੀਂ ਝੂਠਾ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਔਰ ਇਹ ਮੈਂ ਪਹਿਲਾਂ ਵੀ ਇਹ ਗੱਲ ਕਹੀ ਹੈ ਕਿ ਜਿਹੜਾ ਉਸ ਰਸਤੇ 'ਤੇ ਤੁਰ ਨਹੀਂ ਸਕਦਾ, ਸਵਾਲ ਉਹ ਚੱਕਦਾ ਹੈ। ਜੇ ਅਮਰਤਪਾਲ ਸਿੰਘ 'ਤੇ ਸਵਾਲ ਚੱਕਣ ਵਾਲੇ ਲੋਕ ਆ, ਮੈਂ ਉਹਨਾਂ ਨੂੰ ਇਹ ਕਹਿਣਾ, ਜੇ ਅਮਰਤਪਾਲ ਸਿੰਘ ਨੇ 15 ਨੌਜਵਾਨਾਂ ਨੂੰ ਅਮਰ ਛਕਾਇਆ ਇਕੱਠਿਆਂ ਨੂੰ, ਤੁਸੀਂ 1600 ਨੂੰ ਛਕਾਓ, ਤੁਸੀਂ 2000 ਨੂੰ ਛਕਾਓ, ਅਮਰਤਪਾਲ ਸਿੰਘ ਨੂੰ ਫਿੱਕਾ ਕਰ ਦਿਓ। ਜੇ ਅਮਰਤਪਾਲ ਸਿੰਘ 4 ਵਜੇ ਉੱਠ ਕੇ ਬਾਣੀ ਪੜ੍ਹਦਾ, ਬੰਦਗੀ ਕਰਦਾ, ਤੁਸੀਂ 3:30 ਉੱਠਣ ਲੱਗ ਜਾਓ। ਜੇ ਅਮਰਤਪਾਲ ਸਿੰਘ 2 ਵਜੇ ਗੁਰੂ ਘਰ ਜਾ ਕੇ ਝਾੜੂ ਮਾਰਦਾ, ਤੁਸੀਂ 1:30 ਵਜੇ ਚਲੇ ਜਾਓ। ਉਹਨੂੰ ਫਿੱਕਾ ਪਾਓ ਨਾ ਆਪਦੇ ਕੰਮ ਨਾਲ। ਤੁਸੀਂ ਕਰਨਾ ਵੀ ਕੁਛ ਨਹੀਂ ਅਤੇ ਤੁਸੀਂ ਬੈਠਿਆਂ ਨੇ ਨਿੰਦਿਆ ਵੀ ਕਰਨੀ ਹੈ। ਸੋ ਇਹ ਸੰਭਵ ਨਹੀਂ, ਚੰਗੀਆਂ ਚੀਜ਼ਾਂ ਨਹੀਂ। ਲੋਕ ਜਾਗਰੂਕ ਨੇ, ਪੰਜਾਬ ਦੇ ਲੋਕ ਪੜ੍ਹ ਲਿਖੇ ਨੇ। ਪੰਜਾਬ ਕਿਸੇ ਵੇਲੇ ਹੁੰਦਾ ਸੀਗਾ ਹਰਜਿੰਦਰ, ਇਹ ਕਿ ਪੰਜਾਬ ਦੇ ਕਿਸਾਨਾਂ ਨੂੰ ਇੱਕ ਆਗੂ ਨੇ, ਬਾਦਲ ਨੇ 5 ਵਾਰ ਮੁੱਖ ਮੰਤਰੀ ਬਣਿਆ ਨਾ, ਮੈਂ ਸਿੱਖਾਂ ਦਾ ਲੀਡਰ ਹਾਂ, ਮੈਂ ਕਿਸਾਨਾਂ ਦਾ ਲੀਡਰ ਹਾਂ, ਇਹ ਕਹਿ ਕੇ ਬਣਿਆ। ਪਰ ਉਸ ਵੇਲੇ ਪੜ੍ਹਾਈ ਲਿਖਾਈ ਨਹੀਂ, ਲੋਕ ਮਗਰ ਲੱਗ ਜਾਂਦੇ ਸੀ। ਤੁਹਾਡੇ ਵਰਗੇ ਭਰਾ ਮੀਡੀਆ ਵਾਲੇ ਵੀ ਹੈ ਨਹੀਂ ਸੀ ਉਦੋਂ। ਅਤੇ ਅੱਜ ਖੇਤਾਂ ਦੇ ਪੁੱਤਾਂ ਦੇ ਪੁੱਤ ਗਾਹਾਂ ਪੜ੍ਹ ਗਏ ਆ। ਅੱਜ ਉਹਨਾਂ ਨੂੰ ਸਾਰੀ ਜਾਣਕਾਰੀ ਹੈ, ਸਾਰਿਆਂ ਕੋਲ ਵਧੀਆ ਫੋਨ ਨੇ, ਸਭ ਕੁਛ 1 ਮਿੰਟ ਦੇ ਵਿੱਚ ਪਹੁੰਚ ਜਾਂਦਾ ਹੈ। ਅਤੇ ਉਹ ਲੋਕ ਨਕਾਰਤੇ। ਅਤੇ ਅੱਜ ਪੜ੍ਹੇ ਲਿਖੇ ਲੋਕ ਨੇ, ਪੰਜਾਬ ਦੀ ਜਵਾਨੀ ਪੜ੍ਹੀ ਲਿਖੀ ਆ। ਜੇ ਅਮਰਤਪਾਲ ਸਿੰਘ ਨੂੰ ਪਿਆਰ ਕਰ ਰਹੀ ਆ, ਜੇ ਉਹਨੂੰ ਆਪਣਾ ਆਗੂ ਮੰਨਣਾ ਚਾਹੁੰਦੀ ਆ, ਜੇ ਉਹਦੇ ਮਗਰ ਲੱਗ ਰਹੀ ਹੈ, ਅਤੇ ਇਹ 'ਚ ਗਲਤ ਵੀ ਕੀ ਹੈ? ਅਮਰਤਪਾਲ ਸਿੰਘ ਕੀ ਕਰਵਾ ਰਿਹਾ ਹੈ, ਇਹ ਦੇਖਣ ਵਾਲੀ ਗੱਲ ਹੈ। ਜੇ ਜਾਂਚਾਂ ਦੀ ਗੱਲ ਹੋ ਰਹੀ ਆ ਤਾਂ ਜਾਂਚ ਦੀ ਗੱਲ ਤਾਂ ਉਹਨਾਂ ਲੋਕਾਂ ਦੀ ਹੋਣੀ ਚਾਹੀਦੀ, ਜਾਂਚ ਜਿਨ੍ਹਾਂ ਲੋਕਾਂ ਨੇ 35 ਵਰ੍ਹੇ ਰਾਜ ਕੀਤਾ ਹੈ ਪੰਜਾਬ ਦੇ ਉੱਤੇ। ਵੀ ਅੱਜ ਪੰਜਾਬ 'ਤੇ ਇੰਨਾ ਕਰਜ਼ਾ ਕਿਉਂ ਚੜ੍ਹਿਆ, 5 ਵਾਰੀ ਬਾਦਲ ਮੁੱਖ ਮੰਤਰੀ ਬਣੇ, ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ 5 ਵਾਰ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਬਾਦਲ ਕੋਲੇ ਕੀ ਸੀ ਅਤੇ ਅੱਜ ਕੀ ਆ। 10 ਸਾਲ ਮੁੱਖ ਮੰਤਰੀ ਰਿਹਾ ਕੈਪਟਨ ਅਮਰਿੰਦਰ ਸਿੰਘ, 2 ਵਾਰ ਬਣਿਆ, ਉਹਦੀ ਜਾਂਚ ਹੋਣੀ ਚਾਹੀਦੀ ਹੈ। ਕਦੇ ਸੁੱਖ ਵਿਲਾਸ ਦੀ ਜਾਂਚ ਦੀਆਂ ਗੱਲਾਂ ਕਰਦੇ ਸੀ, ਇਹ ਭਗਵਾਨ ਹੋ ਰਹੀ, ਅੱਜ ਕਿਉਂ ਨਹੀਂ ਹੋ ਰਹੀ ਉਹਦੀ ਜਾਂਚ? ਕਿਹਨੇ ਰੋਕਿਆ ਤੁਹਾਨੂੰ ਭਾਈ? ਇਹੋ ਜਿਹੀ ਕਿਹੜੀ ਤਾਕਤ ਆ ਉਹਨਾਂ ਦੇ ਪਿੱਛੇ ਬਾਦਲਾਂ ਦੇ ਜਿਹੜੀ ਤੁਹਾਨੂੰ ਰੋਕ ਰਹੀ ਆ? ਕੋਈ ਦਿੱਲੀੋਂ ਹੁਕਮ ਆ ਗਿਆ ਕਿ ਨਹੀਂ ਗੱਲ ਕਰਨੀ? ਸੋ ਇਹ ਬੇਤੁਕੀਆਂ ਗੱਲਾਂ ਨੇ, ਜਾਂਚ ਹੋਣੀ ਚਾਹੀਦੀ ਆ। ਜਾਂਚ ਤੁਸੀਂ ਫਿਰ ਇਹਦਾ ਮਤਲਬ ਗੁਰੂ ਦੇ ਸਿਧਾਂਤ ਦੀ ਜਾਂਚ ਕਰਨੀ ਚਾਹੁੰਦੇ ਹੋ ਵੀ ਅਮਰਧਾਰੀ ਕਿਉਂ ਹੋ ਰਹੇ ਨੌਜਵਾਨ ਸਾਡੇ। ਸੋ ਇਸ ਪਾਸੇ ਤੁਰਨੋਂ ਰੋਕਿਆ ਨਹੀਂ ਜਾ ਸਕਦਾ। ਸਾਡੀ ਤਸੀਰ ਬਾਗੀ ਹੈ, ਸਾਡੀ ਮਿੱਟੀ 'ਚ ਬਾਗੀ ਪੁਣਾ ਹੈ। 19 ਵਰ੍ਹਿਆਂ ਦਾ ਸੀ ਸ਼ਹੀਦ ਕਰਤਾਰ ਸਿੰਘ ਸਰਾਭਾ ਜਦੋਂ ਫਾਂਸੀ ਦਾ ਰੱਸਾ ਚੁੰਮਿਆ। 23 ਵਰ੍ਹਿਆਂ ਦਾ ਸੀ ਸ਼ਹੀਦ ਭਗਤ ਸਿੰਘ ਜਦੋਂ ਫਾਂਸੀ 'ਤੇ ਚੜ੍ਹਿਆ। 27 ਵਰ੍ਹਿਆਂ ਦਾ ਸੀ ਗੁਰੂ ਨਾਨਕ ਬਾਬਾ ਸਾਡਾ ਜਦੋਂ ਉਹਨੇ ਬਾਬਰ ਨੂੰ ਜਾਬਰ ਕਹਿ ਕੇ ਲਲਕਾਰਿਆ ਸੀ। ਅਤੇ 33 ਵਰ੍ਹਿਆਂ ਦੇ ਦਸ਼ਮੇਸ਼ ਪਿਤਾ ਸੀ ਜਦੋਂ ਅਮਰ ਦੀ ਦਾਤ ਬਖਸ਼ੀ ਆ। ਇਹ ਉਮਰਾਂ ਸਾਡੇ ਬਾਗੀ ਪੁਣਾ ਹੁੰਦਾ ਜਦੋਂ ਉਮਰ ਦੇ ਵਿੱਚ, ਫਿਰ ਉਦੋਂ ਦੇਂਦਾ ਨਹੀਂ ਸਾਹਮਣੇ ਕਿਹੜੀ ਹਕੂਮਤ ਆ, ਕਿੱਡੀ ਕਿ ਤਕੜੀ ਹਕੂਮਤ ਆ, ਭਿੜ ਜਾਂਦੀ ਹੈ ਜਵਾਨੀ। ਸੋ ਇਹ ਸਾਡੀ ਤਬੀਅਤ ਦੇ ਵਿੱਚ ਬਾਗੀ ਪੁਣਾ ਹੈ, ਇਹਨੂੰ ਅਸੀਂ ਪਾਸੇ ਨਹੀਂ ਕਰ ਸਕਦੇ, ਮਨਫੀ ਨਹੀਂ ਕਰ ਸਕਦੇ। ਸੋ ਤੁਸੀਂ ਜਾਂਚ ਕਰਾਓ ਇਸ ਗੱਲ ਦੀ ਕਿ ਉਹਨੇ ਅੰਮ੍ਰਿਤ ਕਿਵੇਂ ਛਕਾਇਆ, ਕਿਹੜੇ ਸ਼ਬਦ ਬੋਲੇ, ਨੌਜਵਾਨਾਂ ਨੂੰ ਕਿਵੇਂ ਪ੍ਰੇਰਿਆ, ਉਹਨੂੰ ਜਨਤਕ ਕਰੋ ਤਾਂ ਕਿ ਹੋਰ ਨੌਜਵਾਨ ਇਸ ਪਾਸੇ ਤੁਰਨ। ਕੁਝ ਕੁ ਮੀਡੀਆ ਚੈਨਲ ਵੀ ਲੱਗੇ ਹੋਏ ਨੇ ਜਿਹੜੇ ਕਹਿ ਰਹੇ ਨੇ ਕਿ ਅਮਰਤਪਾਲ ਸਿੰਘ ਦੁਬਾਰਾ ਫੇਰ ਪੰਜਾਬ ਨੂੰ ਉਸ ਅੱਗ ਦੇ ਵਿੱਚ ਝੋਕਣ ਜਾ ਰਿਹਾ ਜਿਹੜਾ 1984 ਤੋਂ ਲੈ ਕੇ 1995 ਤੱਕ ਦਾ ਸੰਤਾਪ ਭੋਗਿਆ ਪੰਜਾਬ ਨੇ। ਕੋਈ ਕਿਵੇਂ ਝੋਕ ਸਕਦਾ ਕਿਸੇ ਨੂੰ? ਮੈਂ ਉਹਨਾਂ ਮੀਡੀਆ ਚੈਨਲਾਂ, ਮੀਡੀਆ ਹਾਊਸਿਸ ਦੀ ਗੱਲ ਕਰਦਾ, ਬਹੁਤ ਸਾਰੇ ਆ। ਤੁਸੀਂ ਜਿਹੜੇ ਭਰਾ ਹੋ ਨਾ, ਕੁਛ ਚੰਦ ਕੁ ਭਰਾ ਰਹਿ ਗਏ ਹੋ ਪੰਜਾਬ ਦੇ ਪੁੱਤੋਂ, ਜਿਹੜੇ ਸਹੀ ਫਰਜ਼ ਨਿਭਾ ਰਹੇ ਹੋ ਪੰਜਾਬ ਦੇ ਪੁੱਤ ਹੋਣ ਦਾ, ਜਿਹੜੇ ਪੰਜਾਬ ਦੀਆਂ ਸਮੱਸਿਆਵਾਂ ਨੂੰ ਸਰਕਾਰਾਂ ਤੱਕ ਪਹੁੰਚਾਉਂਦੇ ਹੋ ਅਤੇ ਸਰਕਾਰ ਦੀਆਂ ਨਾਕਾਮੀਆਂ ਲੋਕਾਂ ਨੂੰ ਦੱਸਦੇ ਹੋ।
ਤੁਸੀਂ ਕੁਝ ਭਰਾਓ ਨਹੀਂ ਤਾਂ ਮੀਡੀਆ ਦੇ ਬਹੁਤ ਗਿਣਤੀ ਦੇ ਵਿੱਚ ਆਪਣੇ ਆਪ ਨੂੰ ਬੜੇ ਘੈਂਟ ਤੇ ਤਾਬੜਤੋੜ ਕਹਾਉਣ ਵਾਲੇ ਪੱਤਰਕਾਰ ਵੀ ਵਿਕ ਚੁੱਕੇ ਆ। ਤੇ ਵਿਕੀ ਹੋਈ ਪੱਤਰਕਾਰੀ ਤੋਂ ਪੰਜਾਬ ਦੇ ਭਲੇ ਦੀ ਆਸ ਕਿਵੇਂ ਰੱਖੀਏ, ਵਿਕੇ ਹੋਏ ਪੱਤਰਕਾਰਾਂ ਤੋਂ, ਵਿਕੇ ਹੋਏ ਮੀਡੀਆ ਤੋਂ ਕਿਵੇਂ ਰੱਖੀਏ ਕਿ ਉਹ ਸਾਰੂ ਗੱਲਾਂ ਕਰਨਗੇ। ਅੱਜ ਦੇਖਿਆ ਜਾਂਦਾ ਹੈ ਕਿ ਮੀਡੀਆ ਦੇ ਵਿੱਚ ਮੈਂ ਦੇਖਦਾ ਤਾਂ ਇੱਕ ਫੋਟੋ ਪਾ ਦੇਣਗੇ ਕਿਸੇ ਬੰਦੇ ਦੀ, ਕਿਸੇ ਵੀ ਬੰਦੇ ਦੀ, ਕਿਸੇ ਸਿਆਸੀ ਦੀ, ਕਿਸੇ ਹੋਰ ਦੀ, ਤੁਸੀਂ ਇਹਦੀ ਸ਼ਖਸੀਅਤ ਨੂੰ ਕਿਵੇਂ ਵੇਖਦੇ ਹੋ? ਥੱਲੇ ਲੋਕ ਗਾਲਾਂ ਕੱਢੀ ਜਾਂਦੇ ਨੇ ਕਿ ਮੀਡੀਆ ਦੀ ਇਹ ਜ਼ਿੰਮੇਵਾਰੀ ਹੈ। ਮੀਡੀਆ ਦੀ ਜ਼ਿੰਮੇਵਾਰੀ ਕੀ ਹੈ? ਤੁਸੀਂ ਜ਼ਿੰਮੇਵਾਰੀ ਤੋਂ ਭੱਜੋ ਨਾ। ਪੈਸਾ ਸਭ ਕੁਝ ਨਹੀਂ ਹੁੰਦਾ, ਪੈਸਾ ਅੰਬਾਨੀਆਂ ਅਡਾਨੀਆਂ ਨੇ ਬੜਾ ਕਮਾ ਲਿਆ, ਉਦੋਂ ਵੱਧ ਨਹੀਂ ਮੀਡੀਆ ਕਮਾ ਸਕਦੇ। ਅੱਜ ਅੰਬਾਨੀਆਂ ਅਡਾਨੀਆਂ ਨੂੰ ਮੁਲਕ ਦੇ ਸਭ ਤੋਂ ਵੱਡੇ ਚੋਰ ਗਿਣਿਆ ਜਾਂਦਾ। ਪੈਸਾ ਬਾਦਲਾਂ ਨੇ, ਕੈਪਟਨਾਂ ਨੇ ਬਹੁਤ ਕਮਾ ਲਿਆ। ਅੱਜ ਪੰਜਾਬ ਦਾ ਆਮ ਬੰਦਾ ਕੈਪਟਨ ਬਾਦਲ ਨੂੰ ਗਾਲ ਕੱਢੇ ਬਿਨਾਂ ਨਹੀਂ ਬੋਲਦਾ। ਕੀ ਕਰਨਾ ਫਿਰ ਇਹੋ ਜਿਹਾ ਪੈਸਾ? ਇਹ ਮੀਡੀਆ ਵਾਲੇ ਜਿਹੜੇ ਪੱਤਰਕਾਰ ਵੱਡੇ ਆ ਨਾ, ਇਹ ਉਹਨਾਂ ਨੂੰ ਵੀ ਚਾਹੀਦਾ। ਪੈਸਾ ਤਾਂ ਬੜਾ ਵੱਡੇ ਵੱਡੇ ਲੋਕਾਂ ਕੋਲ ਹੈਗਾ, ਇੱਜ਼ਤ ਕਮਾਉਣੀ ਬੜੀ ਔਖੀ ਆ। ਇੱਜ਼ਤ ਨਹੀਂ ਰਹਿਣੀ ਤੁਹਾਡੀ ਜੇ ਪੈਸੇ ਨੂੰ ਹੱਥ ਪਾ ਲਿਆ। ਦੋਨਾਂ ਚੀਜ਼ਾਂ 'ਚੋਂ ਇੱਕ ਚੀਜ਼ ਚੁਣੀ ਜਾਣੀ ਆ। ਦੋਨੇ ਚੀਜ਼ਾਂ ਭਾਗ ਵਾਲਿਆਂ ਨੂੰ ਮਿਲਦੀਆਂ, ਪੈਸਾ ਵੀ ਤੇ ਇੱਜ਼ਤ ਵੀ। ਜੇ ਕੋਈ ਚੰਗਾ ਕੰਮ ਕਰੂ ਪੈਸਾ ਕਮਾ ਕੇ ਵੀ, ਕੀ ਕਰਨਾ ਇਹੋ ਜਿਹਾ ਪੈਸਾ? ਇਹ ਮੀਡੀਆ ਦੇ ਉੱਤੇ ਬਹੁਤ ਵੱਡਾ ਸਵਾਲੀਆ ਨਿਸ਼ਾਨ ਆ। ਔਰ ਮੀਡੀਆ ਦੇ ਉਹ ਲੋਕਾਂ ਨੂੰ ਇਸ ਮੈਂ ਚਾਹੁੰਦਾ ਸ਼ਰਮ ਹੋਣੀ ਚਾਹੀਦੀ। ਮੈਂ ਕਹਿੰਦਾ ਕਿ ਜਿਹੜਾ ਪੰਜਾਬ ਦੀ ਗੱਲ ਕਰਨ ਦੀ ਬਜਾਏ, ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਾਉਣ ਦੀ ਬਜਾਏ ਪੁੱਠੇ ਪਾਸੇ ਨੂੰ ਧਿਆਨ ਲਵਾ ਰਿਹਾ ਹੈ, ਉਹ ਵੀ ਵਿਕ ਕੇ। ਜੇ ਚਾਹੇ ਵੱਡੇ ਮੀਡੀਆ ਹਾਊਸ ਦੀ ਗੱਲ ਕਰਦੇ ਸੀ, ਵੱਡੇ ਚੈਨਲਾਂ ਦੀ, ਕਿਸਾਨ ਅੰਦੋਲਨ ਵੇਲੇ ਆਪਾਂ ਦੇਖਿਆ ਕਿਵੇਂ ਉਹਨਾਂ ਨੇ ਕਿਸਾਨਾਂ ਨੂੰ ਅੱਤਵਾਦੀ ਤੱਕ ਕਿਹਾ, ਵੱਖਵਾਦੀ ਤੱਕ ਕਿਹਾ। ਪ੍ਰਧਾਨ ਮੰਤਰੀ ਨੇ ਬੜੇ ਪੁੱਠੇ ਸਿੱਧੇ ਬਿਆਨ ਆਏ ਕਿ ਮੀਡੀਆ ਦੇ ਰਾਹੀਂ ਕਿ ਇਹ ਜੀ ਅੰਦੋਲਨ ਜੀਵੀ ਨੇ, ਪਰਜੀਵੀ ਨੇ। ਤਾਂ ਮੀਡੀਆ ਨੇ ਬੜਾ ਉਹਨਾਂ ਨੂੰ ਚੱਕ ਕੇ ਦਿਖਾਇਆ। ਤੁਸੀਂ ਕੁਛ ਪੰਜਾਬ ਦੇ ਪੁੱਤ ਸੀ ਜਿਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਦੀ ਬਾਤ ਪਾਈ, ਜਿਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਦਾ ਦਰਦ ਲੋਕਾਂ ਨੂੰ ਦਿਖਾਇਆ ਕਿ ਕਿਵੇਂ ਧੁੱਪ ਦੇ ਵਿੱਚ ਸੜ ਰਹੇ ਆ, ਕਿਵੇਂ ਪੋਹ ਮਾਘ ਦੀਆਂ ਰਾਤਾਂ 'ਚ ਠਰ ਰਹੇ ਆ। ਤੁਸੀਂ ਆਪ ਦੀ ਜ਼ਿੰਮੇਵਾਰੀ ਨਿਭਾਈ ਤੇ ਬਕਾਊ ਮੀਡੀਆ ਨੇ ਆਪ ਦੀ ਨਿਭਾਈ, ਤੇ ਨਿੱਤਰ ਕੇ ਕੌਣ ਸਾਹਮਣੇ ਆਇਆ? ਤੁਸੀਂ ਲੋਕ, ਪੰਜਾਬ ਦੇ ਪੁੱਤ। ਅਸੀਂ ਅੱਜ ਮਾਣਨਾ ਕਹਿੰਦੇ ਆ ਕਿ ਤੁਹਾਡੇ ਵਰਗੇ ਚੰਦ ਭਰਾ ਹੈ ਜਿਹੜੇ ਪੰਜਾਬ ਦੀ ਬਾਤ ਪਾਉਂਦੇ, ਤੇ ਪਰਮਾਤਮਾ ਤੁਹਾਨੂੰ ਤੰਦਰੁਸਤੀ ਦੇਵੇ, ਤੁਸੀਂ ਪੰਜਾਬ ਦੀਆਂ ਬਾਤਾਂ ਪਾਉਂਦੇ ਰਹੋ। ਮੀਡੀਆ ਦੇ ਉੱਤੇ ਮੀਡੀਆ ਦੇ ਮਗਰ ਨਹੀਂ ਲੱਗਣਾ ਚਾਹੀਦਾ, ਨਾ ਖਬਰਾਂ ਸੁਣਨੀਆਂ ਚਾਹੀਦੀਆਂ ਅੱਜ ਦੀਆਂ ਜਿਹੜੀਆਂ ਹੈਗੀਆਂ। ਅੱਜ ਸਾਡੇ ਕੋਲ ਹੱਥਾਂ 'ਚ ਫੋਨ ਨੇ, ਸਭ ਕੁਛ ਅੱਜ ਕੱਲ੍ਹ ਹੱਥਾਂ ਦੇ ਵਿੱਚ ਅਸਲੀਅਤ ਆ ਜਾਂਦੀ ਹੈ। ਬਰਾੜ ਸਾਹਿਬ, ਜੇ ਅਸੀਂ ਪੰਜਾਬ ਦੀ ਗੱਲ ਕਰੀਏ, ਪੰਜਾਬ ਦੀ ਸਿਆਸਤ ਤੋਂ ਸ਼ੁਰੂ ਹੋਈ ਆਪਣੀ ਗੱਲਬਾਤ, ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜੇ ਕਦੇ ਪੰਜਾਬ 'ਚ ਹੁੰਦੇ ਨੇ, ਕਦੇ ਗੁਜਰਾਤ 'ਚ ਹੁੰਦੇ ਨੇ। ਇਸੇ ਕਰਕੇ ਤਾਂ ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋ ਰਿਹਾ। ਇਸੇ ਕਰਕੇ ਤਾਂ ਪਿਛਲੇ 3 ਦਿਨ ਤੋਂ ਕਿਸਾਨ ਯੂਨੀਅਨ ਦੇ ਆਗੂ, ਕਿਸਾਨ ਜਥੇਬੰਦੀਆਂ ਮੁੱਖ ਮੰਤਰੀ ਦੇ ਬਾਰ 'ਚ ਪੱਕਾ ਧਰਨਾ ਲਾਈ ਬੈਠੇ ਆ। ਇਸੇ ਕਰਕੇ ਤਾਂ ਅਧਿਆਪਕ ਟੈਂਕੀਆਂ 'ਤੇ ਚੜ੍ਹੇ ਬੈਠੇ ਆ 6 ਮਹੀਨਿਆਂ ਦੇ ਵਿੱਚ ਹੀ, ਕਿਉਂਕਿ ਭਰੋਸੇਯੋਗਤਾ ਹੀ ਨਹੀਂ ਬੱਝੀ। ਲੋਕਾਂ ਨੂੰ ਇਹ ਦੱਸ ਹੀ ਨਹੀਂ ਸਕਿਆ ਭਗਵੰਤ ਮਾਨ ਕਿ ਮੈਂ ਤੁਹਾਡਾ ਆਪ ਦਾ ਲੀਡਰ ਹਾਂ। ਲੋਕਾਂ ਨੇ ਆਪਣਾ ਬਣਾ ਕੇ ਐਡਾ ਮਾਣ ਦਿੱਤਾ ਸੀ, ਤੇ ਲੋਕਾਂ ਦੀਆਂ ਸਮੱਸਿਆਵਾਂ ਤੋਂ ਭੱਜ ਗਿਆ। ਪੰਜਾਬ ਦਾ ਪੈਸਾ, ਅੱਜ ਪੰਜਾਬ ਕਰਜ਼ੇ ਨਾਲ ਚੱਲ ਰਿਹਾ। ਕਰਜ਼ਾ ਚੱਕ ਕੇ ਪੰਜਾਬ ਨੂੰ ਸਰਕਾਰ ਚਲਾ ਰਹੀ ਹੈ। ਉਹ ਕਰਜ਼ੇ ਚੱਕਣ ਦੇ ਨਾਲ ਨਾ ਤਾਂ ਤਨਖਾਹਾਂ ਭੁਗਤਾਨ ਹੋ ਰਿਹਾ ਮੁਲਾਜ਼ਮਾਂ ਦੀਆਂ ਦਾ, ਨਾ ਪੰਜਾਬ ਦੇ ਵਿੱਚ ਕੋਈ ਉਹਦੇ ਨਾਲ ਡਿਵੈਲਪਮੈਂਟ ਹੋ ਰਹੀ ਆ। ਉਹ ਪੈਸਾ ਜਾ ਕਿੱਥੇ ਰਿਹਾ? ਇਸ਼ਤਿਹਾਰਾਂ 'ਤੇ, ਦੂਜੇ ਸੂਬਿਆਂ 'ਚ ਜਹਾਜ਼ ਭਰ ਪ੍ਰਚਾਰ ਕਰਨ ਲਈ ਜਾਂਦੇ ਹਾਂ ਅਸੀਂ। ਕੀ ਅਸੀਂ ਸਰਕਾਰ ਗੁਜਰਾਤ ਵਾਸਤੇ ਬਣਾਈ ਆ ਜਾਂ ਅਸੀਂ ਹਿਮਾਚਲ ਵਾਸਤੇ ਬਣਾਈ ਆ ਸਰਕਾਰ? ਪੰਜਾਬ ਦੀ ਸਰਕਾਰ ਪੰਜਾਬੀਆਂ ਨੇ ਪੰਜਾਬ ਵਾਸਤੇ ਚੁਣੀ ਆ। ਸੋ ਪੰਜਾਬ ਦੇ ਹੱਲ ਹੋਣੇ ਚਾਹੀਦੇ ਆ। ਭਗਵਾਨ ਨੂੰ ਸਮਝ ਨਹੀਂ ਲੱਗ ਰਹੀ ਕਿ ਮੇਰੇ ਨਾਲ ਹੋ ਕੀ ਰਿਹਾ ਹੈ, ਕਿਉਂਕਿ ਅਸਲ 'ਚ ਉਹ ਦੋਨੇ ਬਾਹਾਂ ਮੋਢੇ ਉਹਦੇ ਨੂੜੇ ਹੋਏ ਆ, ਕੇਜਰੀਵਾਲ ਨੇ ਤੇ ਰਾਘਵ ਚੱਡੇ ਨੇ, ਪਿੱਛੇ RSS ਆ। ਦੇਖੋ, ਇਹ ਸਮਝਣਾ ਚਾਹੀਦਾ ਕਿ ਜਿਹੜੀ ਸਿੱਖ ਕੌਮ ਆ ਮਾਰਸ਼ਲ ਕੌਮ ਆ। ਮੁਲਕ ਨੂੰ ਸਭ ਤੋਂ ਵੱਧ ਸ਼ਹਾਦਤਾਂ ਦੇ ਕੇ ਆਜ਼ਾਦ ਕਰਾਇਆ, ਚਾਹੇ ਉਸ ਤੋਂ ਪਹਿਲਾਂ ਪਠਾਨਾਂ ਨਾਲ ਲੜਾਈਆਂ ਲੜੀਆਂ, ਅਬਦਾਲੀਆਂ ਨਾਲ ਲੜੀਆਂ, ਚਾਹੇ ਮੱਸੇ ਰੰਘੜ ਵਰਗਿਆਂ ਨਾਲ ਲੜੀਆਂ। ਅਸੀਂ ਉਹ ਲੜਾਈਆਂ ਦੇ ਵਿੱਚ ਵੀ ਜੇਤੂ ਹੋ ਕੇ ਪੰਜਾਬ ਹੀ ਨਿਕਲਿਆ, ਤੇ ਅੰਗਰੇਜ਼ਾਂ ਭਜਾਉਣ 'ਚ ਵੀ ਪੰਜਾਬ ਸਭ ਤੋਂ ਮੋਹਰੀ ਆ। ਇੱਕ ਕਿਰਦਾਰ ਹੁੰਦਾ ਸਰਦਾਰਾਂ ਦਾ, ਤੇ RSS ਤੇ ਇਹ ਆਮ ਆਦਮੀ ਪਾਰਟੀ ਇਹ ਸਰਦਾਰਾਂ ਦੇ ਕਿਰਦਾਰ ਕੁਸ਼ੀ ਕਰ ਰਹੀ ਹੈ। ਕਿਰਦਾਰ ਦੀ ਪੱਗ ਬਣਾ ਕੇ ਭਗਵੰਤ ਮਾਨ ਤੋਂ